ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਸੰਗਤ ਜੀਓ, ਅੱਜ ਅਸੀਂ TV 84 ਦੀ ਟੀਮ ਦੇ ਨਾਲ ਇੱਥੇ ਵਾਈਟ ਹਾਊਸ ਦੇ ਸਾਹਮਣੇ ਆਏ ਹਾਂ, ਜਿੱਥੇ ਕਿ ਮੋਦੀ ਔਰ ਜਿਹੜਾ ਹੈਗਾ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਹੈਗੀ ਆ, ਤੇ ਉਸ ਮੀਟਿੰਗ ਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਆਏ ਹੈਗੇ ਆ। ਤੇ ਇਸ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਟਰਾਈ ਸਟੇਟ ਏਰੀਆ ਤੋਂ ਆਈਆਂ ਹਨ ਤੇ ਹੋਰ ਲਾਗਲੇ ਏਰੀਆਸ ਤੋਂ ਆਈਆਂ ਹਨ, ਤੇ ਅਲੱਗ-ਅਲੱਗ ਜਥੇਬੰਦੀਆਂ ਇੱਥੇ ਪਹੁੰਚ ਕਰਕੇ ਸੰਗਤਾਂ ਨੂੰ ਲਿਆ ਕੇ ਆਪਣਾ ਵਿਚਾਰ ਇੱਥੇ ਜ਼ਾਹਰ ਕਰਨਗੇ, ਤੇ ਆਪਾਂ ਤੁਹਾਨੂੰ ਸਾਰਿਆਂ ਨਾਲ ਮਿਲਾਉਂਦੇ ਹੈਗੇ ਆ। ਆਓ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਖਾਲਿਸਤਾਨ ਅਫੇਅਰ ਸੈਂਟਰ ਦੇ ਹਨ, ਉਹਨਾਂ ਨਾਲ ਮਿਲਾਉਂਦੇ ਹੈਗੇ ਆ, ਤੇ ਉਹਨਾਂ ਦੇ ਗੱਲਬਾਤ ਕਰਦੇ ਹਾਂ। ਕਿ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀਓ, ਅੱਜ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਇੱਥੇ ਮੀਟਿੰਗ ਹੈਗੀ ਆ ਮੋਦੀ ਔਰ ਟਰੰਪ ਦੀ, ਹੈ ਨਾ ਜੀ, ਤੇ ਉਸ ਦੇ ਵਿੱਚ ਕੀ ਮੁੱਦੇ ਵਿਚਾਰੇ ਜਾਣਗੇ, ਕੁਝ ਇਸ ਬਾਰੇ ਤੁਸੀਂ ਸੰਗਤਾਂ ਨਾਲ ਸਾਂਝ ਪਾਓਗੇ ਜੀ? ਵਾਹਿਗੁਰੂ ਖਾਲਸਾ। ਦੇਖੋ, ਇਸ ਵੇਲੇ ਅਸੀਂ ਵਾਈਟ ਹਾਊਸ ਦੇ ਬਾਹਰ ਖੜੇ ਹਾਂ ਜੀ, ਔਰ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ, ਔਰ ਅਸੀਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਿਆ ਕਿ ਇੰਡੀਆ ਤਰਲੇ ਕਰਦਾ ਰਿਹਾ, ਔਰ ਉਹਨਾਂ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਇੱਥੇ ਬੈਠਾ ਰਿਹਾ ਇੱਕ ਹਫ਼ਤਾ ਕਿ ਮੋਦੀ ਨੂੰ ਇਨਵਾਈਟ ਮਿਲੇ ਉਸ ਇਨੌਗਰਲ ਸੈਰੇਮਨੀ ਦੇ ਵਿੱਚ ਸ਼ਾਮਲ ਹੋਣ ਦਾ, ਜਿਹੜਾ ਕਿ ਨਹੀਂ ਮਿਲਿਆ। ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਔਰ ਮੋਦੀ ਦੇ ਵਿਚਾਲੇ, ਇਹ ਇੰਡੀਆ ਦੀਆਂ ਲੇਲੜੀਆਂ ਕੱਢਣ ਤੋਂ ਬਾਅਦ ਹੋ ਰਹੀ ਹੈ, ਤਰਲੇ ਕੱਢਣ ਤੋਂ ਬਾਅਦ ਹੋ ਰਹੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਸਟ ਟਾਈਮ ਬਾਈਡਨ ਦੇ ਨਾਲ ਮੋਦੀ ਦੀ ਮੀਟਿੰਗ ਜਦੋਂ ਜੂਨ ਦੇ ਮਹੀਨੇ ਪਿਛਲੇ ਸਾਲ ਹੋਈ ਸੀ, ਡਿਨਰ ਵੀ ਸੀ, ਉਦੋਂ ਵੀ ਅਸੀਂ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ, ਕਿਉਂਕਿ ਜੂਨ 2023 ਦੇ ਵਿੱਚ ਭਾਰਤ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ ਤੇ ਕਰਨ ਦੀ ਕੋਸ਼ਿਸ਼ ਕੀਤੀ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ ਵੀ ਇਹ ਜ਼ਿੰਮੇਵਾਰ, ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ। ਸੋ ਜ਼ਾਹਿਰ ਹੈ ਵੀ ਉਹ ਇਸ਼ੂ ਇਸ ਪੀਰੀਅਡ 'ਚ ਕਾਫੀ ਅੱਗੇ ਪਹੁੰਚਿਆ ਹੈ। ਆਲਰੇਡੀ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਇੱਥੇ ਲਿਆਂਦਾ ਗਿਆ ਹੈ, ਟ੍ਰਾਇਲ ਚੱਲ ਰਿਹਾ ਹੈ। ਸੋ ਮੋਦੀ ਦੇ ਨਾਲ ਇਸ ਮੀਟਿੰਗ 'ਚ ਬੇਸ਼ੱਕ ਜ਼ਾਹਰਾ ਤੌਰ ਤੇ ਤਾਂ ਇਹੀ ਹੈ ਕਿ ਟੈਰਿਫ ਦਾ ਇਸ਼ੂ ਹੈ, ਜਾਂ ਵੀਜ਼ਾ ਇਲੀਗਲ ਮਾਈਗ੍ਰੇਸ਼ਨ B1 ਜਾਂ ਦੂਸਰੇ ਬਿਜ਼ਨਸ ਵੀਜ਼ਾ ਦੇ ਨਾਂ ਥੱਲੇ ਵੀ, ਪਰ ਮੇਨ ਮੁੱਦਿਆਂ 'ਚ ਸਾਡੇ ਲਈ ਸਭ ਤੋਂ ਅਹਿਮ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਆ ਕੇ ਇਕੱਠੀਆਂ ਹੋਈਆਂ ਨੇ, ਔਰ ਇਹ ਪ੍ਰੋਟੈਸਟ 2 ਵਜੇ ਤੱਕ ਚੱਲੇਗਾ, ਔਰ ਫਿਰ 2 ਵਜੇ ਪੰਜਾਬੀ ਸਟਾਈਲ ਦੇ ਵਿੱਚ ਜਿਹੜਾ ਇਹਦਾ ਸਿਆਪਾ ਕੀਤਾ ਜਾਏਗਾ। ਇਹ ਦੱਸਿਆ ਜਾਏਗਾ ਕਿ ਭਾਈ ਇਹ ਬੰਦਾ ਜਿਹੜਾ ਇਹ ਮਰਡਰ ਹੈ 2002 ਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ, ਔਰ ਪੰਜਾਬ ਬੁਚਰ ਆਫ ਗੁਜਰਾਤ, ਹਾਂਜੀ, ਗੁਜਰਾਤ ਦੇ ਵਿੱਚ ਜਿਹੜਾ ਮਰਡਰ ਕੀਤਾ ਹੈ ਹਜ਼ਾਰਾਂ ਮੁਸਲਮਾਨਾਂ ਦਾ। ਔਰ ਹੁਣ ਵੀ ਜਿਹੜੀ ਇਹਨਾਂ ਦੀ ਨੀਤੀ ਹੈ ਹਿੰਦੁਸਤਾਨ ਦੀ, ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਵੀ ਇਹ ਆਪਣੀਆਂ ਪ੍ਰੋਕਸੀਜ਼ ਰਾਹੀਂ ਭਗਵੰਤ ਮਾਨ ਦੂਸਰਿਆਂ ਰਾਹੀਂ ਕਿਲਿੰਗ ਸਪਰੀ ਵੀ ਇਹਨਾਂ ਦੀ ਚੱਲ ਰਹੀ ਹੈ। ਸੋ ਜਿਉਂ ਇਹ ਪ੍ਰੋਗਰੈਸ ਕਰੇਗਾ ਅਸੀਂ ਆਪਣੇ ਦਰਸ਼ਕਾਂ ਤੱਕ ਅੱਡ ਸੀਨ ਜਿਹੜਾ ਉਹ ਲਿਆਵਾਂਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਬਹੁਤ ਮਿਹਰਬਾਨੀ ਜੀ। ਆਪਣੇ ਨਾਲ ਹੁਣ ਡਾਕਟਰ ਅਬਦੁਲ ਗਨੀ ਫਾਹਿਮ ਸਾਹਿਬ ਜੁੜੇ ਨੇ, ਜਿਹੜੇ कि कश्मीरी तंजीमों रिप्रेजेंट कर रहे हैं। आप उन्होंने विचार जाने। या डॉक्टर साहब, आप यहाँ पर आए हैं, तो आप आज इस मोदी और ट्रंप की जो मीटिंग हो रही है उसके बारे में क्या कहना चाहेंगे? जी, डॉक्टर गुलाम नबी फाहिम मेरा नाम है। तो यहाँ पर हम जो कश्मीरी और सिख भाई आपस में मुजाहरा कर रहे हैं जी, हम डोनाल्ड ट्रंप को सिर्फ ये बताना चाहते हैं कि ये जिसके साथ आपकी मुलाकात हो रही है, आपका जो स्टेट डिपार्टमेंट है जी, 2005 में उन्होंने इसका वीज़ा रिवोक किया था क्योंकि ही वाज फाउंड गिल्टी ऑफ क्राइम्स अगेंस्ट ह्यूमैनिटी। वो तो 2005 की बात है, लेकिन 2024 में ये कोई आम आदमी नहीं कहता है, प्राइम मिनिस्टर ऑफ कनाडा कहता है कि गवर्नमेंट ऑफ इंडिया जो है दे हैव फाउंड गिल्टी ऑफ क्राइम्स अगेंस्ट ह्यूमैनिटी, क्योंकि सिखों का बहुत बड़ा लीडर तो जो था सदर। हाँ जी, हुण अपने नाल गजाला जी जुड़े ने, जो कि कश्मीरी तंजीम नूं जो रिप्रेजेंट कर रहे हैं ह्यूस्टन तो स्पेसिफिकली
ਡੈਲਸ ਤੋਂ ਸਪੈਸੀਫਿਕਲੀ ਆਏ ਨੇ ਇਸੇ ਪ੍ਰੋਗਰਾਮ ਅਟੈਂਡ ਕਰਨ ਦੇ ਵਾਸਤੇ ਕਿ ਇਹ ਜਿਹੜਾ ਮੋਦੀ ਔਰ ਜਿਹੜੀ ਟਰੰਪ ਦੀ ਮੀਟਿੰਗ ਹੈਗੀ ਆ, ਮੋਦੀ ਜਿਹਨੂੰ ਕਿ ਬੁਚੜ ਆਫ ਗੁਜਰਾਤ ਕਿਹਾ ਜਾਂਦਾ ਹੈਗਾ, तो ਉਹਦੀ ਜਿਹੜੀ मीटिंग हो रही उस बारे इनके विचार जानना है कि एक ही कहने से। गजाला जी पहले तो वेलकम है आपको यहाँ पर, और आप बताएंगे कि ये जो मोदी और जो इसकी ट्रंप की मीटिंग हो रही है उसके संबंध में आप क्या कहना चाहेंगे? बहैसियत अमेरिकन कश्मीरी मैं ये कहना चाहती हूँ कि हम अमेरिकन ह्यूमन राइट्स के चैंपियन कहलाए जाते हैं पूरी दुनिया में, और हम ह्यूमन राइट्स की आला जो इक़दार हैं उन पर ईमान रखते हैं, उन पर यकीन रखते हैं। तो हम ऐसे लोग जो पूरी दुनिया को इंसानियत का, इंसानी हकूक़ का दर्ज देते हैं, हम अपने मुल्क में कैसे गुजरात के बुचर को, एक क्रिमिनल को, मोदी को वेलकम कर सकते हैं जो कि एक किलर है, और मोदी के रिजीम में सबसे ज़्यादा ह्यूमन राइट्स वायलेशन हो रही है पूरे इंडिया में। और सिर्फ एक कम्युनिटी के साथ नहीं, वहाँ पे ना सिर्फ ये कि मुसलमान पिस रहे हैं, वहाँ पे क्रिश्चियन पिस रहे हैं, वहाँ पे सिख पिस रहे हैं, बल्कि उसके साथ साथ हिंदुओं की जो निचली जातें हैं, दिल्लत, वो भी पिस रहे हैं। तो हम इंसानी हकूक़ की जो ये खिलाफ वर्जियाँ हैं उनके खिलाफ आवाज़ बुलंद करने के लिए अपने सिख बहन भाइयों के साथ यहाँ पे जमा है, ताकि हम दुनिया को ये पैगाम दे सकें और अमेरिकन प्रेसिडेंट मिस्टर ट्रंप को ये बता सकें कि बहैसियत अमेरिकन हम किसी भी सूरत मोदी जैसे कातिल और खूनी को अपनी इस धरती पे वेलकम नहीं करते और ना करना चाहते हैं। जी बहुत शुक्रिया। ਆਪਣੇ ਨਾਲ ਹੁਣ ਮਿਸ ਹਾਈਕਾ ਜੁੜੇ ਨੇ ਜਿਹੜੇ ਕਿ ਡੈਲਸ ਤੋਂ ਆਏ ਨੇ, ਤੇ ਇਹ ਵੀ ਜਿਹੜੀ ਕਸ਼ਮੀਰੀ ਜਿਹੜੀ ਤਨਜ਼ੀਮ ਆ ਉਹਨੂੰ ਰਿਪਰੈਜ਼ੈਂਟ ਕਰ ਰਹੇ ਨੇ। ਇਹਨਾਂ ਦੇ ਵਿਚਾਰ ਜਾਣਦੇ ਆ ਕਿ ਇਹ ਕੀ ਕਹਿਣਾ ਚਾਹੁੰਦੇ। ਸੋ ਵਾਟ ਵੁੱਡ ਯੂ ਲਾਈਕ ਟੂ ਸੇ ਅਬਾਊਟ ਦਿਸ ਪ੍ਰੋਟੈਸਟ, ਯੂ ਨੋ ਲਾਈਕ देयर इज अ मीटिंग बिटवीन ट्रंप एंड मोदी who's a butcher of Gujarat, right? Yeah. So what would you want to say? I want to first off start by saying that what's happening in Kashmir right now is absolutely heartbreaking. So the reason that there's so many people gathered here for Kashmir, for Khalistan, for so many other notions is because that we're here to stand up for their rights, to make their voices heard, because what's going on over there is unbearable. And though we are over here, we want those people to know that we stand with them and that we are here for them and that their voices will be heard, and inshallah that they will be free one day. Sure, thank you. Thank you. Thank you. ਹਾਂਜੀ ਆਪਣੇ ਨਾਲ ਹੁਣ ਸ਼ਬ ਇਰਸ਼ਾਦ ਜੀ ਜੋ ਕਿ ਕਸ਼ਮੀਰੀ ਜਿਹੜੀ ਹੈਗੀ ਆ ਤਨਜ਼ੀਮ ਉਹਨੂੰ रिप्रेजेंट कर रहे हैं, वो भी ਤੇ ਉਹ ਆਏ ਨੇ, ਉਹਨਾਂ ਦੇ ਵਿਚਾਰ ਜਾਣਦੇ ਕਿ ਉਹ ਕੀ ਕਹਿਣਾ। सो शेफ साहब आप क्या कहना चाहेंगे, ये जो आज की मीटिंग जो हो रही है ट्रंप और मोदी की, उसके बारे में आप क्या कहना चाहेंगे? जी देखें जी, आज हम लोग जो कश्मीरी भाई और जो खालिस्तान के जो हमारे भाई हैं, हम लोग इधर इकट्ठे हुए हैं एक ह्यूमैनिटेरियन राइट्स के लिए, और एज अ अमेरिकन जो है ओवरसीज़ जो तो कश्मीरी और खालिस्तानी हम लोग ये अपील करना चाहते हैं हमारे जो प्रेसिडेंट डोनाल्ड ट्रंप हैं उनसे, कि ये जो मोदी उनसे आज मुलाकात कर रहा है वो बुचर है, उसकी बड़ी ज़्यादतियाँ हैं, डेमोक्रेसी की उन्होंने बेड़ा गर्क किया इंडिया में। हम किसी मुल्क को बुरा नहीं कहते, लेकिन उस मुल्क में जो काम हो रहा है और जो कश्मीरियों के साथ और खालिस्तान के हमारे भाइयों के साथ ज़्यादतियाँ हो रही हैं, उसके लिए वो पुरजोर जो है राइट अवे इसका जो तो एक्शन लें। और डेफिनेटली जो प्रेसिडेंट होता है अमेरिका का, वो दुनिया का प्रेसिडेंट होता है, हम उसको ये समझते हैं। और हमारी खुशकिस्मती है कि हम अमेरिकन सिटीज़न हैं, और ये मेरा ख्याल है कि हमारा राइट है एज अ अमेरिकन सिटीज़न फ्रॉम डोनाल्ड ट्रंप कि वो इस चीज़ का फ़ौरन एक्शन लें और इस चीज़ का नोटिस लें। वो एक ऐसा जो है बोर्ड मुकर्रर करें जो कि इंडिया में जाके वो देखें कि क्या क्या कश्मीरियों के साथ ज़्यादतियाँ हो रही हैं। हमारे कश्मीरी 77 ईयर्स से जो तो कुर्बानियाँ दे रहे हैं, जो है उनकी माएँ बहनें बच्चों की और बूढ़ों की असमतें उजाड़ी जा रही हैं, लेकिन दुनिया सोई हुई है। हम लोग आज फिर बार बार मैं इस चीज़ को रिपीट कर रहा हूँ और डोनाल्ड ट्रंप से ये अपील करता हूँ कि इस चीज़ का फुल फॉर नोटिस लें और मोदी को इस जो है मीटिंग की वसादत से उसको ये चीज़ बगौर करवाएं कि वो बहुत ज़्यादती कर रहे हैं और डेमोक्रेसी का बेड़ा गर्क कर रहे हैं। थैंक यू। थैंक यू। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਜੋ ਸੰਸਾਰ ਪੱਧਰ ਤੇ ਸਿੱਖਾਂ ਦੀ ਆਵਾਜ਼ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਸਾਨੂੰ ਕਿਉਂ ਇੱਥੇ ਰੋਜ਼ ਦਿਹਾੜੀ ਆਉਣਾ ਪੈਂਦਾ ਹੈ,
क्योंकि साडे नाल धोखा होया। ये भारतीय अकिरतगणां ने कुर्बानियां सिख दिंदे रहे, पर इन्हां ने सिखां नूं जलील करन दी कोई शक नहीं छड्डी। दरबार साहब ते हमला, अकाल तख्त साहब ते हमला, पाणियां दी लुੱਟ, किसानी दी लुੱਟ, पंजाब नूं ये खत्म करन ते तुले होए ने। इस करके ही असीं एक कोड़ा अक ਚੱਬਣਾ ਪਿਆ। ਅਸੀਂ ਇਹਨਾਂ ਲੋਕਾਂ ਤੇ ਇਤਵਾਰ ਕਰਕੇ ਭਾਰਤ ਨਾਲ ਸਾਡੇ ਲੀਡਰਾਂ ਨੇ ਰਹਿਣ ਦਾ ਜੋ ਵੱਡੀ ਗਲਤੀ ਕੀਤੀ ਉਹਦਾ ਖਮਿਆਜਾ ਭੁਗਤ ਰਹੇ ਆ। ਅੱਜ ਇਹ ਚਾਪਲੂਸ ਮੋਦੀ ਇੱਥੇ ਆਇਆ, ਜਦ ਇਹਦੇ ਧੌਣ ਤੇ ਗੋਡਾ ਰੱਖਿਆ ਟਰੰਪ ਸਰਕਾਰ ਨੇ ਤਾਂ ਬਾਈਡਨ ਸਰਕਾਰ ਨੇ, ਇਸੇ ਕਰਕੇ ਇੱਥੇ ਆਇਆ ਹੁਣ ਭੁੱਲਾਂ ਬਖਸ਼ਾਉਣ। ਇੱਕ ਪਾਸੇ ਰਸ਼ੀਆ ਦੀ ਸਪੋਰਟ, ਦੂਜੇ ਪਾਸੇ ਅਮਰੀਕਾ ਨਾਲ ਅੱਗੇ ਵੀ ਲੈ ਲੜੀਆਂ। ਇਹ ਡਬਲ ਸਟੈਂਡਰਡ ਬੰਦਾ ਆ, ਇਹ ਤੇ ਕੋਈ ਇਤਵਾਰ ਨਾ ਕਰੋ। ਇਹ ਮਿਨੋਰਟੀ ਦਾ ਕਾਤਲ ਹੈ, ਇਹ ਮੁਸਲਮਾਨਾਂ ਦਾ ਕਾਤਲ ਹੈ, ਇਹ ਸਿੱਖਾਂ ਦਾ ਕਾਤਲ ਹੈ, ਇਹ ਮਿਨੋਰਟੀਆਂ ਦਾ ਕਾਤਲ ਹੈ। ਇਸ ਕਰਕੇ ਇਹਨੂੰ ਇੱਥੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਇਸੇ ਕਰਕੇ ਆ ਸਾਰੇ ਦੇਖੋ ਸਿੱਖ ਤੇ ਮੁਸਲਮਾਨ ਵੀਰ ਸਾਰੇ ਇੱਥੇ ਅੱਜ ਆਏ ਆ। ਇੱਥੇ ਇਸ ਕਰਕੇ ਆਏ ਆ ਕਿਉਂਕਿ ਮਿਨੋਰਟੀਆਂ ਨੂੰ ਕਿੱਲ ਕਰਦਾ। ਇਹ ਜੰਮੂ ਕਸ਼ਮੀਰ ਵਿੱਚ ਮੁਸਲਮਾਨ ਵੀਰਾਂ ਭੈਣਾਂ ਨੂੰ ਕਿੱਲ ਕਰਦਾ, ਇਹ ਪੰਜਾਬ ਵਿੱਚ ਕਿੱਲ ਕਰਦਾ, ਇਹ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਮਾਰਨ ਦੇ ਤਹੀਆ ਕੀਤਾ। ਇਹਨੇ ਪੰਨੂ ਤੇ ਅਟੈਕ ਕਰਵਾਉਣ ਦਾ ਸੁਪਾਰੀਆਂ ਦਿੱਤੀਆਂ, ਇਹਨੇ ਨਿੱਜਰ ਨੂੰ ਕਿੱਲ ਕਰਾਇਆ, ਇਹਨੇ ਭਾਈ ਖੰਡੇ ਨੂੰ ਕਿੱਲ ਕਰਾਇਆ, ਇਸ ਨੇ ਪਾਕਿਸਤਾਨ ਵਿੱਚ ਵੀ ਜਾ ਕੇ ਸਾਡੇ ਸਿੱਖਾਂ ਨੂੰ ਮਾਰਿਆ। ਇਹ ਡਬਲ ਸਟੈਂਡਰਡ ਆਦਮੀ ਆ, ਇਸ ਦਾ ਕੋਈ ਇਤਵਾਰ ਨਾ ਕਰੋ। ਇਹ ਰਸ਼ੀਆ ਨਾਲ ਜਰਾਨਾ ਹੈ, ਹੀ ਸਪੋਰਟ ਰਸ਼ੀਅਨ, ਹੀ ਲੈ ਲੜੀਆਂ ਕੱਢ ਰਿਹਾ ਇੱਥੇ ਆ ਕੇ। ਇਸ ਤੇ ਕੋਈ ਇਤਵਾਰ ਨਾ ਕੀਤਾ ਜਾਵੇ। ਤਾਂ ਇਸੇ ਲਈ ਹੀ ਅਸੀਂ ਇੱਥੇ ਸਾਰੇ ਸਿੱਖ ਇਕੱਤਰਤ ਹੋਏ ਨੇ। ਇਸ ਲਈ ਹੁਣ ਸਿੱਖਾਂ ਨੂੰ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਹੁਣ ਖਾਲਿਸਤਾਨ ਹੀ ਆਖਰੀ ਹੱਲ ਹੈ। ਇਹ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸਾਰੇ ਅਮਰੀਕਾ ਤੋਂ ਵਾਸ਼ਿੰਗਟਨ ਡੀਸੀ ਵਿੱਚ ਪਹੁੰਚੇ ਹੋਏ ਹਨ। ਅੱਜ ਇੱਥੇ ਅਸੀਂ ਵਾਈਟ ਹਾਊਸ ਦੇ ਸਾਹਮਣੇ ਆਪਣੀ ਰੈਲੀ ਕਰ ਰਹੇ ਹਾਂ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਰਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇੱਥੇ ਸੱਦਿਆ ਵਾ। ਅੱਜ ਇੱਥੇ ਮੀਟਿੰਗ ਹੋ ਰਹੀ ਆ। ਮੀਟਿੰਗ ਵਿੱਚ ਇਮੀਗ੍ਰੇਸ਼ਨ, ਟੈਰਿਫਸ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਸਿੱਖਸ ਜਿਹੜੇ ਆ ਉਹਨਾਂ ਦੀ ਗੱਲਬਾਤ ਹੋ ਰਹੀ ਆ। ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਹ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਣ ਕਿ ਜਿਹੜਾ ਕਿ ਜ਼ਿੰਮੇਵਾਰ ਆ ਸਾਡੀ ਅਸੈਸੀਨੇਸ਼ਨ ਕਰਨ ਦਾ, ਅਸੈਸੀਨੇਸ਼ਨ ਦੇ ਪਲਾਟ ਕਰਨ ਦਾ। ਔਰ ਇੱਥੇ ਸਾਡੇ ਜਿਹੜੇ ਹੱਕ ਜਿਹੜੇ ਨੇ ਉਹ ਸਾਡੇ ਤੋਂ ਖੋਏ ਜਾ ਰਹੇ ਨੇ। ਦਿਸ ਇਜ਼ ਅ ਅਟੈਕ ਔਨ ਅਮਰੀਕਨ ਡੈਮੋਕ੍ਰੇਸੀ। ਜਿਹੜੇ ਸਿੱਖਾਂ ਉੱਤੇ ਹਮਲੇ ਕਰਨੇ, ਸਿੱਖਾਂ ਤੇ ਹਮਲੇ ਦੀਆਂ ਸਾਜ਼ਿਸ਼ਾਂ ਤਿਆਰ ਕਰਨੀਆਂ, ਇਹ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿੱਖ ਜਿਹੜੇ ਨੇ ਉਹਨਾਂ ਤੇ ਹਮਲਾ ਵਾ, ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਹਮਲਾ ਵਾ, ਰਾਈਟ ਟੂ ਫ੍ਰੀ ਸਪੀਚ ਦਾ ਹਮਲਾ ਵਾ। ਅਸੀਂ ਬੇਨਤੀ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਇੰਡੀਆ ਸ਼ੁੱਡ ਬੀ ਹੈਡ ਰਿਸਪੌਂਸੀਬਲ ਫॉर ਆਲ ਦੀ ਐਕਟੀਵਿਟੀਜ਼, ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਥੱਲੇ ਇਹ ਹਮਲੇ ਜਿਹੜੇ ਨੇ ਬਹੁਤ ਵੱਧ ਗਏ ਨੇ। So we hope that President Trump will take this issue with Prime Minister Narendra Modi, and we will keep on doing the referendum to liberate Punjab from India. We are trying to secede Punjab from Indian Union. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਇਸ ਮੀਡੀਆ ਦਾ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀ ਗੱਲਬਾਤ ਜਿਹੜੀ ਆ ਘਰ ਘਰ ਤੱਕ ਪਹੁੰਚਾ ਰਹੇ ਨੇ। ਅੱਜ ਅਸੀਂ ਭਾਰਤ ਦਾ ਨਾਜ਼ੀ ਚਿਹਰਾ ਜਿਹੜਾ ਕਿ ਬੁੱਚੜ ਮੋਦੀ, ਉਹ ਅਮਰੀਕਾ ਦੀ ਫੇਰੀ ਤੇ ਆਇਆ। ਇਸ ਨੂੰ ਜਿਸ ਦਿਨ ਟਰੰਪ ਦੀ ਉਹ ਸੀ ਉਸ ਦਿਨ ਨਹੀਂ ਸੱਦਿਆ ਗਿਆ, ਪਰ ਅੱਜ ਇਸ ਨੂੰ ਹਾਜ਼ਰੀ ਲਵਾਉਣ ਵਾਸਤੇ ਮੋਦੀ ਨੂੰ ਇੱਥੇ ਸੱਦਿਆ ਗਿਆ। ਵਾਈਟ ਹਾਊਸ ਦੇ ਸਾਹਮਣੇ ਤੁਸੀਂ ਦੇਖ ਰਹੇ ਜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ, ਕਈ ਭਰਾ ਵੱਖਰੇ ਵੱਖਰੇ ਫਿਰਕਿਆਂ ਤੋਂ ਸਾਰੇ ਆਏ ਨੇ। ਅਸੀਂ ਸਾਰੇ ਆਪਣੇ ਤਰੀਕੇ ਦੇ ਨਾਲ ਇਹਦਾ ਵਿਰੋਧ ਕਰ ਰਹੇ ਨੇ, ਪਰ ਸਿੱਖ ਕੌਮ ਆਪਣੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹਦਾ ਵਿਰੋਧ ਕਰ ਰਹੀ ਆ, ਕਿਉਂਕਿ ਅਸੀਂ ਆਪਣਾ ਦੇਸ਼ ਖਾਲਿਸਤਾਨ ਜਿਹੜਾ ਉਹ ਬਣਾਉਣ ਜਾ ਰਹੇ ਹਾਂ। ਕਿਉਂਕਿ ਅੱਜ ਦੁਨੀਆ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਚੱਲ ਰਹੀਆਂ ਨੇ, ਮਿਲੀਅਨਸ ਦੇ ਹਿਸਾਬ ਦੇ ਨਾਲ ਸਾਰੀਆਂ ਕੰਟਰੀਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ। 23 ਮਾਰਚ ਨੂੰ
ਅਮਰੀਕਾ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਤੀਸਰੇ ਦੌਰ ਦੀਆਂ ਵੋਟਾਂ ਨੇ। ਅੱਜ ਤੁਸੀਂ ਦੇਖ ਰਹੇ ਜੇ ਕਿਲ ਮੋਦੀ ਪੋਲਿਟਿਕਸ, ਜਿਹੜਾ ਸਲੋਗਨ ਦਿੱਤਾ ਗਿਆ ਕਿਲ ਮੋਦੀ ਪੋਲਿਟਿਕਸ, ਉਹਦੇ ਵਾਸਤੇ ਦਿੱਤਾ ਗਿਆ। ਆਪਾਂ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਇਹੀ ਮੈਸੇਜ ਦਿੱਤਾ ਕਿ ਜਿਹੜੀ ਇਹਦੀ ਪੋਲੀਟੀਕਲ ਸ਼ਾਨ ਬਣਾਈ ਫਿਰਦਾ ਭਾਰਤੀ ਨਾਜੀ ਚਿਹਰਾ, ਇਸ ਨੂੰ ਮਾਰਿਆ ਜਾਵੇ ਪੋਲੀਟੀਕਲ ਤੌਰ ਤੇ, ਕਿਉਂਕਿ ਇਸ ਨੇ ਮਿਨੋਰਟੀ ਵਾਲਿਆਂ ਨੂੰ ਜਿੰਨੇ ਵੀ ਇੰਡੀਆ ਦੇ ਵਿੱਚ ਹਨ, ਖਾਸ ਕਰਕੇ ਸਿੱਖ, ਉਸ ਤੋਂ ਬਾਅਦ ਮੁਸਲਮਾਨ ਆਉਂਦੇ ਨੇ, ਕ੍ਰਿਸਚਨ ਆਉਂਦੇ ਨੇ, ਪਰ ਅਸੀਂ ਸਿੱਖ ਕੌਮ ਘਰਾਂ ਤੋਂ ਬਾਹਰ ਨਿਕਲੀ। ਇਸ ਨਾਜੀ ਮੋਦੀ ਦਾ ਚਿਹਰਾ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਅਸੀਂ ਨੰਗਾ ਕੀਤਾ ਵਾ, ਕਿਉਂਕਿ ਇਹ ਕਿੱਲਰ ਆ। ਸਾਡੇ ਸਿੱਖਾਂ ਨੂੰ ਪਹਿਲਾਂ ਦੇ ਪੰਜਾਬ ਦੇ ਵਿੱਚ ਮਾਰਦੇ ਸੀ, ਇੰਡੀਆ ਦੇ ਵਿੱਚ ਮਾਰਦੇ ਸੀ, ਅੱਜ ਬਾਹਰਲੀਆਂ ਕੰਟਰੀ ਦੇ ਵਿੱਚ ਆਣ ਕੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਹਰਦੀਪ ਸਿੰਘ ਨਿੱਜਰ ਨੂੰ ਇਹਨਾਂ ਨੇ ਮਾਰ ਦਿੱਤਾ ਗਿਆ। ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਜਨਰਲ ਕੌਂਸਲ ਨੇ 6 ਫਾਰ ਜਸਟਿਸ ਦੇ, ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ, ਪਰ ਇਹਨਾਂ ਦਾ ਨਕਾਬ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ। ਅੱਜ ਨਿਖਲ ਗੁਪਤੇ ਵਰਗੇ ਜਿਹੜੇ ਜੇਲ੍ਹਾਂ 'ਚ ਧੱਕੇ ਨੇ, ਦੋਵਲ ਵਰਗੇ, ਉਹਨਾਂ ਨੂੰ ਉੱਥੋਂ ਫੜ ਕੇ ਲਿਆਉਣ ਦੀ, ਅਮਿਤ ਸ਼ਾਹ ਵਰਗਿਆਂ ਨੂੰ ਲਿਆਉਣ ਦੀ ਜਿਹੜੀ ਆ ਉਹ ਅਮਰੀਕਾ ਕੋਸ਼ਿਸ਼ ਕਰ ਰਿਹਾ। ਵੇਖੋ ਉਹ ਦਿਨ ਦੂਰ ਨਹੀਂ ਜਿਸ ਦਿਨ ਭਾਰਤੀ ਨਾਜੀ ਚਿਹਰਾ ਜਿਹੜਾ ਵਾ, ਜਿਹੜੇ ਸਾਡੇ ਸਿੱਖਾਂ ਨੂੰ ਮਿਨੋਰਟੀਜ਼ ਵਾਲਿਆਂ ਨੂੰ ਮਾਰਦੇ ਨੇ, ਉਹ ਦੁਨੀਆ ਭਰ ਦੇ ਵਿੱਚ ਨੰਗੇ ਹੋਣਗੇ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਅਮਰੀਕਾ ਦੇ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿੰਦਿਆਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਉਹ ਜ਼ਰੂਰ ਡੱਕਿਆ ਜਾਊਗਾ। ਮੈਂ ਅਖੀਰ ਦੇ ਵਿੱਚ TV 84 ਤੇ ਬਾਕੀ ਜਿੰਨਾ ਵੀ ਮੀਡੀਆ ਆ, ਸੋਸ਼ਲ ਨੈਟਵਰਕ, ਜਿਹੜਾ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀ ਆਵਾਜ਼ ਘਰ ਘਰ ਤੱਕ ਪਹੁੰਚਾ ਰਹੇ ਨੇ। ਲਾਲੀ ਮੇਰਾ ਵੀਰ ਜਿਹੜਾ ਉਹ ਲਾਈਵ ਪ੍ਰੋਗਰਾਮ ਕਰ ਰਿਹਾ, ਜਿਹੜਾ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਟਿਕਟੌਕ ਦੇ ਉੱਤੇ, ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਵਾਸਤੇ ਘਰ ਘਰ ਤੱਕ ਆਵਾਜ਼ ਪਹੁੰਚਾਉਂਦੇ ਨੇ। ਸਾਡੀਆਂ ਭੈਣਾਂ ਵੀ ਇੱਥੇ ਬੈਠੀਆਂ ਮੇਰੇ ਨਾਲ ਆਈਆਂ ਨੇ। ਵੇਖੋ ਤੁਸੀਂ ਸਾਰੇ ਖਾਲਿਸਤਾਨੀ ਭਰਾ, ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ, ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ ਕਿ ਉਹ ਦਿਨ ਦੂਰ ਨਹੀਂ, ਬੜੀ ਜਲਦੀ ਤੁਹਾਡਾ ਦੇਸ਼ ਖਾਲਿਸਤਾਨ ਬਣ ਜਾ ਰਿਹਾ। ਆਪਾਂ ਸਾਰੇ ਰਲ ਕੇ ਆਪਣੇ ਦੇਸ਼ ਖਾਲਿਸਤਾਨ ਦੇ ਵਿੱਚ ਰਵਾਂਗੇ ਜੀ। ਮੈਂ ਅਖੀਰ ਦੇ ਵਿੱਚ ਧੰਨਵਾਦ TV 84 ਦਾ ਤੇ ਸਮੁੱਚੀਆਂ ਸੰਗਤਾਂ ਦਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਦੀ ਰਾਜਧਾਨੀ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਜਿਹਨੂੰ ਦੁਨੀਆ ਦੀ ਰਾਜਧਾਨੀ ਕਹਿੰਦੇ ਜਾਂਦੇ ਆ, ਉੱਥੇ ਅੱਜ ਇੰਡੀਆ ਦਾ ਬੇਪਰਵਾਦ ਨਕਸਲਵਾੜੀ ਜਿਹੜਾ ਵਾ ਮੋਦੀ, ਉੱਥੇ PM ਮੋਦੀ ਜਿਹੜਾ ਇੱਕ ਬਹੁਤ ਗੰਦੀ ਸੋਚ ਲੈ ਕੇ ਮਿਨੋਰਟੀ ਨੂੰ ਖਤਮ ਕਰਨ ਵਾਸਤੇ ਹਿੰਦੂਇਜ਼ਮ ਰਾਜ ਬਣਾਉਣ ਵਾਲਾ ਜਿਹੜਾ ਮੋਦੀ ਆ, ਉੱਥੇ ਵਾਸ਼ਿੰਗਟਨ DC ਪਹੁੰਚਿਆ ਵਾ। ਤੇ ਅੱਜ ਇਸ ਮੀਡੀਆ ਦੇ ਰਾਹੀਂ ਦੁਨੀਆ ਭਰ ਵਿੱਚ ਜਿੱਥੇ ਵੀ ਮੇਰਾ ਕੋਈ ਵੀਰ ਨਾਨਕ ਨਾਮ ਲੇਵਾ ਗੁਰਸਿੱਖ ਬੈਠਾ, ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਅੱਜ ਜਿਸ ਤਰ੍ਹਾਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਪੂਰੇ ਅਮਰੀਕਾ ਤੋਂ, ਕੈਨੇਡਾ ਤੋਂ ਵੀ ਸੰਗਤਾਂ ਪਹੁੰਚ ਕੇ ਵੱਡੇ ਇਕੱਠ ਵਿੱਚ, ਤੁਸੀਂ ਮੀਡੀਆ ਫੋਟੋਆਂ ਰਾਹੀਂ ਵੇਖ ਸਕਦੇ ਹੋ, ਬਹੁਤ ਵੱਡੇ ਇਕੱਠ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ। ਤੇ ਅੱਜ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਵੀ ਇਸ ਗੰਦੀ ਨੀਤੀ, ਇਸ ਵਿਪਰਵਾਦ ਦਾ ਡਟਵਾਂ ਵਿਰੋਧ ਕਰੀਏ ਤੇ 20ਵੀਂ ਸਦੀ ਦੇ ਮਹਾਂਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕਹੇ ਹੋਏ ਬੱਚਿਆਂ ਨੂੰ ਯਾਦ ਕਰੀਏ, ਜਿਹੜੇ ਹਰ ਸਪੀਚ ਤੇ ਕਹਿੰਦੇ ਸਨ ਵੀ ਘਰ ਘਰ ਜਾ ਕੇ ਦੱਸ ਦਿਓ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਤੇ ਜਿੰਨਾ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ, ਇਸ ਬੇਪਰਵਾਹ ਤੋਂ ਆਜ਼ਾਦ ਨਹੀਂ ਹੁੰਦੀ, ਉਹਨਾਂ ਚਿਰ ਸਾਨੂੰ ਇਸ ਗੁਲਾਮੀ ਦੀ ਹਰ ਨਵੇਂ ਸੋਚ ਜੋ ਸਾਨੂੰ ਬੇਪਰਵਾਹ ਜਿਹੜਾ ਸਾਨੂੰ ਅਹਿਸਾਸ ਕਰਾਉਂਦਾ ਸਿੱਖ ਕੌਮ ਗੁਲਾਮ ਹੈ। ਇਸ ਗੁਲਾਮੀ ਚੋਂ ਨਿਕਲ ਕੇ ਆਪਾਂ ਉਸ ਗੁਰੂ ਮਹਾਰਾਜ ਦੇ 10ਵੇਂ ਪਾਤਸ਼ਾਹ ਨੇ ਜਿਹੜੀ ਸਿੱਖਾਂ ਨੂੰ ਮੀਰੀ ਪੀਰ ਦਾ ਕਨਸੈਪਟ ਬਖਸ਼ਿਸ਼ ਕੀਤਾ, ਉਹਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਆਜ਼ਾਦੀ ਵਾਸਤੇ ਜਿਹੜਾ ਹਰ ਇੱਕ ਗੁਰਸਿੱਖ ਨੂੰ ਆਪਣਾ ਸਟੈਪ ਲੈਣਾ ਚਾਹੀਦਾ। ਸਾਡੇ ਲੱਖਾਂ ਸਿੰਘ ਸ਼ਹੀਦ, ਲੱਖਾਂ ਸਿੰਘ ਆਪਣੀ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਤੇ ਉਹਨਾਂ ਦੀ ਸ਼ਹਾਦਤ ਦੇ ਨਾਲ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਗਿਆ। ਔਰ ਰਲ ਮਿਲ ਕੇ ਉਸ ਖਾਲਿਸਤਾਨ ਦੇ ਨੀਂਹ ਪੱਥਰ ਦੇ ਜਿਹੜਾ ਰੱਖਿਆ, ਉਹਦੀ ਬਿਲਡਿੰਗ ਤਿਆਰ ਕਰੀਏ ਤੇ ਸਿੱਖ ਕੌਮ ਜਿਹੜੀ ਆ ਆਜ਼ਾਦੀ ਦੇ ਨਾਲ ਆਪਣਾ ਲਿਖ ਪ੍ਰਾਪਤ ਕਰ ਸਕੇ। ਹਰ ਇੱਕ ਦਾ ਫਰਜ਼ ਬਣਦਾ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਆਪਣਾ ਯੋਗਦਾਨ ਪਾਵੇ ਤੇ ਇਸ ਆਪਣਾ ਘਰੋਂ ਬਾਹਰ ਨਿਕਲ ਕੇ ਹਰ ਤਰੀਕੇ ਦੇ ਨਾਲ ਇਸ ਬੇਪਰਵਾਹ ਦੇ ਕੰਨਾਂ 'ਚ ਆਵਾਜ਼ ਪਾਈ ਜਾਵੇ ਕਿ ਹਰ ਹਾਲਤ ਵਿੱਚ ਖਾਲਿਸਤਾਨ ਬਣੇਗਾ ਤੇ ਸਿੱਖ ਕੌਮ ਬਹੁਤੀ ਦੇਰ ਗੁਲਾਮੀ ਨਹੀਂ ਸਹਿਣ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। President Trump kill Modi. Politics. President Trump kill Modi. Politics. President Trump kill Modi. Politics. Modi face of Hindu terror. 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 Modi face of Hindu terror.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਈਟ ਹਾਊਸ ਆਏ ਹਾਂ ਕਿ ਮੋਦੀ ਬੁੱਚੜ ਇੱਥੇ ਆਇਆ ਹੋਇਆ ਟਰੰਪ ਨੂੰ ਮਿਲਣ। ਜਿਹੜੇ ਮੋਦੀ ਨੇ ਕਿਹਾ ਕਿ ਅਸੀਂ ਘੁਸਕਾਰ ਸਿੱਖਾਂ ਨੂੰ ਮਾਰਾਂਗੇ ਔਰ ਸਾਡੇ ਸਿੱਖ ਪੰਜਵਾੜ ਸਾਹਿਬ ਤੇ ਖੰਡਾ ਸਾਹਿਬ ਤੇ ਨਿੱਜਰ ਸਾਹਿਬ ਨੂੰ ਇਹਨਾਂ ਸ਼ਹੀਦ ਕੀਤਾ ਤੇ ਆਪਣੇ ਗੁਰਵੰਤ ਸਿੰਘ ਪੰਨੂ ਦਾ ਪਲਾਟ ਬਣਨਾ ਚਾਹਿਆ ਤੇ ਔਰ ਸਿੱਖਾਂ ਨੂੰ ਮਾਰਨ ਵਾਲਾ ਕਿਲਰ ਅੱਜ ਸਾਡੇ ਇੱਥੇ ਸਾਡੇ ਸ਼ਹਿਰ ਵਾਸ਼ਿੰਗਟਨ ਦੇ ਵਿੱਚ ਆਇਆ। ਅਸੀਂ ਅੱਜ ਬਹੁਤ ਵੱਡੇ ਲੈਵਲ ਤੇ ਮੁਜ਼ਾਹਰਾ ਕਰਨ ਆਏ ਆ। ਸਾਡੀ ਸੋਚ ਸਾਰੇ ਸਿੱਖਾਂ ਦੀ ਇਹ ਵੀ ਸਾਡਾ ਇੱਕ ਸੈਪਰੇਟ ਕੰਟਰੀ ਖਾਲਿਸਤਾਨ ਉਹਦੀ ਡਿਮਾਂਡ ਚੱਲ ਰਹੀ ਆ, ਜੋ ਲੰਮੇ ਸਮੇਂ ਤੋਂ ਇਹ ਡਿਮਾਂਡ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਪੰਜਾਬ ਦੇ ਵਿੱਚ ਇਹਦੀ ਡਿਮਾਂਡ ਕਰ ਰਹੀ ਆ ਦਲ ਖਾਲਸਾ ਦੇ ਨਾਲ। ਇਸੇ ਤਰ੍ਹਾਂ ਹੀ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਅਮਰੀਕਾ ਦੇ ਵਿੱਚ ਖਾਲਿਸਤਾਨ ਦੀ ਡਿਮਾਂਡ ਕਰ ਰਹੇ ਆ। ਅੱਜ ਇਹਨੂੰ ਅਸੀਂ ਦੱਸਣ ਆਏ ਆ ਕਿ ਸਿੱਖਾਂ ਦੀ ਡਿਮਾਂਡ ਖਾਲਿਸਤਾਨ ਆ। ਜੋ ਤੂੰ ਕਿਹਾ ਕਿ ਘੁਸਖੋਰ ਮੈਂ ਮਾਰਾਂਗਾ ਸਿੱਖਾਂ ਨੂੰ, ਇਹ ਤੇਰਾ ਮੂੰਹ ਬੰਦ ਕਰਨ ਅੱਜ ਆਏ ਆ। ਔਰ ਸਾਰੇ ਸਿੱਖ ਇਹ ਚਾਹੁੰਦੇ ਕਿ ਅੱਜ ਗੋ ਬੈਕ। ਮੈਂ 84 ਚੈਨਲ ਦਾ ਧੰਨਵਾਦ ਕਰਦਾ ਹਾਂ। ਜਦੋਂ ਵੀ ਕੋਈ ਸਿੱਖਾਂ ਦੀ ਗੱਲ ਹੁੰਦੀ ਹੈ ਇਹ ਹਰ ਜਗ੍ਹਾ ਆਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਗੁਰਭੇਜ ਸਿੰਘ ਵੜੈਚ। ਅੱਜ ਅਸੀਂ ਵਾਸ਼ਿੰਗਟਨ DC ਜੋ ਅਮਰੀਕਾ ਦੀ ਰਾਜਧਾਨੀ ਹੈ, ਇੱਥੇ ਮੋਦੀ ਆ ਰਿਹਾ ਹੈ, ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਵਾਸਤੇ ਬਹੁਤ ਸਾਰੇ ਈਸਟ ਕੋਸਟ ਦੇ ਸਟੇਟਾਂ ਤੋਂ ਜਿਵੇਂ ਕਨੈਕਟੀਕਟ, ਨਿਊਯਾਰਕ ਸਟੇਟ, ਨਿਊ ਜਰਸੀ ਸਟੇਟ, ਪੈਂਸਿਲਵੇਨੀਆ, ਡੈਲਵੇਅਰ, ਵਰਜੀਨੀਆ ਤੇ ਹੋਰ ਲੱਗਦੇ ਜਿਹੜੇ ਈਸਟ ਕੋਸਟ ਦੇ ਸਟੇਟ ਨੇ, ਉੱਥੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਸਿੱਖ ਭਾਈਚਾਰਾ ਇਕੱਠਾ ਹੋ ਕੇ ਉਹਦਾ ਅਗੇਂਸਟ ਪ੍ਰੋਟੈਸਟ ਕਰਨ ਵਾਸਤੇ ਅਸੀਂ ਆਏ ਹਾਂ। ਸਾਡਾ ਮਕਸਦ ਇਹ ਹੈ ਕਿ 1947 ਦੇ ਵਿੱਚ ਜਦੋਂ ਇਹ ਹਿੰਦੁਸਤਾਨ ਹੋਂਦ ਵਿੱਚ ਆਏ, ਉਦੋਂ ਸਾਡੇ ਨਾਲ ਇਹਨਾਂ ਨੇ ਹੇਰਾਫੇਰੀ ਕਰਕੇ ਤੇ ਸਾਡੀ ਲੈਂਡ ਜੋ ਸਾਵਰਨਟੀ ਸੀ, ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੋ ਅੰਗਰੇਜ਼ਾਂ ਨੇ ਲਿਆ ਸੀ, ਉਹ ਵਾਪਸ ਕਰਨ ਦੀ ਬਜਾਏ ਇਹਨਾਂ ਠੱਗੀ ਮਾਰ ਕੇ ਸਾਡੇ ਕੋਲੋਂ ਠੱਗ ਲਿਆ। ਅੱਜ ਅਸੀਂ ਉਹ ਵਾਪਸ ਲੈਣ ਵਾਸਤੇ ਜਦੋਜਹਿਦ ਕਰ ਰਹੇ ਹਾਂ। ਜਿੰਨਾ ਚਿਰ ਅਸੀਂ ਆਪਣਾ ਕੌਮੀ ਕਾਰ ਖਾਲਿਸਤਾਨ ਨਹੀਂ ਬਣਾਇਆ, ਸਾਡੀ ਸਿੱਖ ਕੌਮ ਇਹ ਜਿਹੜੀ ਹੈ ਇਹ ਜਦੋਜਹਿਦ ਕਰਦੀ ਰਹੇਗੀ ਔਰ ਚੜ੍ਹਦੀ ਕਲਾ ਦੇ ਨਾਲ ਅਸੀਂ ਇਹਨਾਂ ਦਾ ਜਿਹੜਾ ਅਗੇਂਸਟ ਇਹਨਾਂ ਦੇ ਭੁਗਤਦੇ ਰਵਾਂਗੇ। ਔਰ ਕਦੀ ਅਸੀਂ ਅੱਕਣ ਥੱਕਣ ਵਾਲੇ ਨਹੀਂ ਹਾਂ। ਅਸੀਂ ਇਹਦੇ ਵਾਸਤੇ ਹਰ ਯਤਨ ਕਰਾਂਗੇ ਔਰ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਵਿੱਚ ਸਿੱਖ ਸੰਗਤਾਂ ਇਸ ਗੱਲ ਦਾ ਮੁਜ਼ਾਹਰਾ ਕਰਨ ਲਈ ਇਕੱਠੀਆਂ ਹੋਈਆਂ ਨੇ ਕਿ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮੋਦੀ, ਅੱਜ ਉਹ ਟਰੰਪ ਨਾਲ ਆਪਦੇ ਜਿਹੜੇ ਵਪਾਰਕ ਸਮਝੌਤੇ ਨੇ ਕਰਨ ਆਇਆ ਹੈ। ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਜਾਂ ਦੁਨੀਆ ਨੂੰ ਕਿ ਇਹ ਜਿਹੜਾ ਮੋਦੀ ਰਜੀਮ ਹੈ ਇਹ ਆਪਦੇ ਜਿਹੜੇ ਰਾਜਨੀਤਿਕ ਵਿਰੋਧੀ ਨੇ ਉਸ ਮੁਲਕ ਵਿੱਚ ਉਹਨਾਂ ਨੂੰ ਕਿਸ ਹੱਦ ਤੱਕ ਕਾਰਨਰ ਹੀ ਨਹੀਂ ਕਰ ਰਿਹਾ, ਮਾਰਨ ਤੱਕ ਤੁਲਿਆ ਹੋਇਆ। ਖਾਸ ਕਰਕੇ ਜਦੋਂ ਦਾ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਉੱਪਰ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਸਾਡੇ ਵੀਰਾਂ ਨੂੰ ਸ਼ਹਾਦਤ ਦਾ ਜਾਮ ਪਿਆਇਆ, ਤਾਂ ਉਸ ਦਾ ਰੋਸ ਆ ਜਿਹੜਾ ਅਸੀਂ ਆਪਣੇ ਤੱਕ ਸੀਮਤ ਨਾ ਰਹਿ ਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਬਹੁਤ ਜ਼ਾਲਮ ਹਕੂਮਤ ਆ। ਇਹ ਆਪਦੇ ਵਿਰੋਧੀਆਂ ਨੂੰ ਕਹਿ ਕੇ ਉੱਥੇ ਤਾਂ ਮਾਰਦੇ ਹੀ ਨੇ, ਇਹ ਬਾਹਰ ਵੀ ਮਾਰਨ ਆਏ ਹੋਏ ਨੇ। ਸੋ ਅਸੀਂ ਵੈਸਟਰਨ ਵਰਲਡ ਨੂੰ ਖਾਸ ਕਰਕੇ ਇੱਥੋਂ ਦੇ ਮੀਡੀਆ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਅਸਲੀਅਤ ਨੂੰ ਪਛਾਣਿਆ ਜਾਵੇ ਤੇ ਇਹਨਾਂ ਨਾਲ ਹੋਣ ਵਾਲੇ ਜਿਹੜੇ ਵਪਾਰਕ ਸਮਝੌਤੇ ਨੇ ਉਹਨਾਂ ਨੂੰ ਸਿਰਫ ਵਪਾਰ ਤੱਕ ਮਹਿਦੂਦ ਨਾ ਰਹਿ ਕੇ ਉਹਨਾਂ ਨੂੰ ਮਨੁੱਖੀ ਹੱਕਾਂ, ਮਨੁੱਖੀ ਜ਼ਿੰਦਗੀਆਂ ਦੀਆਂ ਕੀਮਤਾਂ ਤੇ ਵੀ ਵਿਚਾਰਿਆ ਜਾਵੇ। ਸੋ ਇਸ ਕਰਕੇ ਅਸੀਂ ਆਪਦੇ ਮਨਾਂ ਵਿੱਚ ਰੋਹ ਰਹਿ ਕੇ ਇਸ ਧਰਤੀ ਤੇ ਵਾਸ਼ਿੰਗਟਨ ਵਿਖੇ ਦੂਰੋਂ ਚੱਲ ਕੇ ਆਏ ਹਾਂ। ਅਸੀਂ ਆਸ ਕਰਦੇ ਹਾਂ ਕਿ ਦੁਨੀਆ ਇਹਨਾਂ ਦੀ ਅਸਲੀਅਤ ਨੂੰ ਪਛਾਣੇ ਤੇ ਇਹਨਾਂ ਨੂੰ ਇਹਨਾਂ ਦਾ ਬਣਦਾ ਜਿਹੜਾ ਇਹਨਾਂ ਨੂੰ ਇਵਜ਼ਾਨ ਆ ਉਹ ਭੁਗਤਣਾ ਪਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ DC ਵਾਈਟ ਹਾਊਸ ਦੇ ਬਾਹਰ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੀ ਮਿਲਣੀ ਆ, ਜਿਹੜੀ ਦੁਨੀਆ ਦੀ ਡੈਮੋਕ੍ਰੇਸੀ ਹੈ, ਰੀਅਲ ਡੈਮੋਕ੍ਰੇਸੀ ਅਮਰੀਕਾ ਦੇ ਵਿੱਚ ਡੋਨਲਡ ਜੇ ਟਰੰਪ, ਉਹਨਾਂ ਨਾਲ ਅੱਜ ਮੀਟਿੰਗ ਆ। ਅੱਜ ਜਿਹੜੀ ਸਿੱਖ ਕੌਮ ਆ, ਬਾਕੀ ਹੋਰ ਮਾਈਨੋਰਟੀਜ਼ ਜਿਹੜੀਆਂ ਨੇ ਲੋਕਾਂ ਨੂੰ ਜਿਹੜੇ ਕਿ ਇੰਡੀਅਨ ਸਟੇਟ ਦਾ ਜਿਹੜਾ ਬ੍ਰਹਿਮਨਿਕਲ ਸਿਸਟਮ ਆ ਜਿਹਨੂੰ ਮੋਦੀ ਰੈਪਰੈਜ਼ੈਂਟ ਕਰਦੇ ਨੇ, ਉਹ ਇੱਥੇ ਆਏ ਹੋਏ ਨੇ, ਜਿਹਦੇ ਵਿੱਚ ਉਹਨਾਂ ਨੇ ਇੱਥੇ ਜਿਹੜੀ
ਅਮਰੀਕਨ ਗਵਰਨਮੈਂਟ ਆ ਉਹਦੇ ਨਾਲ ਇੰਡੀਆ ਦਾ ਕੇਸ ਪਲੀਡ ਕਰਨਾ ਆ ਤੇ ਸਿੱਖ ਆਪਣਾ ਕੇਸ ਦੱਸਣ ਆਏ ਨੇ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਮਾਈਨੋਰਿਟੀਜ਼ ਨੂੰ, ਖਾਸ ਕਰਕੇ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਦਲਿਤਾਂ ਨੂੰ ਇੰਡੀਆ 'ਚ ਹੀ ਨਹੀਂ ਮਾਰ ਰਹੇ ਬਲਕਿ ਬਾਹਰਲੇ ਦੇਸ਼ਾਂ 'ਚ ਆ ਕੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਅੰਡਰ ਲੋਕਾਂ ਨੂੰ ਆ ਕੇ ਮਾਰ ਰਹੇ ਨੇ। ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਜੰਗ ਆ ਉਹ ਹੁਣ ਜਿਹੜੀ ਆ ਉਹ ਬਹੁਤ ਵੱਡੀ ਹੋ ਚੁੱਕੀ ਆ ਤੇ ਇੰਡੀਅਨ ਸਟੇਟ ਜਿਹੜੀ ਹੁਣ ਸਾਨੂੰ ਬਾਹਰਲੇ ਦੇਸ਼ਾਂ 'ਚ ਗੋਲੀਆਂ ਮਾਰ ਕੇ ਖਤਮ ਕਰਨਾ ਚਾਹੁੰਦੀ ਆ। ਅਸੀਂ ਇਹ ਦੱਸਣ ਆਏ ਆ ਕਿ ਜਿਹੜੀ ਆਜ਼ਾਦੀ ਦੀ ਸਿੱਖਾਂ ਦੀ ਲੜਾਈ ਆ ਇਹ ਚੜ੍ਹਦੀ ਕਲਾ 'ਚ ਔਰ ਮਹਾਰਾਜ ਕਿਰਪਾ ਕਰਨਗੇ। ਸਿੱਖ ਜਿਹੜੇ ਆਪਣਾ ਰਾਜ ਭਾਗ ਲੈ ਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਬ੍ਰਾਹਮਣਿਕਲ ਸਿਸਟਮ ਉਹਨੂੰ ਖਤਮ ਕਰਕੇ ਆਮ ਲੋਕਾਂ ਦੀ ਆਜ਼ਾਦੀ ਦਾ ਰਾਹ ਪੱਧਰਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਹਨ ਜੋ ਵਾਈਟ ਹਾਊਸ ਦੇ ਸਾਹਮਣੇ ਵਾਸ਼ਿੰਗਟਨ DC ਵਿਖੇ ਇਕੱਠੇ ਹੋਏ ਹਨ। ਅੱਜ ਹਿੰਦੁਸਤਾਨ ਦਾ ਕਾਤਲ ਪ੍ਰਧਾਨ ਮੰਤਰੀ ਮੋਦੀ, ਜਿਹਦੇ ਕਿ ਹਜ਼ਾਰਾਂ ਸਿੱਖਾਂ ਦੇ ਕਤਲਾਂ ਦਾ ਹੱਥ ਰੰਗੇ ਹੋਏ ਹਨ, ਜਿਹਨੇ ਕਿ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ, ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਵਾਸਤੇ ਵਾਈਟ ਹਾਊਸ ਵਿਖੇ ਆਇਆ ਹੋਇਆ ਹੈ। ਤਾਂ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਨ ਅਤੇ ਉਸ ਨੂੰ ਦੱਸ ਰਹੇ ਹਨ ਕਿ ਸਿੱਖ ਜੋ ਹਨ ਉਹ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੇ, ਤੇਰੇ ਨਾਲ ਨਹੀਂ ਰਹਿਣਗੇ। ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਜੋ ਤੁਸੀਂ ਕੋਲੋਨਾਈਜ਼ ਕੀਤਾ ਹੋਇਆ ਹੈ, ਜੋ ਦੱਬਿਆ ਹੋਇਆ ਹੈ, ਉਹ ਤੁਹਾਡੇ ਕੋਲੋਂ ਲੈਣਾ ਹੈ। ਤੂੰ ਟਰਾਂਸਨੈਸ਼ਨਲ ਰਿਪਰੈਸ਼ਨ ਅਧੀਨ ਕਿੰਨੇ ਸਿੱਖਾਂ ਦਾ ਕਤਲ ਕਰ ਚੁੱਕਾ ਹਾਂ। ਤੇਰੀ ਜੋ ਟੈਰਰਿਸਟ ਮੁਖੜਾ ਹੈ ਉਹ ਵਾਸ਼ਿੰਗਟਨ DC ਵਾਲਿਆਂ ਨੇ, FBI ਵਾਲਿਆਂ ਨੇ ਉਹ ਸੰਸਾਰ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਤੂੰ ਅਸਲ ਦੇ ਵਿੱਚ ਟੈਰਰਿਸਟ ਮੋਦੀ ਤੂੰ ਹੈ। ਸਿੱਖ ਜੋ ਹਨ ਉਹ ਸ਼ਾਂਤੀਵਾਦੀ ਹਨ। ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹਿੰਦੁਸਤਾਨ ਤੋਂ ਆਜ਼ਾਦ ਕਰਵਾਉਣਗੇ ਬਹੁਤ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਅੱਜ ਵਾਸ਼ਿੰਗਟਨ DC, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚਿਆ ਹੈ ਤੇ ਸਿੱਖ ਆਪਣਾ ਰੋਸ ਪ੍ਰਗਟ ਕਰਨ ਲਈ ਇੱਥੇ ਵਾਸ਼ਿੰਗਟਨ DC ਪਹੁੰਚੇ ਹਨ। ਜੋ ਇਹ ਮੇਰੇ ਹੱਥ ਵਿੱਚ ਬੈਨਰ ਫੜਿਆ ਹੋਇਆ ਹੈ, ਇਹ ਤੇ ਆਪ ਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਸ਼ੋਅ ਕਰ ਰਹੇ ਇਹ ਗੱਲ ਵੀ ਇੰਡੀਆ ਜਿਹੜਾ ਹੈ ਉਹ ਸਾਨੂੰ ਟੈਰਰਿਸਟ ਕਹਿ ਕੇ ਸਾਨੂੰ ਗੋਲੀਆਂ ਦੇ ਨਾਲ ਸਾਡੇ ਲੱਖਾਂ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਹਨ। ਪਰ ਦੂਜੇ ਪਾਸੇ ਅਸੀਂ ਦੱਸਣਾ ਚਾਹੁੰਦੇ ਵੀ ਜਿਹੜੇ ਖਾਲਿਸਤਾਨ ਦੀ ਜਿਹੜੀ ਸਾਡੀ ਮੂਵਮੈਂਟ ਹੈ ਉਹ ਅਸੀਂ ਬਿਲਕੁਲ ਡੈਮੋਕ੍ਰੇਟ ਢੰਗ ਦੇ ਰਹਿ ਕੇ ਲੜ ਰਹੇ ਹਾਂ। ਅਸੀਂ ਕਲਮ ਦੀ ਲੜਾਈ ਲੜ ਰਹੇ ਹਾਂ ਹੁਣ ਰੈਫਰੈਂਡਮ ਦੇ ਸੰਬੰਧੀ। ਸੋ ਅਸੀਂ ਇਹੀ ਦੁਨੀਆ ਦੱਸਣਾ ਚਾਹੁੰਦੇ ਆ ਵੀ ਇੰਡੀਆ ਕਿੱਦਾਂ ਸਾਡੇ ਨਾਲ ਪੰਜਾਬ ਵਿੱਚ ਸਾਨੂੰ ਟੈਰਰਿਸਟ ਕਹਿ ਕੇ ਉਹ ਖਤਮ ਕਰ ਰਿਹਾ। ਅਸੀਂ ਇਹ ਦੱਸਣਾ ਚਾਹੁੰਦੇ ਵੀ ਇੰਡੀਆ ਜਿਹੜਾ ਉਹ ਟੈਰਰਿਸਟ ਹੈ। ਜਿਹੜੇ ਪੰਜਾਬੀ ਹੈ, ਜਿਹੜੇ ਸਿੱਖ ਹੈ, ਉਹ ਬਿਲਕੁਲ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਦੁਨੀਆ ਵਿੱਚ ਜਿਉ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਹਰ ਇੱਕ ਪੰਜਾਬ ਦੇ ਵਿੱਚ ਕੋਈ ਵੀ ਭਾਈਚਾਰਾ, ਚਾਹੇ ਹਿੰਦੂ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਮੁਸਲਮਾਨ ਹੈ, ਸਾਰੇ ਆਪਣੇ ਬਹੁਤ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰੇ। ਅਸੀਂ ਬੇਗਮਪੁਰਾ ਰਾਜ ਜੋ ਭਗਤ ਰਵਿਦਾਸ ਜੀ ਨੇ ਕਿਹਾ ਹੈ, ਹਲੀਮੀ ਰਾਜ ਜੋ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਕੇ ਗਏ, ਉਸ ਰਾਜ ਵਾਸਤੇ ਅਸੀਂ ਕਲਮ ਦੀ ਲੜਾਈ ਇਸ ਟਾਈਮ ਲੜ ਰਹੇ ਹਾਂ। ਤੇ ਇਸੇ ਲਈ ਅੱਜ ਅਸੀਂ ਇਹਨਾਂ ਦੱਸਣ ਵੀ ਇਹੀ ਆਏ ਹਾਂ ਕਿ ਅਸੀਂ ਇੱਕ ਫਰੀडम ਵਾਸਤੇ ਜੋ ਲੜ ਰਹੇ, ਇੱਕ ਲੋਕਤੰਤਰਕ ਢੰਗ ਦੇ ਵਿੱਚ ਰਹਿ ਕੇ ਸਾਰੀਆਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਆਪਣੇ ਦੱਸ ਰਹੇ ਹਾਂ। ਤੇ TV 84 ਦਾ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ, ਕਿਉਂਕਿ ਹਮੇਸ਼ਾ ਹੀ ਸਾਡੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਹਨ, ਕੋਈ ਵੀ ਪ੍ਰੋਗਰਾਮ ਹੁੰਦਾ ਹੈ, ਹਮੇਸ਼ਾ ਸਾਡੀ ਆਵਾਜ਼ ਨੂੰ ਇਹ ਵਰਲਡ ਵਾਈਡ ਪਹੁੰਚਾਉਂਦੇ ਹਨ। ਸੋ ਮੈਂ ਆਪਣੇ ਵੱਲੋਂ ਇਹਨਾਂ ਦੇ ਅਦਾਰੇ ਦਾ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ DC ਦੇ ਵਿੱਚ ਵਾਈਟ ਹਾਊਸ ਦੇ ਮੂਹਰੇ ਖੜੇ ਆ। ਪ੍ਰੋਟੈਸਟ ਚੱਲ ਰਿਹਾ। ਮੋਦੀ ਆਇਆ ਹੋਇਆ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਤੇ ਕਾਰਨਾਮੇ ਜੋ ਹੈ ਪੰਥ ਦੋਖੀ ਸਾਰੇ ਸੰਸਾਰ ਤੇ ਜੱਗ ਤੇ ਜ਼ਾਹਰ ਹੋ ਚੁੱਕੇ ਨੇ। ਅਮਰੀਕਾ ਦੀ ਧਰਤੀ ਤੇ ਅੱਜ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ DC ਦੇ ਵਿੱਚ। ਅਸੀਂ ਕੌਮ ਨੂੰ ਅਕਸਰ ਹੀ ਇਹ ਸੰਦੇਸ਼ ਦਿੰਦੇ ਰਹਿੰਦੇ ਹਾਂ ਵਰਲਡ ਸਿੱਖ ਪਾਰਲੀਮੈਂਟ ਦੇ ਪਲੇਟਫਾਰਮ ਤੋਂ ਕਿ ਵੀ ਕੌਮ ਦਾ ਇੱਕ ਗੁਲਾਮੀ ਸਿਰ ਪਈ ਹੋਈ ਆ, ਉਹਨੂੰ ਗਲੋਂ ਲਾਉਣ ਲਈ ਇੱਕੋ ਇੱਕ ਹੱਲ ਹੈ, ਉਹ ਹੈ ਖਾਲਿਸਤਾਨ। ਸੋ 5 ਨਾਅਰੇ ਲਾ ਕੇ ਇਹ ਸੰਦੇਸ਼ ਫਿਰ ਦ੍ਰਿੜ ਕਰਾਂਗੇ ਜੀ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਖੜੌਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮੇਰਾ ਸਰਦਾਰ ਇੰਦਰਜੀਤ ਸਿੰਘ, ਅਕਾਲੀ ਦਲ ਅੰਮ੍ਰਿਤਸਰ। ਅਸੀਂ ਅੱਜ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ। ਇਹ ਕੋਈ ਨਵਾਂ ਕੰਮ ਨਹੀਂ ਸਿੱਖਾਂ ਵਾਸਤੇ, ਪਿਛਲੇ 40 ਸਾਲ ਤੋਂ ਇਹ ਸਟਰਗਲ ਹੈ। ਇਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ। ਸਭ ਤੋਂ ਵੱਡੀ ਸੰਤੁਸ਼ਟੀ ਇਹ ਆ ਕਿ ਜਿਨ੍ਹਾਂ ਕੋਲ ਸਟੇਟ ਹੈ ਉਹ ਵੀ ਇੱਥੇ ਕਾਊਂਟਰ ਵੈਲਕਮ ਕਰ ਰਹੇ ਨੇ, ਸਾਡੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਨੇ। ਪਰ ਸਾਡੀ ਗਿਣਤੀ ਉਹਨਾਂ ਨਾਲੋਂ 4 ਗੁਣਾ ਜ਼ਿਆਦਾ ਆ ਜਿਹੜੇ ਸਟੇਟਲੈਸ ਸਿੱਖ ਨੇ। ਇਹ ਸਾਨੂੰ ਬਹੁਤ ਵੱਡੀ ਸੰਤੁਸ਼ਟੀ ਆ ਕਿ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਜਾਣਾ, ਖਾਲਿਸਤਾਨ ਦਾ ਜਾਣਾ, ਆਜ਼ਾਦੀ ਦਾ ਜਾਣਾ। ਮੋਦੀ ਨੂੰ ਇਸ ਧਰਤੀ ਤੇ ਕੋਈ ਵੈਲਕਮ ਨਹੀਂ ਹੈਗਾ। ਮੋਦੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਇਸ ਬੰਦੇ ਨੇ, ਇਹਦੀ ਜੁੰਡਲੀ ਨੇ, ਅਮਿਤ ਸ਼ਾਹ, ਅਜੀਤ ਡਾਵਲ, ਸੁਮਿਤ ਗੋਇਲ, ਇਹ ਸਾਰੀ ਜੁੰਡਲੀ ਨੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਸ਼ਹੀਦ ਕੀਤਾ। ਜਿੱਥੇ 40 ਸਾਲ ਭਾਰਤ ਦੇਸ਼ ਨੇ ਸਿੱਖਾਂ ਨੂੰ ਬਦਨਾਮ ਕੀਤਾ ਕਿ ਇਹ ਟੈਰੋਰਿਸਟ ਨੇ, ਮੈਂ ਸਮਝਦਾ ਕਿ ਇਹਨਾਂ ਨੂੰ ਕੈਨੇਡਾ, ਅਮਰੀਕਾ ਨੇ ਦੁਨੀਆ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਕਿ ਅਸਲ ਟੈਰੋਰਿਸਟ ਜਿਹੜਾ ਭਾਰਤ ਦਾ ਮੁਲਕ ਹੈ। ਸੋ ਮੈਂ ਸਮਝਦਾ ਕਿ ਜਿਹੜਾ ਖਾਲਿਸਤਾਨ ਦੇਸ਼ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਬਣਨ ਜਾ ਰਿਹਾ ਹੈ, ਜਿਹੜਾ ਕਿ ਇੱਕ ਮਾਡਲ ਦਾ ਦੇਸ਼ ਹੋਵੇਗਾ ਜਿਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇੱਥੇ ਮੈਂ ਸਮਝਦਾ ਕਿ ਭਾਰਤ ਦੇ ਹਿੰਦੂ ਜਿੱਥੇ ਇਹ ਗੱਲ ਦੀ ਵਕਾਲਤ ਕਰਦੇ ਆ ਕਿ ਹਿੰਦੂ ਬੰਗਲਾਦੇਸ਼ ਵਿੱਚ ਸੁਰੱਖਿਅਤ ਨਹੀਂ, ਜਦੋਂ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਸਟੈਬਲਿਸ਼ ਹੋ ਗਿਆ ਉਸ ਵੇਲੇ ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ, ਚਾਹੇ ਉਹ ਬੰਗਲਾਦੇਸ਼ ਦੇ ਹਿੰਦੂ ਨੇ, ਪਾਕਿਸਤਾਨ ਦੇ ਨੇ, ਇੰਡੀਆ ਦੇ ਹਿੰਦੂ ਨੇ, ਉਹ ਉਹਦੇ ਸੁਰੱਖਿਅਤ ਰਹਿਣਗੀਆਂ ਘੱਟ ਗਿਣਤੀ ਕੌਮਾਂ। ਜਦੋਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਦੇਸ਼ ਖਾਲਿਸਤਾਨ ਸਟੈਬਲਿਸ਼ ਹੋਊਗਾ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਵੀ ਜਾਇਆ ਨਹੀਂ ਜਾਊਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਈਟ ਹਾਊਸ ਦੇ ਸਾਹਮਣੇ ਖੜੇ ਹਾਂ, ਅੱਜ ਪ੍ਰੋਟੈਸਟ ਕਰ ਰਹੇ ਹਾਂ। ਫਰਵਰੀ ਮਹੀਨੇ ਦੀ 13 ਤਰੀਕ ਆ, ਥਰਸਡੇ ਵੀਰਵਾਰ ਦਾ ਦਿਨ ਆ, ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਜਿਹੜਾ ਆ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰ ਰਿਹਾ ਆ। ਕਾਰਨ ਕਈ ਸਾਰੇ ਆ। ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਕਿਲਿੰਗ ਹੋਈਆਂ ਡਾਇਸਪੋਰਾ ਦੇ ਵਿੱਚ ਸਿੱਖ ਖਾਲਿਸਤਾਨੀ ਆਗੂਆਂ ਦੀਆਂ, ਪਲਾਟ ਵੀ ਰਚੇ ਗਏ ਆ। ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਬੰਦਾ ਚੈੱਕ ਰਿਪਬਲਿਕਨ ਕੰਟਰੀ ਤੋਂ ਫੜ ਕੇ ਨਿਖਿਲ ਗੁਪਤਾ ਲਿਆਂਦਾ, ਉਹਨੇ ਨਾਂ ਲਿਆ ਵਿਕਾਸ ਯਾਦਵ ਦਾ, ਜਿਹੜਾ ਰਾਓ ਦਾ ਅਧਿਕਾਰੀ ਸੀ। ਵਿਕਾਸ ਯਾਦਵ ਦੇ ਪਿੱਛੇ ਸੁਮੰਤ ਗੋਇਲ, ਅਜੀਤ ਡੋਵਲ, ਤੇ ਅਜੀਤ ਡੋਵਲ ਦੇ ਪਿੱਛੇ ਜਿਹੜਾ ਸੀ ਉਹ ਅਮਿਤ ਸ਼ਾਹ, ਜਿਹੜਾ ਕੈਨੇਡੀਅਨ ਏਜੰਸੀਆਂ ਨੇ ਨਾਂ ਲਿਆ ਆ। ਤੇ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ ਦੇ ਕੈਨੇਡੀਅਨ ਦੇ ਵਿੱਚ ਖੜ ਕੇ ਗੱਲ ਕਹੀ ਆ ਕਿ ਭਾਰਤੀ ਹਕੂਮਤ ਦਾ ਹੱਥ ਜਿਹੜਾ ਉਹਨਾਂ ਕਿਲਿੰਗ ਦੇ ਵਿੱਚ ਹੈਗਾ ਆ। ਸੋ ਵਾਈਟ ਹਾਊਸ ਦੇ ਵਿੱਚੋਂ ਵੀ ਪ੍ਰੈਸ ਕਾਨਫਰੰਸਾਂ ਹੋਈਆਂ। ਅੱਜ ਅਸੀਂ ਖੜੇ ਆ ਕਿ ਇਹ ਕਾਤਲ ਜਿਹੜਾ ਪ੍ਰਾਈਮ ਮਿਨਿਸਟਰ ਭਾਰਤੀ, ਉਹ ਵਾਈਟ ਹਾਊਸ ਦੇ ਵਿੱਚ ਆਇਆ ਆ। ਜਿਸ ਬੰਦੇ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਸਿੱਖ ਖਾਲਿਸਤਾਨੀ ਆਗੂ ਜਿਹੜੇ ਅਮਰੀਕਨ ਸਿਟੀਜ਼ਨ ਆ, ਜਿਹੜੇ ਦੇਸ਼ ਪੰਜਾਬ ਦੀ ਲੜਾਈ ਲੜ ਰਹੇ ਆ, ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਉਣ ਦੀ, ਉਸ ਗੱਲ ਨੂੰ ਲੈ ਕੇ ਭਾਰਤ ਦੇ ਜਿੰਨੇ ਵੀ ਇੱਥੇ ਆਉਂਦੇ ਆ, ਭਾਵੇਂ ਵਿਦੇਸ਼ ਮੰਤਰੀ ਆਵੇ, ਕੋਈ ਆਵੇ, ਪ੍ਰੋਟੈਸਟ ਹੁੰਦਾ। ਅੱਜ ਭਾਰਤੀ ਪ੍ਰਾਈਮ ਮਿਨਿਸਟਰ ਆਇਆ ਤਾਂ ਅਮਰੀਕਾ ਦੀਆਂ ਜਿਹੜੀਆਂ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਸਥਾਵਾਂ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ, ਸਾਰੀਆਂ ਸੰਸਥਾਵਾਂ ਰਲ ਕੇ ਪ੍ਰੋਟੈਸਟ ਕਰ ਰਹੀਆਂ ਆ ਤਾਂ ਕਿ ਇਹ ਕੇਸ ਬਿਲਡ ਕੀਤਾ ਜਾਵੇ ਕਿ ਪੰਜਾਬ ਦੀਆਂ ਪ੍ਰੋਬਲਮਾਂ ਦਾ ਹੱਲ ਇੱਕੋ ਹੀ ਇੱਕ ਆ, ਖਾਲਿਸਤਾਨ। ਤੇ ਜੇ ਆਪਣੀਆਂ ਪੀੜ੍ਹੀਆਂ, ਜਵਾਨੀ ਨੂੰ ਬਚਾਉਣਾ ਆ, ਆਉਣ ਵਾਲੀਆਂ ਜਨਰੇਸ਼ਨਾਂ ਨੂੰ ਮਹਿਫੂਜ਼ ਕਰਨਾ, ਹੋਰ ਤੁਸੀਂ ਕਿੰਨੇ ਕਮਰੇ ਸ਼ਹੀਦ ਕਰਾਉਣੇ ਆ। ਤੇ ਦਿੱਲੀ ਦੀ ਧਰਤੀ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, 700 ਤੋਂ ਵੱਧ ਕਿਸਾਨ ਜਿਨ੍ਹਾਂ ਦੀ ਡੈਥ ਹੋਈ ਆ, ਉਹ ਕਰਵਾ ਕੇ ਅਸੀਂ ਵਾਪਸ ਆਉਣੇ ਆ। ਸਾਡੀਆਂ ਸਿੱਖ ਖਾਲਿਸਤਾਨੀ ਆਗੂਆਂ ਦੀਆਂ ਸ਼ਹਾਦਤਾਂ ਹੋ ਰਹੀਆਂ। ਸ਼ਹਾਦਤਾਂ ਤੋਂ ਪੰਥ ਡਰਦਾ ਨਹੀਂ ਆ, ਪੈਨਿਕ ਵੀ ਹੋਣ ਦੀ ਲੋੜ ਨਹੀਂ। ਪਰ ਸਮੇਂ-ਸਮੇਂ ਤੇ ਜਦੋਂ ਇਹ ਕਾਤਲ ਇੱਥੇ ਆਉਂਦੇ ਆ, ਆਪਣਾ ਫਰਜ਼ ਪਛਾਣੀਏ। ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਜਥੇਬੰਦੀਆਂ ਮੋਰਚਾ ਸੰਭਾਲ ਕੇ ਬੈਠੇ ਹੋਏ ਆ। ਵਿਦੇਸ਼ਾਂ ਵਿੱਚ ਵੀ ਸੰਘਰਸ਼ ਲੜਿਆ ਜਾ ਰਿਹਾ। ਖਾਲਿਸਤਾਨ ਬਣ ਕੇ ਰਹਿਣਾ ਆ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਮੈਂ ਸਾਰੀ ਆਪਣੀ ਸੰਗਤਾਂ ਨੂੰ ਬੜੀ ਖੁਸ਼ੀ ਵਧਾਉਂਦਾ ਜੀ, ਤੁਸੀਂ ਆਏ ਆ। ਆਪਾਂ
ਅਸਾਂ ਵਾਸ਼ਿੰਗਟਨ ਡੀਸੀ ਲੋਕ ਆਏ ਆ ਮੋਦੀ ਦੇ ਪ੍ਰੋਟੈਸਟ ਕਰਨ ਲਈ, ਜਿਹੜਾ ਹਿੰਦੂ ਟੈਰਰਿਜ਼ਮ ਚਲਾ ਰਿਹਾ ਵੇ, ਪੂਰੇ ਇੰਡੀਆ ਅੰਦਰ ਟੈਰਰਿਜ਼ਮ ਚਲਾ ਰਿਹਾ, ਜਿਹੜਾ ਪੂਰਾ ਕਿਲਰ ਹੈਗਾ। ਸਾਡਾ ਹੱਕ ਹੈਗਾ, ਅਸੀਂ ਕੋਈ ਚੀਜ਼ ਨਵੀਂ ਨਹੀਂ ਮੰਗ ਰਹੇ। ਖਾਲਿਸਤਾਨ ਸਾਡਾ ਹੈਗਾ, ਜਿਹੜਾ ਸਾਡਾ ਰਾਜ ਹੈ, ਖਾਲਸਾ ਰਾਜ ਹੈ। ਅਸੀਂ ਕੋਈ ਉਹਦੇ ਕੋਲ ਨਵੀਂ ਚੀਜ਼ ਮੰਗ ਰਿਹਾ ਤਾਂ ਦੱਸੋ। ਸਾਡਾ ਹੱਕ ਸਾਡੇ ਕੋਲ ਛਿਨਿਆ ਜਾ ਰਿਹਾ ਨਾ। ਸਾਨੂੰ ਇੰਡੀਆ ਅੰਦਰ ਆਪਣੀ ਜਿਹੜਾ ਅੱਜ ਭਾਰਤ ਹੈਗਾ, ਜਿਹੜਾ ਐਕਚੁਅਲ ਸਾਡੇ ਪੰਜਾਬ ਤੋਂ ਅਸੀਂ ਫਰੀडम ਚਾਹੁੰਦੇ, ਜਿਹੜਾ ਸਾਡੇ ਤੋਂ ਉਹਨੇ ਕਬਜ਼ਾ ਕੀਤਾ, ਨਾ ਸਾਨੂੰ ਆਜ਼ਾਦੀ ਹੈ ਸਾਡੀ ਗੱਲ ਰੱਖਣ ਦੀ। ਅਗਰ ਕੋਈ ਸਾਡਾ ਵੀਰ ਭੈਣ ਉੱਥੇ ਗੱਲ ਰੱਖਦਾ ਵੇ ਤਾਂ ਉਹਨੂੰ ਫੜ ਕੇ ਗ੍ਰਿਫਤਾਰ ਕਰ ਲੈਂਦੇ ਇਲੀਗਲੀ, ਜਿਹਦੇ ਵਿੱਚ ਅਸੀਂ ਵੀ ਆਪ ਭੋਗੀ ਹੈਗੇ ਹਾਂ, ਤਦ ਹੀ ਅਸੀਂ ਉੱਥੋਂ ਆਏ ਹਾਂ। ਤੇ ਇਹ ਕੰਟਰੀ ਜਿਹੜੀ ਫਰੀडम ਦੀ ਹੈ, ਸਪੀਚ ਆਫ ਫਰੀडम ਹੈ, ਅਸੀਂ ਉਸ 'ਤੇ ਗੱਲ ਰੱਖਦੇ ਹਾਂ ਜੀ। ਅਸੀਂ ਪੁਰਜ਼ੋਰ ਨਾਲ ਇਹਦਾ ਬਹਿਸ਼ਕਾਰ ਕਰਦੇ ਹਾਂ। ਤਾਂ ਅਸੀਂ ਸਾਰੇ ਨੌਜਵਾਨਾਂ ਸਾਰੇ ਵੀਰਾਂ ਕਹਿੰਦੇ ਬਹੁਤ ਜੋੜ ਕੇ ਲੱਗੋ। ਹੁਣ ਉਹ ਦਿਨ ਦੂਰ ਨਹੀਂ ਜਦ ਸਾਡਾ ਖਾਲਿਸਤਾਨ ਸਾਡੇ ਕੋਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ TV 84 ਦੀ ਜਿੰਨੀ ਵੀ ਸੰਗਤ ਦੇਖ ਰਹੀ ਹੈ, ਸਾਨੂੰ ਸਾਰਿਆਂ ਨੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵਾਸ਼ਿੰਗਟਨ DC ਦੇ ਵਿੱਚ ਨਿਊਯਾਰਕ ਤੋਂ ਸਾਡੀਆਂ ਸੰਗਤਾਂ ਬੱਸਾਂ ਭਰ ਕੇ ਇੱਥੇ ਪਹੁੰਚੀਆਂ ਨੇ ਮੋਦੀ ਦੇ ਲਈ ਮੁਜ਼ਾਹਰਾ ਕਰਨ ਵਾਸਤੇ। ਇਹ ਉਦੋਂ ਤੱਕ ਮੁਜ਼ਾਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਵਾਸ਼ਿੰਗਟਨ DC ਦੀ ਧਰਤੀ ਤੇ ਵਾਈਟ ਹਾਊਸ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਜੋ ਅਮਰੀਕਾ ਦੌਰੇ ਤੇ ਆਇਆ ਹੋਇਆ ਹੈ, ਔਰ 1947 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਬਹੁਤ ਝੂਠੇ ਵਾਅਦੇ ਕੀਤੇ। ਇਹ ਰਸ਼ੀਆ ਦੇ ਨਾਲ ਵੀ ਯਾਰੀ ਦੋਸਤੀ ਰੱਖਦੇ ਰਹੇ, ਅਮਰੀਕਾ ਦੇ ਵੀ ਤਰਲੇ ਮਾਰਦੇ ਰਹੇ। ਪਰ ਇਸ ਵਾਰੀ ਹੁਣ ਜਦੋਂ ਕਿ ਟਰੰਪ ਪ੍ਰੈਜ਼ੀਡੈਂਟ ਬਣ ਗਏ ਨੇ, ਇਹਨਾਂ ਟੈਰਿਫਸ ਦੀ ਗੱਲ ਕੀਤੀ ਹੈ। ਇਹਨਾਂ ਨੇ ਕਿਹਾ ਕਿ ਜਿਹੜੇ ਬ੍ਰਿਕਸ ਕਰੰਸੀ ਬਣਾ ਕੇ ਡਾਲਰ ਨੂੰ ਚੈਲੰਜ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਮੁਲਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਉਸ ਦਬਕੇ ਤੋਂ ਬਾਅਦ ਇੱਥੇ ਆਉਣ ਤੋਂ ਪਹਿਲਾਂ ਮੋਦੀ ਹੁਣੀ ਆਪ ਹੀ 30% ਜਿਹੜੇ ਟੈਰਿਫ ਨੇ ਅਮਰੀਕਨ ਗੁੱਡਸ ਤੇ ਲੱਗਦੇ ਉਹ ਖੁਦ ਹੀ ਘਟਾ ਆਏ ਨੇ। ਅਜੇ ਤਾਂ ਗੱਲ ਹੋਈ ਵੀ ਨਹੀਂ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਅਮਰੀਕਾ ਦੇ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਅੱਜ ਤੱਕ, ਜਾਂ ਇੰਡੋ ਪੈਸੀਫਿਕ ਪਾਲਿਸੀ ਦੀ ਅਸੀਂ ਗੱਲ ਕਰੀਏ ਕਿ ਭਾਰਤ ਨੂੰ ਆਪਣੀ ਇੰਪੋਰਟੈਂਸ ਘਟਦੀ ਨਜ਼ਰ ਆ ਰਹੀ ਆ। ਭਾਰਤ ਦੀਆਂ ਸੰਧੀਆਂ ਈਰਾਨ ਦੇ ਨਾਲ, ਚਾਈਨਾ ਦੇ ਨਾਲ ਔਰ ਰਸ਼ੀਆ ਦੇ ਨਾਲ ਜੋ ਨੇ ਉਹ ਇਹਨੂੰ ਮਹਿੰਗੀਆਂ ਪੈਣਗੀਆਂ। ਔਰ ਹੋ ਸਕਦਾ ਕਿ ਜਿਵੇਂ ਇਹ ਕਹਿੰਦੇ ਨੇ, ਭਾਰਤੀ ਮੀਡੀਆ ਦੇ ਅਕੋਰਡਿੰਗਲੀ ਕਹਿ ਰਹੇ ਨੇ ਕਿ ਜਿਹੜੀ ਬੰਗਲਾਦੇਸ਼ ਦੇ ਵਿੱਚ ਰਜੀਮ ਚੇਂਜ ਹੋਈ ਆ ਉਹਦੇ ਪਿੱਛੇ ਅਮਰੀਕਾ ਦਾ ਹੱਥ ਸੀ। ਔਰ ਹੋ ਸਕਦਾ ਕਿ ਫਿਰ ਭਾਰਤ ਦੇ ਟੋਟੇ ਕਰਾਉਣ ਦੇ ਵਿੱਚ ਵੀ ਅਮਰੀਕਾ ਦਾ ਹੱਥ ਹੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਫਰਵਰੀ 2025 ਨਿਊਯਾਰਕ ਦੀ ਧਰਤੀ ਵਾਸ਼ਿੰਗਟਨ DC ਦੇ ਵਿੱਚ ਜੋ ਮੋਦੀ ਜ਼ਾਲਮ ਆਇਆ, ਜਿਸ ਨੇ ਹਮੇਸ਼ਾ ਹੀ ਸਿੱਖ ਧਰਮ ਤੇ ਅਤੇ ਹੋਰ ਮਿਨੋਰਟੀ ਧਰਮ ਹਨ ਉਹਨਾਂ 'ਤੇ ਬੜਾ ਜ਼ੁਲਮ ਕੀਤਾ, ਉਸ ਦੇ ਸੰਬੰਧ ਦੇ ਵਿੱਚ ਉਸ ਦਾ ਘਿਰਾਓ ਕਰਨ ਦੇ ਲਈ ਸਾਰੀਆਂ ਹੀ ਸਟੇਟਾਂ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖਾਂ ਨੇ ਪਹੁੰਚ ਕੇ ਉਹਦਾ ਵਿਰੋਧ ਕੀਤਾ। ਔਰ ਅਸੀਂ ਦੱਸਦੇ ਹਾਂ ਕਿ ਜੋ ਕੁਝ ਕਰ ਰਹੇ ਹਾਂ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿੰਨਾ ਜ਼ੁਲਮ ਕੌਮ 'ਤੇ ਕਰਦੇ ਆ। ਹੁਣ ਲੰਮਿਆ ਸਮਾਂ ਨਹੀਂ ਚੱਲ ਸਕਣਗੇ, ਗੁਰੂ ਸਾਹਿਬ ਕਿਰਪਾ ਕਰਨ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ ਖਾਲਿਸਤਾਨ ਜਲਦੀ ਤੋਂ ਜਲਦੀ ਹੋਂਦ ਵਿੱਚ ਆਵੇਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ, ਜੋ ਕਿ ਟਰੰਪ ਤੋਂ ਬਾਅਦ ਮੋਦੀ ਉਹਨੂੰ ਪਹਿਲੀ ਵਾਰੀ ਮਿਲਣ ਆ ਰਿਹਾ। ਜਿੰਨੀਆਂ ਵੀ ਸਾਡੇ ਟਰਾਈ ਸਟੇਟ ਦੀਆਂ, ਵਰਜੀਨੀਆ, ਨਿਊਯਾਰਕ ਦੀ, ਪੈਂਸਲਵੇਨੀਆ ਤੋਂ ਸੰਗਤਾਂ ਨੇ ਬੜੀ ਜ਼ੋਰਾਂ ਸ਼ੋਰਾਂ ਨਾਲ ਅੱਜ ਮੁਜ਼ਾਹਰਾ ਕੀਤਾ ਹੈ। ਸਾਡੇ ਆਉਣ ਦਾ ਇੱਕੋ ਇੱਕ ਮਕਸਦ ਹੈ ਕਿ ਟਰੰਪ ਨੇ ਇਹਦੇ ਨਾਲ ਡੀਲ ਕਰਨਾ ਹੈ। ਇੱਕ ਤਾਂ ਬਿਜ਼ਨਸ ਦੀ, ਦੂਜੀ ਹੈਗੀ ਆ ਇਮੀਗ੍ਰੇਸ਼ਨ ਦੀ। ਕਿਉਂਕਿ ਅਸੀਂ ਪਿਛਲੇ ਤਕਰੀਬਨ 38 ਸਾਲ ਤੋਂ ਮੁਜ਼ਾਹਰਾ ਕਰਦੇ ਆ ਰਹੇ ਹਾਂ। ਅਸੀਂ ਆਪਣੀ ਸਟਰੈਂਥ ਇਸ ਕਰਕੇ ਲੈ ਕੇ ਆਏ ਕਿ ਜੋ ਮੋਦੀ ਨੇ ਕੀਤਾ ਸਾਡੇ ਨਾਲ, ਵੀ ਉਹਦੀਆਂ ਡੀਲਾਂ ਨੂੰ ਕੈਂਸਲ ਕੀਤਾ ਜਾਵੇ। ਇਹੀ ਸਾਡੇ ਆਉਣ ਦਾ ਮਕਸਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh!
ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ DC ਵਿਖੇ ਆਏ ਹਾਂ। ਇੱਥੇ ਮੋਦੀ ਜੋ ਭਾਰਤ ਦਾ ਪ੍ਰਾਈਮ ਮਿਨਿਸਟਰ ਹੈ, ਜਿਸ ਦੇ ਹੱਥ ਗਰੀਬਾਂ ਦੇ ਖੂਨ ਨਾਲ, ਮੁਸਲਮਾਨਾਂ ਦੇ ਖੂਨ ਨਾਲ, ਸਿੱਖਾਂ ਦੇ ਖੂਨ ਨਾਲ ਲੱਦੇ ਲਿਬੜੇ ਹੋਏ ਹਨ, ਉਹ ਇੱਥੇ ਆਇਆ ਹੋਇਆ ਹੈ। ਤੇ ਸਾਡੀ ਟਰੰਪ ਸਰਕਾਰ ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ ਰਿਕੁਐਸਟ ਹੈਗੀ ਆ ਕਿ ਇਸ ਜ਼ਾਲਮ ਬੰਦੇ ਨੂੰ ਪਨਿਸ਼ਮੈਂਟ ਦਿੱਤੀ ਜਾਵੇ, ਕਿਉਂਕਿ ਇਸ ਨੇ ਹਰਦੀਪ ਸਿੰਘ ਨਿੱਜਰ ਨੂੰ ਮਰਵਾਇਆ। ਇਹਦਾ ਬਿਲਕੁਲ ਹੱਥ ਹੈ। ਉਸ ਤੋਂ ਬਾਅਦ ਸਰਦਾਰ ਗੁਰਪੰਤ ਸਿੰਘ ਪੰਨੂ, ਉਹਨਾਂ ਨੂੰ ਮਰਵਾਉਣ ਦੇ ਵਿੱਚ ਉਹਨਾਂ ਨੇ ਪਲਾਟ ਕੀਤਾ। ਇਹ ਕ੍ਰਿਮੀਨਲ ਬੰਦੇ ਹੈ, ਇਹਨਾਂ ਨਾਲ ਕੋਈ ਵੀ ਬਿਜ਼ਨਸ, ਕਿਸੇ ਤਰ੍ਹਾਂ ਦੀ ਕੋਈ ਡੀਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਵਿੱਚ ਲੱਖਾਂ ਹੀ ਲੋਕ ਇਹਨਾਂ ਬੰਦਿਆਂ ਨੇ ਮਾਰੇ ਹਨ, ਇਹਨਾਂ ਦੇ ਹੱਥ ਰੰਗੇ ਹੋਏ ਹਨ। ਔਰ ਇਸ ਕਰਕੇ ਰਿਕੁਐਸਟ ਹੈਗੀ ਇੱਥੋਂ ਦੀ ਸਰਕਾਰ ਨੂੰ ਕਿ ਇਹਨਾਂ ਦੇ ਟੋਟਲੀ ਬੈਨ ਲਾਇਆ ਜਾਏ, ਇਹੋ ਜਿਹੇ ਕਰਪਟ ਬੰਦਿਆਂ ਨੂੰ ਇੱਥੇ ਨਾ ਲਿਆਂਦਾ ਜਾਵੇ। ਸਿੱਖਾਂ ਦਾ ਜੋ ਰਾਜ ਹੈ, ਖਾਲਿਸਤਾਨ, ਉਹ ਸਿੱਖਾਂ ਨੂੰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਵਾਈਟ ਹਾਊਸ ਦੇ ਸਾਹਮਣੇ 84 TV ਨੇ ਕਵਰ ਕੀਤਾ ਆ, ਜਿਹੜਾ ਕਿ ਅੱਗੇ ਵੀ ਸਦਾ ਕਵਰ ਕਰਦੇ ਆ। ਇੱਥੇ ਮੋਦੀ ਅੱਜ ਆਇਆ ਹੋਇਆ ਤੇ ਮੋਦੀ ਨੂੰ ਨੋ ਵੈਲਕਮ ਕਰਨ ਲਈ ਅਸੀਂ ਇੱਥੇ ਆਏ ਹੋਏ ਆ। ਸਿੱਖ ਕੌਮ ਇੱਥੇ ਆਈ ਹੋਈ ਆ। ਇਹ ਖਾਲਿਸਤਾਨ ਦੀ ਲੜਾਈ ਜਿਹੜੀ ਲੜ ਰਹੇ ਆ, ਸਿੱਖ ਲੜ ਰਹੇ ਆ, ਤੇ ਮੋਦੀ ਕਾਤਲ ਨੂੰ ਗੋ ਬੈਕ ਜਾਣ ਦੀ, ਵਾਪਸ ਜਾਣ ਦੀ ਕਹਿ ਰਹੇ ਹਾਂ ਕਿ ਮੋਦੀ ਗੋ ਬੈਕ, ਯੂ ਆਰ ਨਾਟ ਵੈਲਕਮ ਇਨ ਯੂਨਾਈਟਿਡ ਸਟੇਟਸ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ 84 TV ਦਾ, ਜਿਹੜੇ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਆ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਵਰ ਕਰਦੇ ਆ। ਤੇ ਮੇਰੇ ਵੱਲੋਂ ਜਿਹੜੇ ਸੁਣਨ ਵਾਲੇ ਆ, ਵੀਰ ਭਰਾ, ਭੈਣ, ਬਜ਼ੁਰਗ, ਬੱਚੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪਣਾ ਇਹ ਕੌਮ ਦਾ ਕੰਮ ਆ ਸਿੰਘੋ, ਖਾਲਿਸਤਾਨ ਲਈ ਲੜੋ, ਖਾਲਿਸਤਾਨ ਲਈ ਲਿਖੋ, ਖਾਲਿਸਤਾਨ ਲਈ ਤੁਰੋ, ਖਾਲਿਸਤਾਨ ਲਈ ਸਾਰੇ ਕਾਰਜ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਦਾ TV 84 ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਕਿ ਪੰਥਕ ਮੁੱਦਿਆਂ ਤੇ ਹਰ ਜਿਹੜਾ ਇਸ਼ੂ ਹੈ ਸਿੱਖਾਂ ਦੇ ਮੁਤਲਕ ਔਰ ਹੱਕ ਸੱਚ ਦੇ ਇਨਸਾਫ ਦੇ ਮੁਤਲਕ ਉਹਨੂੰ ਹਮੇਸ਼ਾ ਹੀ ਰਿਕਾਰਡ ਕਰਦੇ ਔਰ ਦੁਨੀਆ ਵਿੱਚ ਜਿਹੜਾ ਹੈ ਹੱਕ ਸੱਚ ਇਨਸਾਫ ਦੀ ਆਵਾਜ਼ ਉਜਾਗਰ ਕਰਦੇ ਹੋ। ਅੱਜ ਆਪ ਤੋਂ TV 84 ਜਿਹੜਾ ਹੈ ਉਹ ਮੋਦੀ ਬੁੱਚੜ ਜੋ ਟਰੰਪ ਨੂੰ ਮਿਲਣ ਵਾਸਤੇ ਇੱਥੇ ਵਾਈਟ ਹਾਊਸ ਦੇ ਅੱਗੇ ਆਇਆ ਹੋਇਆ ਹੈ ਔਰ ਸਮੁੱਚੀਆਂ ਅਮਰੀਕਾ ਦੀਆਂ, ਨਾਰਥ ਅਮਰੀਕਾ ਦੀਆਂ ਜਥੇਬੰਦੀਆਂ ਨੇ ਉਹਦੇ ਖਿਲਾਫ, ਜੋ ਕਿ ਉਹ ਇੰਟਰਨੈਸ਼ਨਲ ਟਰਾਂਸਨੈਸ਼ਨਲ ਰਿਪਰੈਸ਼ਨ, ਜਿਹਦੇ ਥੱਲੇ ਉਹਨਾਂ ਨੇ ਭਾਈ ਪਰਮਜੀਤ ਪੰਜਵਾਲ ਨੂੰ 6 ਮਈ 2023 ਨੂੰ ਔਰ 15 ਜੂਨ 2023 ਨੂੰ ਅਵਤਾਰ ਸਿੰਘ ਖੱਡਾ ਨੂੰ ਸਲੋ ਪੁਆਇਜ਼ਨਿੰਗ ਦੁਆਰਾ UK ਵਿੱਚ ਔਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਹੈ ਉਹ ਸਰੀ ਕੈਨੇਡਾ ਵਿੱਚ ਕਤਲ ਕਰਾਇਆ ਹੈ। ਉਹਦੇ ਵਿੱਚ ਜੋ ਟਰੂਡੋ ਨੇ ਜੋ 18 ਸਤੰਬਰ ਨੂੰ ਜੋ ਆਪਣੀ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਸੀ ਔਰ ਸਾਬਤ ਕੀਤਾ ਉਸਨੇ ਕਿ ਇਹ ਜਿਹੜਾ ਕ੍ਰਾਈਮ ਹੈ ਉਹ ਹਿੰਦੁਸਤਾਨ ਦੀਆਂ ਗਵਰਨਮੈਂਟ ਇੰਟੈਲੀਜੈਂਸ ਏਜੰਸੀਆਂ, ਮੋਦੀ, ਅਜੀਤ ਡਾਵਲ ਔਰ ਉਹਨਾਂ ਦੇ ਕਰਿੰਦੇ ਜਿਹੜੇ ਉਹ ਕਰ ਰਹੇ ਨੇ।
ਉਹ ਸਾਬਤ ਵੀ ਹੋ ਚੁੱਕਾ ਹੈ, ਜੋ ਕਿ ਉਹਨਾਂ ਨੇ ਭਾਈ ਗੁਰਪਤਵੰਤ ਸਿੰਘ ਪੁਲਾਟ ਮੋਲਡਰ ਜੋ ਸ਼ੁਰੂ ਕੀਤਾ ਸੀ, ਉਹਦੇ ਲਈ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਨਿਕਲ ਗੁਪਤੇ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਹੋਇਆ ਹੈ। ਔਰ ਅੱਜ ਜੋ ਟਰੰਪ ਨੇ ਉਹ ਦੱਸ ਦਿੱਤਾ ਹੈ ਕਿ ਜੋ ਵੀ ਹਿੰਦੁਸਤਾਨ ਜਾਂ ਕੋਈ ਵੀ ਦੁਨੀਆ ਦਾ ਦੇਸ਼ ਇੱਥੇ ਅਮਰੀਕਾ ਦੇ ਸ਼ਹਿਰੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਵੇਗਾ, ਉਸ ਨੂੰ ਉਸ ਦੀ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇਗੀ। ਅੱਜ ਮੋਦੀ ਨੂੰ ਇੱਥੇ ਸਮੁੱਚੀਆਂ ਜਥੇਬੰਦੀਆਂ ਨੇ ਇਹ ਦੱਸ ਦਿੱਤਾ ਹੈ ਔਰ ਟਰੰਪ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਦੇ ਨਾਲ ਇਹ ਗੱਲ ਕਰੇ ਜੋ ਹਿੰਦੁਸਤਾਨ ਵਿੱਚ ਔਰ ਦੁਨੀਆ ਭਰ ਵਿੱਚੋਂ ਸਿੱਖਾਂ ਦਾ ਕਤਲ ਕਰ ਰਿਹਾ ਹੈ। ਔਰ ਸਿੱਖ ਜਿਹੜੇ ਹਨ ਉਹ 1947 ਤੋਂ ਬਾਅਦ ਆਪਣਾ ਖੁੱਸਿਆ ਰਾਜ ਖਾਲਿਸਤਾਨ ਜਿਹੜਾ ਆ ਉਹ ਲੈਣ ਲਈ ਸੰਘਰਸ਼ ਕਰ ਰਹੇ ਹਨ। ਜੋ ਇਹਨਾਂ ਨੇ 1947 ਤੋਂ ਬਾਅਦ ਅਕਤੂਬਰ 10 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਔਰ ਜਦੋਂ ਸਿੱਖਾਂ ਨੇ ਪੰਜਾਬੀ ਬੋਲਣੀ ਆਪਣੀ ਪੰਜਾਬੀ ਭਾਸ਼ਾ ਲਾਗੂ ਕਰਾਉਣ ਵਾਸਤੇ ਪੰਜਾਬੀ ਸੂਬੇ ਦੀ ਡਿਮਾਂਡ ਕੀਤੀ ਔਰ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ, ਸੈਂਕੜੇ ਸਿੱਖ ਮਾਰ ਦਿੱਤੇ ਗਏ ਔਰ ਪੰਜਾਬ ਨੂੰ ਤੋੜ ਕੇ ਹਿਮਾਚਲ ਔਰ ਹਰਿਆਣਾ ਜਿਹੜੇ ਆ ਉਹ ਵੱਖਰੀਆਂ ਸਟੇਟਾਂ ਬਣਾ ਦਿੱਤੀਆਂ ਗਈਆਂ। 1984 'ਚ ਇਹਨਾਂ ਨੇ ਅਟੈਕ ਕਰਕੇ ਹਿੰਦੁਸਤਾਨ ਦੀਆਂ ਫੋਰਸਸ ਨੇ ਸਾਡਾ ਅਕਾਲ ਤਖਤ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ ਔਰ 26 ਜਨਵਰੀ 1986 ਨੂੰ ਸਿੱਖਾਂ ਨੇ ਸਰਬੱਤ ਖਾਲਸਾ ਕਰਕੇ ਜੋ ਪੰਥਕ ਕਮੇਟੀ ਬਣਾਈ, ਉਸ ਨੇ ਡੈਕਲੇਰੇਸ਼ਨ ਆਫ ਖਾਲਿਸਤਾਨ 29 ਅਪ੍ਰੈਲ 1986 ਨੂੰ ਕੀਤੀ ਔਰ ਸੰਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਹਿੰਦੁਸਤਾਨ ਦੀਆਂ ਨਿਰਪੱਖ ਫੋਰਸਸ ਹਰਿਮੰਦਰ ਸਾਹਿਬ ਦੇ ਅੰਦਰ ਪੈਰ ਪਾਉਣਗੀਆਂ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਔਰ ਦੁਨੀਆ ਭਰ ਵਿੱਚ ਵੱਸਦੇ ਸਿੱਖ ਜਿਹੜੇ ਹਨ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੇ ਆਪਣੇ ਤਰੀਕੇ ਨਾਲ ਔਰ ਸਾਂਝੇ ਤੌਰ ਤੇ ਜਿਹੜਾ ਹੈ ਅੱਜ ਇਹ ਪ੍ਰੋਟੈਸਟ ਮੋਦੀ ਨੂੰ ਦੱਸਣ ਵਾਸਤੇ ਕਿ ਮੋਦੀ ਤੂੰ ਸੋਚਦਾ ਹੋਏਗਾ ਕਿ 2-4 ਸਿੱਖ ਹਨ ਦੁਨੀਆ ਵਿੱਚ, ਜੋ ਰੈਫਰੈਂਡਮ ਚੱਲ ਰਿਹਾ ਹੈ ਉਹਦੇ ਦੁਨੀਆ ਭਰ ਦੇ ਮਿਲੀਅਨ ਲੋਕਾਂ ਨੇ ਜਿਹੜੀਆਂ ਨੇ ਵੋਟਾਂ ਪਾ ਕੇ ਦੱਸ ਦਿੱਤਾ ਹੈ ਔਰ ਅਸੀਂ ਟਰੰਪ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹ ਇਹਨਾਂ ਤੇ ਪ੍ਰੈਸ਼ਰ ਪਾ ਕੇ UN ਤੇ ਜਿਹੜਾ ਪ੍ਰੈਸ਼ਰ ਪਾ ਕੇ ਇਸ ਦਾ ਰੈਫਰੈਂਡਮ ਜਿਹੜਾ ਹੈ ਉਹ ਪੰਜਾਬ ਵਿੱਚ ਕਰਾਇਆ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਅਸੀਂ ਮੋਦੀ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਤੂੰ ਸਾਡੇ 35 ਸਾਲ ਤੋਂ ਸਿੰਘ ਜਿਹੜੇ ਹਨ ਉਹ ਸਜ਼ਾਵਾਂ ਜਿਹੜੇ ਪੂਰੀਆਂ ਕਰ ਚੁੱਕੇ ਹਨ, ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਉਹਨਾਂ ਦੇ ਸਾਥੀ, ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਬਾਹਰੋਂ ਜਾ ਕੇ ਸਿਰਫ ਅੰਮ੍ਰਿਤ ਛਕਾਉਣ ਸਿੱਖੀ ਦੀ ਗੱਲ ਔਰ ਨਸ਼ਿਆਂ ਨੂੰ ਬੰਦ ਕਰਨ ਦੀ ਗੱਲ ਕਰਦਾ ਸੀ, ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਮੋਦੀ ਯਾਦ ਰੱਖੀ, ਅਸੀਂ ਜਿਹੜਾ ਆ ਉਹ ਮੁਗਲਾਂ ਨੂੰ ਤੋੜਿਆ, ਬ੍ਰਿਟਿਸ਼ ਨੂੰ ਤੋੜਿਆ ਔਰ ਤੇਰੀਆਂ ਵੀ ਐਸਿਆ ਜਿਹੜਾ ਹੈ ਉਹ ਜੜ੍ਹਾਂ ਪੁੱਟ ਕੇ ਇੰਡੀਅਨ ਓਸ਼ਨ ਦੇ ਕੋਸਿਆਂ ਵਿੱਚ ਪਾਣੀਆਂ ਵਿੱਚ ਰੋੜਾਂਗੇ, ਯਾਦ ਰੱਖੀ ਔਰ ਖਾਲਿਸਤਾਨ ਜਿਹੜਾ ਹੈ ਉਹ ਬਣਾ ਕੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Go back! Go back! Go back! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਸੰਗਤ ਜੀਓ, ਅੱਜ ਅਸੀਂ TV 84 ਦੀ ਟੀਮ ਦੇ ਨਾਲ ਇੱਥੇ ਵਾਈਟ ਹਾਊਸ ਦੇ ਸਾਹਮਣੇ ਆਏ ਹਾਂ, ਜਿੱਥੇ ਕਿ ਮੋਦੀ ਔਰ ਜਿਹੜਾ ਹੈਗਾ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਹੈਗੀ ਆ ਤੇ ਉਸ ਮੀਟਿੰਗ ਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਆਏ ਹੈਗੇ ਆ। ਤੇ ਇਸ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਟਰਾਈ ਸਟੇਟ ਏਰੀਆ ਤੋਂ ਆਈਆਂ ਹਨ ਤੇ ਹੋਰ ਲਾਗਲੇ ਏਰੀਆਸ ਤੋਂ ਆਈਆਂ ਹਨ ਤੇ ਅਲੱਗ-ਅਲੱਗ ਜਥੇਬੰਦੀਆਂ ਇੱਥੇ ਪਹੁੰਚ ਕਰਕੇ ਸੰਗਤਾਂ ਨੂੰ ਲਿਆ ਕੇ ਆਪਣਾ ਵਿਚਾਰ ਇੱਥੇ ਜ਼ਾਹਰ ਕਰਨਗੇ ਤੇ ਆਪਾਂ ਤੁਹਾਨੂੰ ਸਾਰਿਆਂ ਨਾਲ ਮਿਲਾਉਂਦੇ ਹੈਗੇ ਆ। ਆਓ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਡਾਕਟਰ ਅਮਰਜੀਤ ਸਿੰਘ ਜੀ ਜੋ ਕਿ ਖਾਲਿਸਤਾਨ ਅਫੇਅਰ ਸੈਂਟਰ ਦੇ ਹਨ ਉਹਨਾਂ ਨਾਲ ਮਿਲਾਉਂਦੇ ਹੈਗੇ ਆ ਤੇ ਉਹਨਾਂ ਦੇ ਗੱਲਬਾਤ ਕਰਦੇ ਹਾਂ ਕਿ ਡਾਕਟਰ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀਓ, ਅੱਜ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਇੱਥੇ ਮੀਟਿੰਗ ਹੈਗੀ ਆ ਮੋਦੀ ਔਰ ਟਰੰਪ ਦੀ, ਹੈ ਨਾ ਜੀ,
ਤੇ ਉਸ ਦੇ ਵਿੱਚ ਕੀ ਮੁੱਦੇ ਵਿਚਾਰੇ ਜਾਣਗੇ, ਕੁਝ ਇਸ ਬਾਰੇ ਤੁਸੀਂ ਸੰਗਤਾਂ ਨਾਲ ਸਾਂਝ ਪਾਓਗੇ ਜੀ? ਵਾਈ ਖਾਲਸਾ ਦੇਖੋ ਇਸ ਵੇਲੇ ਅਸੀਂ ਵਾਈਟ ਹਾਊਸ ਦੇ ਬਾਹਰ ਖੜੇ ਹਾਂ ਜੀ ਔਰ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਔਰ ਅਸੀਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਿਆ ਕਿ ਇੰਡੀਆ ਤਰਲੇ ਕਰਦਾ ਰਿਹਾ ਹੈ ਔਰ ਉਹਨਾਂ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਇੱਥੇ ਬੈਠਾ ਰਿਹਾ ਇੱਕ ਹਫ਼ਤਾ ਕਿ ਮੋਦੀ ਨੂੰ ਇਨਵਾਈਟ ਮਿਲੇ ਉਸ ਇਨੌਗਰਲ ਸੈਰੇਮਨੀ ਦੇ ਵਿੱਚ ਸ਼ਾਮਲ ਹੋਣ ਦਾ, ਜਿਹੜਾ ਕਿ ਨਹੀਂ ਮਿਲਿਆ। ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਔਰ ਮੋਦੀ ਦੇ ਵਿਚਾਲੇ, ਇਹ ਇੰਡੀਆ ਦੀਆਂ ਲੇਲੜੀਆਂ ਕੱਢਣ ਤੋਂ ਬਾਅਦ ਹੋ ਰਹੀ ਹੈ, ਤਰਲੇ ਕੱਢਣ ਤੋਂ ਬਾਅਦ ਹੋ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਸਟ ਟਾਈਮ ਬਾਈਡਨ ਦੇ ਨਾਲ ਮੋਦੀ ਦੀ ਮੀਟਿੰਗ ਜਦੋਂ ਜੂਨ ਦੇ ਮਹੀਨੇ ਪਿਛਲੇ ਸਾਲ ਹੋਈ ਸੀ, ਡਿਨਰ ਵੀ ਸੀ, ਉਦੋਂ ਵੀ ਅਸੀਂ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ ਕਿਉਂਕਿ ਜੂਨ 2023 ਦੇ ਵਿੱਚ ਭਾਰਤ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ ਤੇ ਕਰਨ ਦੀ ਕੋਸ਼ਿਸ਼ ਕੀਤੀ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ ਵੀ ਇਹ ਜ਼ਿੰਮੇਵਾਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ। ਸੋ ਜ਼ਾਹਿਰ ਹੈ ਵੀ ਉਹ ਇਸ਼ੂ ਇਸ ਪੀਰੀਅਡ 'ਚ ਕਾਫੀ ਅੱਗੇ ਪਹੁੰਚਿਆ ਹੈ। ਆਲਰੇਡੀ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਇੱਥੇ ਲਿਆਂਦਾ ਗਿਆ ਹੈ, ਟ੍ਰਾਇਲ ਚੱਲ ਰਿਹਾ ਹੈ। ਸੋ ਮੋਦੀ ਦੇ ਨਾਲ ਇਸ ਮੀਟਿੰਗ 'ਚ ਬੇਸ਼ੱਕ ਜ਼ਾਹਰਾ ਤੌਰ ਤੇ ਤਾਂ ਇਹੀ ਹੈ ਕਿ ਟੈਰਿਫ ਦਾ ਇਸ਼ੂ ਹੈ ਜਾਂ ਵੀਜ਼ਾ ਇਲੀਗਲ ਮਾਈਗ੍ਰੇਸ਼ਨ B1 ਜਾਂ ਦੂਸਰੇ ਬਿਜ਼ਨਸ ਵੀਜ਼ਾ ਦੇ ਨਾਂ ਥੱਲੇ ਵੀ, ਪਰ ਮੇਨ ਮੁੱਦਿਆਂ 'ਚ ਸਾਡੇ ਲਈ ਸਭ ਤੋਂ ਅਹਿਮ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਆ ਕੇ ਇਕੱਠੀਆਂ ਹੋਈਆਂ ਨੇ ਔਰ ਇਹ ਪ੍ਰੋਟੈਸਟ 2 ਵਜੇ ਤੱਕ ਚੱਲੇਗਾ ਔਰ ਫਿਰ 2 ਵਜੇ ਪੰਜਾਬੀ ਸਟਾਈਲ ਦੇ ਵਿੱਚ ਜਿਹੜਾ ਇਹਦਾ ਸਿਆਪਾ ਕੀਤਾ ਜਾਏਗਾ। ਇਹ ਦੱਸਿਆ ਜਾਏਗਾ ਕਿ ਭਾਈ ਇਹ ਬੰਦਾ ਜਿਹੜਾ ਇਹ ਮਰਡਰ ਹੈ 2002 ਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਔਰ ਪੰਜਾਬ ਬੁਚਰ ਆਫ ਗੁਜਰਾਤ, ਹਾਂਜੀ ਗੁਜਰਾਤ ਦੇ ਵਿੱਚ ਜਿਹੜਾ ਮਰਡਰ ਕੀਤਾ ਹੈ ਹਜ਼ਾਰਾਂ ਮੁਸਲਮਾਨਾਂ ਦਾ। ਔਰ ਹੁਣ ਵੀ ਜਿਹੜੀ ਇਹਨਾਂ ਦੀ ਨੀਤੀ ਹੈ ਹਿੰਦੁਸਤਾਨ ਦੀ, ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਵੀ ਇਹ ਆਪਣੀਆਂ ਪ੍ਰੋਕਸੀਜ਼ ਰਾਹੀਂ ਭਗਵੰਤ ਮਾਨ ਦੂਸਰਿਆਂ ਰਾਹੀਂ ਕਿਲਿੰਗ ਸਪਰੀ ਵੀ ਇਹਨਾਂ ਦੀ ਚੱਲ ਰਹੀ ਹੈ। ਸੋ ਜਿਉਂ ਇਹ ਪ੍ਰੋਗਰੈਸ ਕਰੇਗਾ ਅਸੀਂ ਆਪਣੇ ਦਰਸ਼ਕਾਂ ਤੱਕ ਅੱਡ ਸੀਨ ਜਿਹੜਾ ਉਹ ਲਿਆਵਾਂਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਬਹੁਤ ਮਿਹਰਬਾਨੀ ਜੀ। ਆਪਣੇ ਨਾਲ ਹੁਣ ਡਾਕਟਰ ਅਬਦੁਲ ਗਨੀ ਫਾਹਿਮ ਸਾਹਿਬ ਜੁੜੇ ਨੇ ਜਿਹੜੇ कि कश्मीरी तंजीमों ਨੂੰ रिप्रेजेंट कर रहे हैं। आप उन्होंने विचार जाने। या डॉक्टर साहब आप यहाँ पर आए हैं तो आप आज इस मोदी और ट्रंप की जो मीटिंग हो रही है उसके बारे में क्या कहना चाहेंगे? जी डॉक्टर गुलाम नबी फाहिम मेरा नाम है। तो यहाँ पर हम जो कश्मीरी और सिख भाई आपस में मुजाहरा कर रहे हैं जी, हम डोनाल्ड ट्रंप को सिर्फ ये बताना चाहते हैं कि ये जिसके साथ आपकी मुलाकात हो रही है, आपका जो स्टेट डिपार्टमेंट है जी 2005 में उन्होंने इसका वीज़ा रिवोक किया था क्योंकि ही वाज फाउंड गिल्टी ऑफ क्राइम्स अगेंस्ट ह्यूमैनिटी। वो तो 2005 की बात है, लेकिन 2024 में ये कोई आम आदमी नहीं कहता है, प्राइम मिनिस्टर ऑफ कनाडा कहता है कि गवर्नमेंट ऑफ इंडिया जो है दे हैव फाउंड गिल्टी ऑफ क्राइम्स अगेंस्ट ह्यूमैनिटी, क्योंकि सिखों का बहुत बड़ा लीडर तो जो था सदर। हाँ जी, हुण अपने नाल गजाला जी जुड़े ने जो कि कश्मीरी तंजीम नूं जो रिप्रेजेंट कर रहे हैं ह्यूस्टन तो स्पैसिफिकली डैलस तो स्पैसिफिकली आए ने इसे प्रोग्राम अटेंड करने वास्ते कि जो मोदी और जी ट्रंप की मीटिंग हैगी आ, मोदी जिन्होंने कि बुचर्ड ऑफ गुजरात कहा जाता है, तो ओदी जी मीटिंग हो रही उस बारे इन्हों के विचार जानना है कि एक ही कहने से। गजाला जी पहले तो वेलकम है आपको यहाँ पर, और आप बताएंगे कि ये जो मोदी और जो इसकी ट्रंप की मीटिंग हो रही है उसके संबंध में आप क्या कहना चाहेंगे? बहैसियत अमेरिकन कश्मीरी मैं ये कहना चाहती हूँ कि हम अमेरिकन ह्यूमन राइट्स के चैंपियन कहलाए जाते हैं पूरी दुनिया में, और हम ह्यूमन राइट्स की आला जो इक़दार हैं उन पर ईमान रखते हैं, उन पर यकीन रखते हैं। तो हम ऐसे लोग जो पूरी दुनिया को इंसानियत का, इंसानी हकूक़ का दर्ज देते हैं, हम अपने मुल्क में कैसे गुजरात के बुचर को, एक क्रिमिनल को, मोदी को वेलकम कर सकते हैं जो कि एक किलर है, और मोदी के रिजीम में सबसे ज़्यादा ह्यूमन राइट्स वायलेशन हो रही है पूरे इंडिया में। और सिर्फ एक कम्युनिटी के साथ नहीं, वहाँ पे ना सिर्फ ये कि मुसलमान पिस रहे हैं, वहाँ पे क्रिश्चियन पिस रहे हैं, वहाँ पे सिख पिस रहे हैं, बल्कि उसके साथ साथ हिंदुओं की जो निचली जातें हैं, दिल्लत, वो भी पिस रहे हैं।
तो हम इंसानी हकूक की जो ये खिलाफ वर्जियाँ हैं उनके खिलाफ आवाज़ बुलंद करने के लिए अपने सिख बहन भाइयों के साथ यहाँ पे जमा है, ताकि हम दुनिया को ये पैगाम दे सकें और अमेरिकन प्रेसिडेंट मिस्टर ट्रंप को ये बता सकें कि बहैसियत अमेरिकन हम किसी भी सूरत मोदी जैसे कातिल और खूनी को अपनी इस धरती पे वेलकम नहीं करते और ना करना चाहते हैं। जी बहुत शुक्रिया। ਆਪਣੇ ਨਾਲ ਹੁਣ ਮਿਸ ਹਾਈਕਾ ਜੁੜੇ ਨੇ ਜਿਹੜੇ ਕਿ ਡੈਲਸ ਤੋਂ ਆਏ ਨੇ ਤੇ ਇਹ ਵੀ ਜਿਹੜੀ ਕਸ਼ਮੀਰੀ ਜਿਹੜੀ ਤਨਜ਼ੀਮ ਆ ਉਹਨੂੰ ਰਿਪਰੈਜ਼ੈਂਟ ਕਰ ਰਹੇ ਨੇ। ਇਹਨਾਂ ਦੇ ਵਿਚਾਰ ਜਾਣਦੇ ਆ ਕਿ ਇਹ ਕੀ ਕਹਿਣਾ ਚਾਹੁੰਦੇ। ਸੋ ਵਾਟ ਵੁੱਡ ਯੂ ਲਾਈਕ ਟੂ ਸੇ ਅਬਾਊਟ ਦਿਸ ਪ੍ਰੋਟੈਸਟ, ਯੂ ਨੋ ਲਾਈਕ देयर इज अ मीटिंग बिटवीन ट्रम्प एंड मोदी who's a butcher of Gujarat, right? Yes. So what would you want to say? I want to first off start by saying that what's happening in Kashmir right now is absolutely heartbreaking. So the reason that there's so many people gathered here for Kashmir, for Khalistan, for so many other notions is because that we're here to stand up for their rights, to make their voices heard, because what's going on over there is unbearable. And though we are over here, we want those people to know that we stand with them and that we are here for them and that their voices will be heard, and inshallah that they will be free one day. Sure. Thank you. Thank you. Thank you. ਹਾਂਜੀ ਆਪਣੇ ਨਾਲ ਹੁਣ ਸ਼ਬ ਇਰਸ਼ਾਦ ਜੀ ਜੋ ਕਿ ਕਸ਼ਮੀਰੀ ਜਿਹੜੀ ਹੈਗੀ ਆ ਤਨਜ਼ੀਮ ਉਹਨੂੰ ਰਿਪਰੈਜ਼ੈਂਟ ਕਰ ਰਹੇ हैं वो भी, तो वो आए ने उन्होंने विचार जानते हैं कि वो की कहना। सो शेफ साहब आप क्या कहना चाहेंगे, ये जो आज की मीटिंग जो हो रही है ट्रंप और मोदी की, उसके बारे में आप क्या कहना चाहेंगे? जी देखें जी, आज हम लोग जो कश्मीरी भाई और जो खालिस्तान के जो हमारे भाई हैं, हम लोग इधर इकट्ठे हुए हैं एक ह्यूमैनिटेरियन राइट्स के लिए, और एज अ अमेरिकन जो है ओवरसीज़ जो तो कश्मीरी और खालिस्तानी हम लोग ये अपील करना चाहते हैं हमारे जो प्रेसिडेंट डोनाल्ड ट्रंप हैं उनसे कि ये जो मोदी उनसे आज मुलाकात कर रहा है वो बुचर है, उसकी बड़ी ज़्यादतियाँ हैं, डेमोक्रेसी की उसने बेड़ा गर्क किया इंडिया में। हम किसी मुल्क को बुरा नहीं कहते, लेकिन उस मुल्क में जो काम हो रहा है और जो कश्मीरियों के साथ और खालिस्तान के हमारे भाइयों के साथ ज़्यादतियाँ हो रही हैं, उसके लिए वो पुरजोर जो है राइट अवे इसका जो तो एक्शन लें। और डेफिनेटली जो प्रेसिडेंट होता है अमेरिका का वो दुनिया का प्रेसिडेंट होता है, हम उसको ये समझते हैं, और हमारी खुशकिस्मती है कि हम अमेरिकन सिटीज़न हैं, और ये मेरा ख्याल है कि हमारा राइट है एज अ अमेरिकन सिटीज़न फ्रॉम डोनाल्ड ट्रंप कि वो इस चीज़ का फ़ौरन एक्शन लें और इस चीज़ का नोटिस लें। वो एक ऐसा जो है बोर्ड मुकर्रर करें जो कि इंडिया में जाके वो देखें कि क्या क्या कश्मीरियों के साथ ज़्यादती हो रही हैं। हमारे कश्मीरी 77 ईयर्स से जो तो कुर्बानियाँ दे रहे हैं, जो है उनकी माएँ बहनें बच्चों की और बूढ़ों की असमतें उजाड़ी जा रही हैं, लेकिन दुनिया सोई हुई है। हम लोग आज फिर बार बार मैं इस चीज़ को रिपीट कर रहा हूँ और डोनाल्ड ट्रंप से ये अपील करता हूँ कि इस चीज़ का फिल फॉर नोटिस लें और मोदी को इस जो है मीटिंग की वसादत से उसको ये चीज़ बगौर करवाएं कि वो बहुत ज़्यादती कर रहे हैं और डेमोक्रेसी का बेड़ा गर्क कर रहे हैं। थैंक यू। थैंक यू। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਜੋ ਸੰਸਾਰ ਪੱਧਰ ਤੇ ਸਿੱਖਾਂ ਦੀ ਆਵਾਜ਼ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਸਾਨੂੰ ਕਿਉਂ ਇੱਥੇ ਰੋਜ਼ ਦਿਹਾੜੀ ਆਉਣਾ ਪੈਂਦਾ ਹੈ, ਕਿਉਂਕਿ ਸਾਡੇ ਨਾਲ ਧੋਖਾ ਹੋਇਆ। ਇਹ ਭਾਰਤੀ ਅਕਿਰਤਗਣਾਂ ਨੇ ਕੁਰਬਾਨੀਆਂ ਸਿੱਖ ਦਿੰਦੇ ਰਹੇ, ਪਰ ਇਹਨਾਂ ਨੇ ਸਿੱਖਾਂ ਨੂੰ ਜਲੀਲ ਕਰਨ ਦੀ ਕੋਈ ਸ਼ੱਕ ਨਹੀਂ ਛੱਡੀ। ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖਤ ਸਾਹਿਬ ਤੇ ਹਮਲਾ, ਪਾਣੀਆਂ ਦੀ ਲੁੱਟ, ਕਿਸਾਨੀ ਦੀ ਲੁੱਟ, ਪੰਜਾਬ ਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਨੇ। ਇਸ ਕਰਕੇ ਹੀ ਅਸੀਂ ਇੱਕ ਕੋੜਾ ਅੱਕ ਚੱਬਣਾ ਪਿਆ। ਅਸੀਂ ਇਹਨਾਂ ਲੋਕਾਂ ਤੇ ਇਤਵਾਰ ਕਰਕੇ ਭਾਰਤ ਨਾਲ ਸਾਡੇ ਲੀਡਰਾਂ ਨੇ ਰਹਿਣ ਦਾ ਜੋ ਵੱਡੀ ਗਲਤੀ ਕੀਤੀ ਉਹਦਾ ਖਮਿਆਜਾ ਭੁਗਤ ਰਹੇ ਹਾਂ। ਅੱਜ ਇਹ ਚਾਪਲੂਸ ਮੋਦੀ ਇੱਥੇ ਆਇਆ, ਜਦ ਇਹਦੇ ਧੌਣ ਤੇ ਗੋਡਾ ਰੱਖਿਆ ਟਰੰਪ ਸਰਕਾਰ ਨੇ ਤਾਂ ਬਾਈਡਨ ਸਰਕਾਰ ਨੇ, ਇਸੇ ਕਰਕੇ ਇੱਥੇ ਆਇਆ ਹੁਣ ਭੁੱਲਾਂ ਬਖਸ਼ਾਉਣ। ਇੱਕ ਪਾਸੇ ਰਸ਼ੀਆ ਦੀ ਸਪੋਰਟ, ਦੂਜੇ ਪਾਸੇ ਅਮਰੀਕਾ ਨਾਲ ਅੱਗੇ ਵੀ ਲੈ ਲੜੀਆਂ। ਇਹ ਡਬਲ ਸਟੈਂਡਰਡ ਬੰਦਾ ਆ, ਇਹ ਤੇ ਕੋਈ ਇਤਵਾਰ ਨਾ ਕਰੋ।
ਇਹ ਮਿਨੋਰਟੀ ਦਾ ਕਾਤਲ ਹੈ, ਇਹ ਮੁਸਲਮਾਨਾਂ ਦਾ ਕਾਤਲ ਹੈ, ਇਹ ਸਿੱਖਾਂ ਦਾ ਕਾਤਲ ਹੈ, ਇਹ ਮਿਨੋਰਟੀਆਂ ਦਾ ਕਾਤਲ ਹੈ। ਇਸ ਕਰਕੇ ਇਹਨੂੰ ਇੱਥੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਇਸੇ ਕਰਕੇ ਆ ਸਾਰੇ ਦੇਖੋ ਸਿੱਖ ਤੇ ਮੁਸਲਮਾਨ ਵੀਰ ਸਾਰੇ ਇੱਥੇ ਅੱਜ ਆਏ ਆ। ਇੱਥੇ ਇਸ ਕਰਕੇ ਆਏ ਆ ਕਿਉਂਕਿ ਮਿਨੋਰਟੀਆਂ ਨੂੰ ਕਿੱਲ ਕਰਦਾ। ਇਹ ਜੰਮੂ ਕਸ਼ਮੀਰ ਵਿੱਚ ਮੁਸਲਮਾਨ ਵੀਰਾਂ ਭੈਣਾਂ ਨੂੰ ਕਿੱਲ ਕਰਦਾ, ਇਹ ਪੰਜਾਬ ਵਿੱਚ ਕਿੱਲ ਕਰਦਾ, ਇਹ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਸਾਨੂੰ ਮਾਰਨ ਦੇ ਤਹੀਆ ਕੀਤਾ। ਇਹਨੇ ਪੰਨੂ ਤੇ ਅਟੈਕ ਕਰਵਾਉਣ ਦਾ ਸੁਪਾਰੀਆਂ ਦਿੱਤੀਆਂ, ਇਹਨੇ ਨਿੱਜਰ ਨੂੰ ਕਿੱਲ ਕਰਾਇਆ, ਇਹਨੇ ਭਾਈ ਖੰਡੇ ਨੂੰ ਕਿੱਲ ਕਰਾਇਆ, ਇਸ ਨੇ ਪਾਕਿਸਤਾਨ ਵਿੱਚ ਵੀ ਜਾ ਕੇ ਸਾਡੇ ਸਿੱਖਾਂ ਨੂੰ ਮਾਰਿਆ। ਇਹ ਡਬਲ ਸਟੈਂਡਰਡ ਆਦਮੀ ਆ, ਇਸ ਦਾ ਕੋਈ ਇਤਬਾਰ ਨਾ ਕਰੋ। ਇਹ ਰਸ਼ੀਆ ਨਾਲ ਜਲਾਨਾ ਹੈ, ਹੀ ਸਪੋਰਟ ਰਸ਼ੀਅਨ, ਹੀ ਲੇਲੜੀਆਂ ਕੱਢ ਰਿਹਾ ਇੱਥੇ ਆ ਕੇ। ਇਸ ਤੇ ਕੋਈ ਇਤਬਾਰ ਨਾ ਕੀਤਾ ਜਾਵੇ। ਤਾਂ ਇਸੇ ਲਈ ਹੀ ਅਸੀਂ ਇੱਥੇ ਸਾਰੇ ਸਿੱਖ ਇਕੱਤਰਤ ਹੋਏ ਨੇ। ਇਸ ਲਈ ਹੁਣ ਸਿੱਖਾਂ ਨੂੰ ਆਜ਼ਾਦੀ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਹੁਣ ਖਾਲਿਸਤਾਨ ਹੀ ਆਖਰੀ ਹੱਲ ਹੈ। ਇਹ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸਾਰੇ ਅਮਰੀਕਾ ਤੋਂ ਵਾਸ਼ਿੰਗਟਨ ਡੀਸੀ ਵਿੱਚ ਪਹੁੰਚੇ ਹੋਏ ਹਨ। ਅੱਜ ਇੱਥੇ ਅਸੀਂ ਵਾਈਟ ਹਾਊਸ ਦੇ ਸਾਹਮਣੇ ਆਪਣੀ ਰੈਲੀ ਕਰ ਰਹੇ ਹਾਂ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਰਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਇੱਥੇ ਸੱਦਿਆ ਵਾ। ਅੱਜ ਇੱਥੇ ਮੀਟਿੰਗ ਹੋ ਰਹੀ ਆ। ਮੀਟਿੰਗ ਵਿੱਚ ਇਮੀਗ੍ਰੇਸ਼ਨ, ਟੈਰਿਫਸ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਸਿੱਖਸ ਜਿਹੜੇ ਆ ਉਹਨਾਂ ਦੀ ਗੱਲਬਾਤ ਹੋ ਰਹੀ ਆ। ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਹ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਣ ਕਿ ਜਿਹੜਾ ਕਿ ਜ਼ਿੰਮੇਵਾਰ ਆ ਸਾਡੀ ਅਸੈਸੀਨੇਸ਼ਨ ਕਰਨ ਦਾ, ਅਸੈਸੀਨੇਸ਼ਨ ਦੇ ਪਲਾਟ ਕਰਨ ਦਾ। ਔਰ ਇੱਥੇ ਸਾਡੇ ਜਿਹੜੇ ਹੱਕ ਜਿਹੜੇ ਨੇ ਉਹ ਸਾਡੇ ਤੋਂ ਖੋਏ ਜਾ ਰਹੇ ਨੇ। ਦਿਸ ਇਜ਼ ਅ ਅਟੈਕ ਔਨ ਅਮਰੀਕਨ ਡੈਮੋਕ੍ਰੇਸੀ। ਜਿਹੜੇ ਸਿੱਖਾਂ ਉੱਤੇ ਹਮਲੇ ਕਰਨੇ, ਸਿੱਖਾਂ ਤੇ ਹਮਲੇ ਦੀਆਂ ਸਾਜ਼ਿਸ਼ਾਂ ਤਿਆਰ ਕਰਨੀਆਂ, ਇਹ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿੱਖ ਜਿਹੜੇ ਨੇ ਉਹਨਾਂ 'ਤੇ ਹਮਲਾ ਵਾ, ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਹਮਲਾ ਵਾ, ਰਾਈਟ ਟੂ ਫ੍ਰੀ ਸਪੀਚ ਦਾ ਹਮਲਾ ਵਾ। ਅਸੀਂ ਬੇਨਤੀ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਇੰਡੀਆ ਸ਼ੁੱਡ ਬੀ ਹੈਡ ਰਿਸਪੌਂਸੀਬਲ ਫॉर ਆਲ ਦੀ ਐਕਟੀਵਿਟੀਜ਼, ਕਿਉਂਕਿ ਨਰਿੰਦਰ ਮੋਦੀ ਦੀ ਸਰਕਾਰ ਥੱਲੇ ਇਹ ਹਮਲੇ ਜਿਹੜੇ ਨੇ ਬਹੁਤ ਵੱਧ ਗਏ ਨੇ। So we hope that President Trump will take this issue with Prime Minister Narendra Modi, and we will keep on doing the referendum to liberate Punjab from India. We are trying to secede Punjab from Indian Union. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਇਸ ਮੀਡੀਆ ਦਾ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀ ਗੱਲਬਾਤ ਜਿਹੜੀ ਆ ਘਰ ਘਰ ਤੱਕ ਪਹੁੰਚਾ ਰਹੇ ਨੇ। ਅੱਜ ਅਸੀਂ ਭਾਰਤ ਦਾ ਨਾਜ਼ੀ ਚਿਹਰਾ ਜਿਹੜਾ ਕਿ ਬੁੱਚੜ ਮੋਦੀ, ਉਹ ਅਮਰੀਕਾ ਦੀ ਫੇਰੀ ਤੇ ਆਇਆ। ਇਸ ਨੂੰ ਜਿਸ ਦਿਨ ਟਰੰਪ ਦੀ ਉਹ ਸੀ ਉਸ ਦਿਨ ਨਹੀਂ ਸੱਦਿਆ ਗਿਆ, ਪਰ ਅੱਜ ਇਸ ਨੂੰ ਹਾਜ਼ਰੀ ਲਵਾਉਣ ਵਾਸਤੇ ਮੋਦੀ ਨੂੰ ਇੱਥੇ ਸੱਦਿਆ ਗਿਆ। ਵਾਈਟ ਹਾਊਸ ਦੇ ਸਾਹਮਣੇ ਤੁਸੀਂ ਦੇਖ ਰਹੇ ਜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ, ਕਈ ਭਰਾ ਵੱਖਰੇ ਵੱਖਰੇ ਫਿਰਕਿਆਂ ਤੋਂ ਸਾਰੇ ਆਏ ਨੇ। ਅਸੀਂ ਸਾਰੇ ਆਪਣੇ ਤਰੀਕੇ ਦੇ ਨਾਲ ਇਹਦਾ ਵਿਰੋਧ ਕਰ ਰਹੇ ਨੇ, ਪਰ ਸਿੱਖ ਕੌਮ ਆਪਣੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹਦਾ ਵਿਰੋਧ ਕਰ ਰਹੀ ਆ, ਕਿਉਂਕਿ ਅਸੀਂ ਆਪਣਾ ਦੇਸ਼ ਖਾਲਿਸਤਾਨ ਜਿਹੜਾ ਉਹ ਬਣਾਉਣ ਜਾ ਰਹੇ ਹਾਂ। ਕਿਉਂਕਿ ਅੱਜ ਦੁਨੀਆ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਚੱਲ ਰਹੀਆਂ ਨੇ, ਮਿਲੀਅਨਸ ਦੇ ਹਿਸਾਬ ਦੇ ਨਾਲ ਸਾਰੀਆਂ ਕੰਟਰੀਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ। 23 ਮਾਰਚ ਨੂੰ ਅਮਰੀਕਾ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਤੀਸਰੇ ਦੌਰ ਦੀਆਂ ਵੋਟਾਂ ਨੇ। ਅੱਜ ਤੁਸੀਂ ਦੇਖ ਰਹੇ ਜੇ ਕਿਲ ਮੋਦੀ ਪੋਲੀਟਿਕਸ ਜਿਹੜਾ ਸਲੋਗਨ ਦਿੱਤਾ ਗਿਆ, ਕਿਲ ਮੋਦੀ ਪੋਲੀਟਿਕਸ, ਉਹਦੇ ਵਾਸਤੇ ਦਿੱਤਾ ਗਿਆ। ਆਪਾਂ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਇਹੀ ਮੈਸੇਜ ਦਿੱਤਾ ਕਿ ਜਿਹੜੀ ਇਹਦੀ ਪੋਲੀਟੀਕਲ ਸ਼ਾਨ ਬਣਾਈ ਫਿਰਦਾ ਭਾਰਤੀ ਨਾਜ਼ੀ ਚਿਹਰਾ, ਇਸ ਨੂੰ ਮਾਰਿਆ ਜਾਵੇ ਪੋਲੀਟੀਕਲ ਤੌਰ ਤੇ, ਕਿਉਂਕਿ ਇਸ ਨੇ ਮਿਨੋਰਟੀ ਵਾਲਿਆਂ ਨੂੰ ਜਿੰਨੇ ਵੀ ਇੰਡੀਆ ਦੇ ਵਿੱਚ ਹਨ, ਖਾਸ ਕਰਕੇ ਸਿੱਖ, ਉਸ ਤੋਂ ਬਾਅਦ ਮੁਸਲਮਾਨ ਆਉਂਦੇ ਨੇ, ਕ੍ਰਿਸਚਨ ਆਉਂਦੇ ਨੇ, ਪਰ ਅਸੀਂ ਸਿੱਖ ਕੌਮ ਘਰਾਂ ਤੋਂ ਬਾਹਰ ਨਿਕਲੀ। ਇਸ ਨਾਜ਼ੀ ਮੋਦੀ ਦਾ ਚਿਹਰਾ ਜਿਹੜਾ ਵਾ ਉਹ ਦੁਨੀਆ ਦੇ ਵਿੱਚ ਅਸੀਂ ਨੰਗਾ ਕੀਤਾ ਵਾ, ਕਿਉਂਕਿ ਕਿੱਲਰ ਆ ਸਾਡੇ ਸਿੱਖਾਂ ਨੂੰ। ਪਹਿਲਾਂ ਦੇ ਪੰਜਾਬ ਦੇ ਵਿੱਚ ਮਾਰਦੇ ਸੀ, ਇੰਡੀਆ ਦੇ ਵਿੱਚ ਮਾਰਦੇ ਸੀ, ਅੱਜ ਬਾਹਰਲੀਆਂ ਕੰਟਰੀ ਦੇ ਵਿੱਚ ਆਣ ਕੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਹਰਦੀਪ ਸਿੰਘ ਨਿੱਜਰ ਨੂੰ ਇਹਨਾਂ ਨੇ ਮਾਰ ਦਿੱਤਾ ਗਿਆ। ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਜਨਰਲ ਕੌਂਸਲ ਨੇ 6 ਫਾਰ ਜਸਟਿਸ ਦੇ, ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ, ਪਰ ਇਹਨਾਂ ਦਾ ਨਕਾਬ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ।
ਅੱਜ ਨਿਖਲ ਗੁਪਤੇ ਵਰਗੇ ਜਿਹੜੇ ਜੇਲ੍ਹਾਂ 'ਚ ਧੱਕੇ ਨੇ, ਦੋਵਲ ਵਰਗੇ ਉਹਨਾਂ ਨੂੰ ਉੱਥੋਂ ਫੜ ਕੇ ਲਿਆਉਣ ਦੀ, ਅਮਿਤ ਸ਼ਾਹ ਵਰਗਿਆਂ ਨੂੰ ਲਿਆਉਣ ਦੀ ਜਿਹੜੀ ਆ ਉਹ ਅਮਰੀਕਾ ਕੋਸ਼ਿਸ਼ ਕਰ ਰਿਹਾ। ਵੇਖੋ ਉਹ ਦਿਨ ਦੂਰ ਨਹੀਂ ਜਿਸ ਦਿਨ ਭਾਰਤੀ ਨਾਜੀ ਚਿਹਰਾ ਜਿਹੜਾ ਵਾ, ਜਿਹੜੇ ਸਾਡੇ ਸਿੱਖਾਂ ਨੂੰ, ਮਿਨੋਰਟੀਜ਼ ਵਾਲਿਆਂ ਨੂੰ ਮਾਰਦੇ ਨੇ, ਉਹ ਦੁਨੀਆ ਭਰ ਦੇ ਵਿੱਚ ਨੰਗੇ ਹੋਣਗੇ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਅਮਰੀਕਾ ਦੇ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿੰਦਿਆਂ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਉਹ ਜ਼ਰੂਰ ਡੱਕਿਆ ਜਾਊਗਾ। ਮੈਂ ਅਖੀਰ ਦੇ ਵਿੱਚ TV 84 ਤੇ ਬਾਕੀ ਜਿੰਨਾ ਵੀ ਮੀਡੀਆ ਆ, ਸੋਸ਼ਲ ਨੈਟਵਰਕ, ਜਿਹੜਾ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਦੀ ਆਵਾਜ਼ ਘਰ ਘਰ ਤੱਕ ਪਹੁੰਚਾ ਰਹੇ ਨੇ। ਲਾਲੀ ਮੇਰਾ ਵੀਰ ਜਿਹੜਾ ਉਹ ਲਾਈਵ ਪ੍ਰੋਗਰਾਮ ਕਰ ਰਿਹਾ, ਜਿਹੜਾ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਟਿਕਟੌਕ ਦੇ ਉੱਤੇ, ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਦੀ ਆਜ਼ਾਦੀ, ਖਾਲਿਸਤਾਨ ਵਾਸਤੇ ਘਰ ਘਰ ਤੱਕ ਆਵਾਜ਼ ਪਹੁੰਚਾਉਂਦੇ ਨੇ। ਸਾਡੀਆਂ ਭੈਣਾਂ ਵੀ ਇੱਥੇ ਬੈਠੀਆਂ ਮੇਰੇ ਨਾਲ ਆਈਆਂ ਨੇ। ਵੇਖੋ ਤੁਸੀਂ ਸਾਰੇ ਖਾਲਿਸਤਾਨੀ ਭਰਾ, ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ, ਗੁਰੂ ਮਹਾਰਾਜ ਬਖਸ਼ਿਸ਼ ਕਰੇਗਾ ਕਿ ਉਹ ਦਿਨ ਦੂਰ ਨਹੀਂ, ਬੜੀ ਜਲਦੀ ਤੁਹਾਡਾ ਦੇਸ਼ ਖਾਲਿਸਤਾਨ ਬਣ ਜਾ ਰਿਹਾ। ਆਪਾਂ ਸਾਰੇ ਰਲ ਕੇ ਆਪਣੇ ਦੇਸ਼ ਖਾਲਿਸਤਾਨ ਦੇ ਵਿੱਚ ਰਵਾਂਗੇ ਜੀ। ਮੈਂ ਅਖੀਰ ਦੇ ਵਿੱਚ ਧੰਨਵਾਦ TV 84 ਦਾ ਤੇ ਸਮੁੱਚੀਆਂ ਸੰਗਤਾਂ ਦਾ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਦੀ ਰਾਜਧਾਨੀ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਜਿਹਨੂੰ ਦੁਨੀਆ ਦੀ ਰਾਜਧਾਨੀ ਕਹਿੰਦੇ ਜਾਂਦੇ ਆ, ਉੱਥੇ ਅੱਜ ਇੰਡੀਆ ਦਾ ਬੇਪਰਵਾਦ ਨਕਸਲਵਾੜੀ ਜਿਹੜਾ ਵਾ ਮੋਦੀ, ਉੱਥੇ PM ਮੋਦੀ ਜਿਹੜਾ ਇੱਕ ਬਹੁਤ ਗੰਦੀ ਸੋਚ ਲੈ ਕੇ ਮਿਨੋਰਟੀ ਨੂੰ ਖਤਮ ਕਰਨ ਵਾਸਤੇ ਹਿੰਦੂਇਜ਼ਮ ਰਾਜ ਬਣਾਉਣ ਵਾਲਾ ਜਿਹੜਾ ਮੋਦੀ ਆ, ਉੱਥੇ ਵਾਸ਼ਿੰਗਟਨ DC ਪਹੁੰਚਿਆ ਵਾ। ਤੇ ਅੱਜ ਇਸ ਮੀਡੀਆ ਦੇ ਰਾਹੀਂ ਦੁਨੀਆ ਭਰ ਜਿੱਥੇ ਵੀ ਮੇਰਾ ਕੋਈ ਵੀਰ ਨਾਨਕ ਨਾਮ ਲੇਵਾ ਗੁਰਸਿੱਖ ਬੈਠਾ, ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਅੱਜ ਜਿਸ ਤਰ੍ਹਾਂ ਇੱਥੇ ਵਾਸ਼ਿੰਗਟਨ DC ਦੇ ਵਿੱਚ ਪੂਰੇ ਅਮਰੀਕਾ ਤੋਂ, ਕੈਨੇਡਾ ਤੋਂ ਵੀ ਸੰਗਤਾਂ ਪਹੁੰਚ ਕੇ ਵੱਡੇ ਇਕੱਠ ਵਿੱਚ, ਤੁਸੀਂ ਮੀਡੀਆ ਫੋਟੋਆਂ ਰਾਹੀਂ ਵੇਖ ਸਕਦੇ, ਬਹੁਤ ਵੱਡੇ ਇਕੱਠ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ। ਤੇ ਅੱਜ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਵੀ ਇਸ ਗੰਦੀ ਨੀਤੀ, ਇਸ ਵਿਪਰਵਾਦ ਦਾ ਡਟਵਾਂ ਵਿਰੋਧ ਕਰੀਏ ਤੇ 20ਵੀਂ ਸਦੀ ਦੇ ਮਹਾਂਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕਹੇ ਹੋਏ ਬੱਚਿਆਂ ਨੂੰ ਯਾਦ ਕਰੀਏ, ਜਿਹੜੇ ਹਰ ਸਪੀਚ ਤੇ ਕਹਿੰਦੇ ਸਨ ਵੀ ਘਰ ਘਰ ਜਾ ਕੇ ਦੱਸ ਦਿਓ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ। ਤੇ ਜਿੰਨਾ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ, ਇਸ ਬੇਪਰਵਾਹ ਤੋਂ ਆਜ਼ਾਦ ਨਹੀਂ ਹੁੰਦੀ, ਉਹਨਾਂ ਚਿਰ ਸਾਨੂੰ ਇਸ ਗੁਲਾਮੀ ਦੀ ਹਰ ਨਵੇਂ ਸੋਚ ਜੋ ਸਾਨੂੰ ਬੇਪਰਵਾਹ ਜਿਹੜਾ ਸਾਨੂੰ ਅਹਿਸਾਸ ਕਰਾਉਂਦਾ ਸਿੱਖ ਕੌਮ ਗੁਲਾਮ ਹੈ। ਇਸ ਗੁਲਾਮੀ ਚੋਂ ਨਿਕਲ ਕੇ ਆਪਾਂ ਉਸ ਗੁਰੂ ਮਹਾਰਾਜ ਦੇ 10ਵੇਂ ਪਾਤਸ਼ਾਹ ਨੇ ਜਿਹੜੀ ਸਿੱਖਾਂ ਨੂੰ ਮੀਰੀ ਪੀਰ ਦਾ ਕਨਸੈਪਟ ਬਖਸ਼ਿਸ਼ ਕੀਤਾ, ਉਹਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਆਜ਼ਾਦੀ ਵਾਸਤੇ ਜਿਹੜਾ ਹਰ ਇੱਕ ਗੁਰਸਿੱਖ ਨੂੰ ਆਪਣਾ ਸਟੈਪ ਲੈਣਾ ਚਾਹੀਦਾ। ਸਾਡੇ ਲੱਖਾਂ ਸਿੰਘ ਸ਼ਹੀਦ, ਲੱਖਾਂ ਸਿੰਘ ਆਪਣੀ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਤੇ ਉਹਨਾਂ ਦੀ ਸ਼ਹਾਦਤ ਦੇ ਨਾਲ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਗਿਆ। ਆਓ ਰਲ ਮਿਲ ਕੇ ਉਸ ਖਾਲਿਸਤਾਨ ਦੇ ਨੀਂਹ ਪੱਥਰ ਦੇ ਜਿਹੜਾ ਰੱਖਿਆ ਉਹਦੀ ਬਿਲਡਿੰਗ ਤਿਆਰ ਕਰੀਏ ਤੇ ਸਿੱਖ ਕੌਮ ਜਿਹੜੀ ਆ ਆਜ਼ਾਦੀ ਦੇ ਨਾਲ ਆਪਣਾ ਨਿੱਘ ਪ੍ਰਾਪਤ ਕਰ ਸਕੇ। ਹਰ ਇੱਕ ਦਾ ਫਰਜ਼ ਬਣਦਾ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਆਪਣਾ ਯੋਗਦਾਨ ਪਾਵੇ ਤੇ ਇਸ ਆਪਣਾ ਘਰੋਂ ਬਾਹਰ ਨਿਕਲ ਕੇ ਹਰ ਤਰੀਕੇ ਦੇ ਨਾਲ ਇਸ ਬੇਪਰਵਾਹ ਦੇ ਕੰਨਾਂ 'ਚ ਆਵਾਜ਼ ਪਾਈ ਜਾਵੇ ਕਿ ਹਰ ਹਾਲਤ ਵਿੱਚ ਖਾਲਿਸਤਾਨ ਬਣੇਗਾ ਤੇ ਸਿੱਖ ਕੌਮ ਬਹੁਤੀ ਦੇਰ ਗੁਲਾਮੀ ਨਹੀਂ ਸਹਿਣ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। President Trump kill Modi. Politics. President Trump kill Modi. Politics. President Trump kill Modi. Politics. Modi face of Hindu terror. 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਈਟ ਹਾਊਸ ਆਏ ਹਾਂ ਕਿ ਮੋਦੀ ਬੁੱਚੜ ਇੱਥੇ ਆਇਆ ਹੋਇਆ ਟਰੰਪ ਨੂੰ ਮਿਲਣ। ਜਿਹੜੇ ਮੋਦੀ ਨੇ ਕਿਹਾ ਕਿ ਅਸੀਂ ਘੁਸਕਾਰ ਸਿੱਖਾਂ ਨੂੰ ਮਾਰਾਂਗੇ ਔਰ ਸਾਡੇ ਸਿੱਖ ਪੰਜਵਾੜ ਸਾਹਿਬ ਤੇ ਖੰਡਾ ਸਾਹਿਬ ਤੇ ਨਿੱਜਰ ਸਾਹਿਬ ਨੂੰ ਇਹਨਾਂ ਸ਼ਹੀਦ ਕੀਤਾ ਤੇ ਆਪਣੇ ਗੁਰਵੰਤ ਸਿੰਘ ਪੰਨੂ ਦਾ ਪਲਾਟ ਬਣਨਾ ਚਾਹਿਆ ਤੇ ਔਰ ਸਿੱਖਾਂ ਨੂੰ ਮਾਰਨ ਵਾਲਾ ਕਿਲਰ ਅੱਜ ਸਾਡੇ ਇੱਥੇ ਸਾਡੇ ਸ਼ਹਿਰ ਵਾਸ਼ਿੰਗਟਨ ਦੇ ਵਿੱਚ ਆਇਆ। ਅਸੀਂ ਅੱਜ ਬਹੁਤ ਵੱਡੇ ਲੈਵਲ ਤੇ ਮੁਜ਼ਾਹਰਾ ਕਰਨ ਆਏ ਹਾਂ। ਸਾਡੀ ਸੋਚ ਸਾਰੇ ਸਿੱਖਾਂ ਦੀ ਇਹ ਵੀ ਸਾਡਾ ਇੱਕ ਸੈਪਰੇਟ ਕੰਟਰੀ ਖਾਲਿਸਤਾਨ ਉਹਦੀ ਡਿਮਾਂਡ ਚੱਲ ਰਹੀ ਆ, ਜੋ ਲੰਮੇ ਸਮੇਂ ਤੋਂ ਇਹ ਡਿਮਾਂਡ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਪੰਜਾਬ ਦੇ ਵਿੱਚ ਇਹਦੀ ਡਿਮਾਂਡ ਕਰ ਰਹੀ ਆ ਦਲ ਖਾਲਸਾ ਦੇ ਨਾਲ। ਇਸੇ ਤਰ੍ਹਾਂ ਹੀ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਅਮਰੀਕਾ ਦੇ ਵਿੱਚ ਖਾਲਿਸਤਾਨ ਦੀ ਡਿਮਾਂਡ ਕਰ ਰਹੇ ਹਾਂ। ਅੱਜ ਇਹਨੂੰ ਅਸੀਂ ਦੱਸਣ ਆਏ ਹਾਂ
ਕਿ ਸਿੱਖਾਂ ਦੀ ਡਿਮਾਂਡ ਖਾਲਸਤਾਨੀਆ ਜੋ ਤੂੰ ਕਿਹਾ ਕਿ ਗੁਸਖਰ ਮੈਂ ਮਾਰਾਂਗਾ ਸਿੱਖਾਂ ਨੂੰ, ਇਹ ਤੇਰਾ ਮੂੰਹ ਬੰਦ ਕਰਨ ਅੱਜ ਆਏ ਆ। ਔਰ ਆਏ ਸਾਰੇ ਸਿੱਖ ਇਹ ਚਾਹੁੰਦੇ ਕਿ ਅੱਜ ਗੋ ਬੈਕ। ਮੈਂ 84 ਚੈਨਲ ਦਾ ਧੰਨਵਾਦ ਕਰਦਾ ਹਾਂ, ਜਦੋਂ ਵੀ ਕੋਈ ਸਿੱਖਾਂ ਦੀ ਗੱਲ ਹੁੰਦੀ ਹੈ ਹਰ ਜਗ੍ਹਾ ਆਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਗੁਰਭੇਜ ਸਿੰਘ ਵੜੈਚ। ਅੱਜ ਅਸੀਂ ਵਾਸ਼ਿੰਗਟਨ DC ਜੋ ਅਮਰੀਕਾ ਦੀ ਰਾਜਧਾਨੀ ਹੈ, ਇੱਥੇ ਮੋਦੀ ਆ ਰਿਹਾ ਹੈ, ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਵਾਸਤੇ ਬਹੁਤ ਸਾਰੇ ਈਸਟ ਕੋਸਟ ਦੇ ਸਟੇਟਾਂ ਤੋਂ, ਜਿਵੇਂ ਕਨੈਕਟੀਕਟ, ਨਿਊਯਾਰਕ ਸਟੇਟ, ਨਿਊ ਜਰਸੀ ਸਟੇਟ, ਪੈਂਸਿਲਵੇਨੀਆ, ਡੈਲਵੇਅਰ, ਵਰਜੀਨੀਆ ਤੇ ਹੋਰ ਲੱਗਦੇ ਜਿਹੜੇ ਈਸਟ ਕੋਸਟ ਦੇ ਸਟੇਟ ਨੇ, ਉੱਥੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਸਿੱਖ ਭਾਈਚਾਰਾ ਇਕੱਠਾ ਹੋ ਕੇ ਉਹਦਾ ਅਗੇਂਸਟ ਪ੍ਰੋਟੈਸਟ ਕਰਨ ਵਾਸਤੇ ਅਸੀਂ ਆਏ ਹਾਂ। ਸਾਡਾ ਮਕਸਦ ਇਹ ਹੈ ਕਿ 1947 ਦੇ ਵਿੱਚ ਜਦੋਂ ਇਹ ਹਿੰਦੁਸਤਾਨ ਹੋਂਦ ਵਿੱਚ ਆਏ, ਉਦੋਂ ਸਾਡੇ ਨਾਲ ਇਹਨਾਂ ਨੇ ਹੇਰਾਫੇਰੀ ਕਰਕੇ ਤੇ ਸਾਡੀ ਲੈਂਡ ਜੋ ਸਾਵਰਨਟੀ ਸੀ, ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੋ ਅੰਗਰੇਜ਼ਾਂ ਨੇ ਲਿਆ ਸੀ, ਉਹ ਵਾਪਸ ਕਰਨ ਦੀ ਬਜਾਏ ਇਹਨਾਂ ਠੱਗੀ ਮਾਰ ਕੇ ਸਾਡੇ ਕੋਲੋਂ ਠੱਗ ਲਿਆ। ਅੱਜ ਅਸੀਂ ਉਹ ਵਾਪਸ ਲੈਣ ਵਾਸਤੇ ਜਦੋਜਹਿਦ ਕਰ ਰਹੇ ਹਾਂ। ਜਿੰਨਾ ਚਿਰ ਅਸੀਂ ਆਪਣਾ ਕੌਮੀ ਕਾਰ ਖਾਲਿਸਤਾਨ ਨਹੀਂ ਬਣਾਇਆ, ਸਾਡੀ ਸਿੱਖ ਕੌਮ ਇਹ ਜਿਹੜੀ ਹੈ ਇਹ ਜਦੋਜਹਿਦ ਕਰਦੀ ਰਹੇਗੀ ਔਰ ਚੜ੍ਹਦੀ ਕਲਾ ਦੇ ਨਾਲ ਅਸੀਂ ਇਹਨਾਂ ਦਾ ਜਿਹੜਾ ਅਗੇਂਸਟ ਇਹਨਾਂ ਦੇ ਭੁਗਤਦੇ ਰਵਾਂਗੇ। ਔਰ ਕਦੀ ਅਸੀਂ ਅੱਕਣ ਥੱਕਣ ਵਾਲੇ ਨਹੀਂ ਹਾਂ। ਅਸੀਂ ਇਹਦੇ ਵਾਸਤੇ ਹਰ ਯਤਨ ਕਰਾਂਗੇ ਔਰ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਵਿੱਚ ਸਿੱਖ ਸੰਗਤਾਂ ਇਸ ਗੱਲ ਦਾ ਮੁਜ਼ਾਹਰਾ ਕਰਨ ਲਈ ਇਕੱਠੀਆਂ ਹੋਈਆਂ ਨੇ ਕਿ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਮੋਦੀ, ਅੱਜ ਉਹ ਟਰੰਪ ਨਾਲ ਆਪਦੇ ਜਿਹੜੇ ਵਪਾਰਕ ਸਮਝੌਤੇ ਨੇ ਕਰਨ ਆਇਆ ਹੈ। ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਜਾਂ ਦੁਨੀਆ ਨੂੰ ਕਿ ਇਹ ਜਿਹੜਾ ਮੋਦੀ ਰਜੀਮ ਹੈ, ਇਹ ਆਪਦੇ ਜਿਹੜੇ ਰਾਜਨੀਤਿਕ ਵਿਰੋਧੀ ਨੇ ਉਸ ਮੁਲਕ ਵਿੱਚ, ਉਹਨਾਂ ਨੂੰ ਕਿਸ ਹੱਦ ਤੱਕ ਕਾਰਨਰ ਹੀ ਨਹੀਂ ਕਰ ਰਿਹਾ, ਮਾਰਨ ਤੱਕ ਤੁਲਿਆ ਹੋਇਆ। ਖਾਸ ਕਰਕੇ ਜਦੋਂ ਦਾ ਬਾਹਰਲੇ ਮੁਲਕਾਂ ਵਿੱਚ ਸਿੱਖਾਂ ਉੱਪਰ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਸਾਡੇ ਵੀਰਾਂ ਨੂੰ ਸ਼ਹਾਦਤ ਦਾ ਜਾਮ ਪਿਆਇਆ, ਤਾਂ ਉਸ ਦਾ ਰੋਸ ਆ ਜਿਹੜਾ ਅਸੀਂ ਆਪਣੇ ਤੱਕ ਸੀਮਤ ਨਾ ਰਹਿ ਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਬਹੁਤ ਜ਼ਾਲਮ ਹਕੂਮਤ ਆ। ਇਹ ਆਪਦੇ ਵਿਰੋਧੀਆਂ ਨੂੰ ਕਹਿ ਕੇ ਉੱਥੇ ਤਾਂ ਮਾਰਦੇ ਹੀ ਨੇ, ਇਹ ਬਾਹਰ ਵੀ ਮਾਰਨ ਆਏ ਹੋਏ ਨੇ। ਸੋ ਅਸੀਂ ਵੈਸਟਰਨ ਵਰਲਡ ਨੂੰ, ਖਾਸ ਕਰਕੇ ਇੱਥੋਂ ਦੇ ਮੀਡੀਆ ਨੂੰ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਅਸਲੀਅਤ ਨੂੰ ਪਛਾਣਿਆ ਜਾਵੇ ਤੇ ਇਹਨਾਂ ਨਾਲ ਹੋਣ ਵਾਲੇ ਜਿਹੜੇ ਵਪਾਰਕ ਸਮਝੌਤੇ ਨੇ ਉਹਨਾਂ ਨੂੰ ਸਿਰਫ ਵਪਾਰ ਤੱਕ ਮਹਿਦੂਦ ਨਾ ਰਹਿ ਕੇ ਉਹਨਾਂ ਨੂੰ ਮਨੁੱਖੀ ਹੱਕਾਂ, ਮਨੁੱਖੀ ਜ਼ਿੰਦਗੀਆਂ ਦੀਆਂ ਕੀਮਤਾਂ ਤੇ ਵੀ ਵਿਚਾਰਿਆ ਜਾਵੇ। ਸੋ ਇਸ ਕਰਕੇ ਅਸੀਂ ਆਪਦੇ ਮਨਾਂ ਵਿੱਚ ਰੋਹ ਰਹਿ ਕੇ ਇਸ ਧਰਤੀ ਤੇ ਵਾਸ਼ਿੰਗਟਨ ਵਿਖੇ ਦੂਰੋਂ ਚੱਲ ਕੇ ਆਏ ਹਾਂ। ਅਸੀਂ ਆਸ ਕਰਦੇ ਹਾਂ ਕਿ ਦੁਨੀਆ ਇਹਨਾਂ ਦੀ ਅਸਲੀਅਤ ਨੂੰ ਪਛਾਣੇ ਤੇ ਇਹਨਾਂ ਨੂੰ ਇਹਨਾਂ ਦਾ ਬਣਦਾ ਜਿਹੜਾ ਇਹਨਾਂ ਨੂੰ ਇਵਜ਼ਾਨ ਆ ਉਹ ਭੁਗਤਣਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ DC ਵਾਈਟ ਹਾਊਸ ਦੇ ਬਾਹਰ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨਰਿੰਦਰ ਮੋਦੀ ਨੇ, ਉਹਨਾਂ ਦੀ ਮਿਲਣੀ ਆ ਜਿਹੜੀ ਦੁਨੀਆ ਦੀ ਡੈਮੋਕ੍ਰੇਸੀ ਹੈ, ਰੀਅਲ ਡੈਮੋਕ੍ਰੇਸੀ ਅਮਰੀਕਾ ਦੇ ਵਿੱਚ, ਡੋਨਲਡ ਜੇ ਟਰੰਪ, ਉਹਨਾਂ ਨਾਲ ਅੱਜ ਮੀਟਿੰਗ ਆ। ਅੱਜ ਜਿਹੜੀ ਸਿੱਖ ਕੌਮ ਆ, ਬਾਕੀ ਹੋਰ ਮਾਈਨੋਰਟੀਜ਼ ਜਿਹੜੀਆਂ ਨੇ, ਲੋਕਾਂ ਨੂੰ ਜਿਹੜੇ ਕਿ ਇੰਡੀਅਨ ਸਟੇਟ ਦਾ ਜਿਹੜਾ ਬ੍ਰਹਿਮਨਿਕਲ ਸਿਸਟਮ ਆ ਜਿਹਨੂੰ ਮੋਦੀ ਰੈਪਰੈਜ਼ੈਂਟ ਕਰਦੇ ਨੇ, ਉਹ ਇੱਥੇ ਆਏ ਹੋਏ ਨੇ, ਜਿਹਦੇ ਵਿੱਚ ਉਹਨਾਂ ਨੇ ਇੱਥੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹਦੇ ਨਾਲ ਇੰਡੀਆ ਦਾ ਕੇਸ ਪਲੀਡ ਕਰਨਾ ਆ ਤੇ ਸਿੱਖ ਆਪਣਾ ਕੇਸ ਦੱਸਣ ਆਏ ਨੇ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਮਾਈਨੋਰਟੀਜ਼ ਨੂੰ, ਖਾਸ ਕਰਕੇ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਦਲਿਤਾਂ ਨੂੰ ਇੰਡੀਆ 'ਚ ਹੀ ਨਹੀਂ ਮਾਰ ਰਹੇ ਬਲਕਿ ਬਾਹਰਲੇ ਦੇਸ਼ਾਂ 'ਚ ਆ ਕੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਅੰਡਰ ਲੋਕਾਂ ਨੂੰ ਆ ਕੇ ਮਾਰ ਰਹੇ ਨੇ। ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਜੰਗ ਆ ਉਹ ਹੁਣ ਜਿਹੜੀ ਆ ਉਹ ਬਹੁਤ ਵੱਡੀ ਹੋ ਚੁੱਕੀ ਆ ਤੇ ਇੰਡੀਅਨ ਸਟੇਟ ਜਿਹੜੀ ਹੁਣ ਸਾਨੂੰ ਬਾਹਰਲੇ ਦੇਸ਼ਾਂ 'ਚ ਗੋਲੀਆਂ ਮਾਰ ਕੇ ਖਤਮ ਕਰਨਾ ਚਾਹੁੰਦੀ ਆ। ਅਸੀਂ ਇਹ ਦੱਸਣ ਆਏ ਆ ਕਿ ਜਿਹੜੀ ਆਜ਼ਾਦੀ ਦੀ ਸਿੱਖਾਂ ਦੀ ਲੜਾਈ ਆ ਇਹ ਚੜ੍ਹਦੀ ਕਲਾ 'ਚ ਆ ਔਰ ਮਹਾਰਾਜ ਕਿਰਪਾ ਕਰਨਗੇ। ਸਿੱਖ ਜਿਹੜੇ ਆਪਣਾ ਰਾਜ ਭਾਗ ਲੈ ਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਬ੍ਰਹਿਮਨਿਕਲ ਸਿਸਟਮ ਉਹਨੂੰ ਖਤਮ ਕਰਕੇ ਆਮ ਲੋਕਾਂ ਦੀ ਆਜ਼ਾਦੀ ਦਾ ਰਾਹ ਪੱਧਰਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਹਨ ਜੋ ਵਾਈਟ ਹਾਊਸ ਦੇ ਸਾਹਮਣੇ ਵਾਸ਼ਿੰਗਟਨ DC ਵਿਖੇ ਇਕੱਠੇ ਹੋਏ ਹਨ
ਅੱਜ ਹਿੰਦੁਸਤਾਨ ਦਾ ਕਾਤਲ ਪ੍ਰਧਾਨ ਮੰਤਰੀ ਮੋਦੀ, ਜਿਹਦੇ ਕਿ ਹਜ਼ਾਰਾਂ ਸਿੱਖਾਂ ਦੇ ਕਤਲਾਂ ਦਾ ਹੱਥ ਰੰਗੇ ਹੋਏ ਹਨ, ਜਿਹਨੇ ਕਿ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ, ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਮਿਲਣ ਵਾਸਤੇ ਵਾਈਟ ਹਾਊਸ ਵਿਖੇ ਆਇਆ ਹੋਇਆ ਹੈ। ਤਾਂ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਨ ਅਤੇ ਉਸ ਨੂੰ ਦੱਸ ਰਹੇ ਹਨ ਕਿ ਸਿੱਖ ਜੋ ਹਨ ਉਹ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੇ, ਤੇਰੇ ਨਾਲ ਨਹੀਂ ਰਹਿਣਗੇ। ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਜੋ ਤੁਸੀਂ ਕਲੋਨਾਈਜ਼ ਕੀਤਾ ਹੋਇਆ ਹੈ, ਜੋ ਦੱਬਿਆ ਹੋਇਆ ਹੈ, ਉਹ ਤੁਹਾਡੇ ਕੋਲੋਂ ਲੈਣਾ ਹੈ। ਤੂੰ ਟਰਾਂਸਨੈਸ਼ਨਲ ਰੈਪਰੈਸ਼ਨ ਅਧੀਨ ਕਿੰਨੇ ਸਿੱਖਾਂ ਦਾ ਕਤਲ ਕਰ ਚੁੱਕਾ ਹਾਂ। ਤੇਰੀ ਜੋ ਟੈਰਰਿਸਟ ਮੁਖੜਾ ਹੈ ਉਹ ਵਾਸ਼ਿੰਗਟਨ DC ਵਾਲਿਆਂ ਨੇ, FBI ਵਾਲਿਆਂ ਨੇ ਉਹ ਸੰਸਾਰ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਤੂੰ ਅਸਲ ਦੇ ਵਿੱਚ ਟੈਰਰਿਸਟ ਮੋਦੀ ਤੂੰ ਹੈ। ਸਿੱਖ ਜੋ ਹਨ ਉਹ ਸ਼ਾਂਤੀਵਾਦੀ ਹਨ। ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹਿੰਦੁਸਤਾਨ ਤੋਂ ਆਜ਼ਾਦ ਕਰਵਾਉਣਗੇ ਬਹੁਤ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਅੱਜ ਵਾਸ਼ਿੰਗਟਨ DC, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚਿਆ ਹੈ ਤੇ ਸਿੱਖ ਆਪਣਾ ਰੋਸ ਪ੍ਰਗਟ ਕਰਨ ਲਈ ਇੱਥੇ ਵਾਸ਼ਿੰਗਟਨ DC ਪਹੁੰਚੇ ਹਨ। ਜੋ ਇਹ ਮੇਰੇ ਹੱਥ ਵਿੱਚ ਬੈਨਰ ਫੜਿਆ ਹੋਇਆ ਹੈ, ਇਹ ਤੇ ਆਪ ਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਸ਼ੋਅ ਕਰ ਰਹੇ ਇਹ ਗੱਲ ਵੀ ਇੰਡੀਆ ਜਿਹੜਾ ਹੈ ਉਹ ਸਾਨੂੰ ਟੈਰਰਿਸਟ ਕਹਿ ਕੇ ਸਾਨੂੰ ਗੋਲੀਆਂ ਦੇ ਨਾਲ ਸਾਡੇ ਲੱਖਾਂ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਹਨ। ਪਰ ਦੂਜੇ ਪਾਸੇ ਅਸੀਂ ਦੱਸਣਾ ਚਾਹੁੰਦੇ ਵੀ ਜਿਹੜੇ ਖਾਲਿਸਤਾਨ ਦੀ ਜਿਹੜੀ ਸਾਡੀ ਮੂਵਮੈਂਟ ਹੈ ਉਹ ਅਸੀਂ ਬਿਲਕੁਲ ਡੈਮੋਕ੍ਰੇਟ ਢੰਗ ਦੇ ਰਹਿ ਕੇ ਲੜ ਰਹੇ ਹਾਂ। ਅਸੀਂ ਕਲਮ ਦੀ ਲੜਾਈ ਲੜ ਰਹੇ ਹਾਂ ਹੁਣ ਰੈਫਰੈਂਡਮ ਦੇ ਸੰਬੰਧੀ। ਸੋ ਅਸੀਂ ਇਹੀ ਦੁਨੀਆ ਦੱਸਣਾ ਚਾਹੁੰਦੇ ਆ ਵੀ ਇੰਡੀਆ ਕਿੱਦਾਂ ਸਾਡੇ ਨਾਲ ਪੰਜਾਬ ਵਿੱਚ ਸਾਨੂੰ ਟੈਰਰਿਸਟ ਕਹਿ ਕੇ ਉਹ ਖਤਮ ਕਰ ਰਿਹਾ। ਅਸੀਂ ਇਹ ਦੱਸਣਾ ਚਾਹੁੰਦੇ ਵੀ ਇੰਡੀਆ ਜਿਹੜਾ ਉਹ ਟੈਰਰਿਸਟ ਹੈ। ਜਿਹੜੇ ਪੰਜਾਬੀ ਹੈ, ਜਿਹੜੇ ਸਿੱਖ ਹੈ, ਉਹ ਬਿਲਕੁਲ ਇੱਕ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਦੁਨੀਆ ਵਿੱਚ ਜਿਉ ਰਹੇ ਹਨ ਤੇ ਉਹ ਚਾਹੁੰਦੇ ਨੇ ਕਿ ਹਰ ਇੱਕ ਪੰਜਾਬ ਦੇ ਵਿੱਚ ਕੋਈ ਵੀ ਭਾਈਚਾਰਾ, ਚਾਹੇ ਹਿੰਦੂ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਮੁਸਲਮਾਨ ਹੈ, ਸਾਰੇ ਆਪਣੇ ਬਹੁਤ ਖੁਸ਼ੀਆਂ ਭਰਪੂਰ ਜੀਵਨ ਬਤੀਤ ਕਰੇ। ਅਸੀਂ ਬੇਗਮਪੁਰਾ ਰਾਜ ਜੋ ਭਗਤ ਰਵਿਦਾਸ ਜੀ ਨੇ ਕਿਹਾ, ਹਲੀਮੀ ਰਾਜ ਜੋ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਕੇ ਗਏ, ਉਸ ਰਾਜ ਵਾਸਤੇ ਅਸੀਂ ਕਲਮ ਦੀ ਲੜਾਈ ਇਸ ਟਾਈਮ ਲੜ ਰਹੇ ਹਾਂ। ਤੇ ਇਸੇ ਲਈ ਅੱਜ ਅਸੀਂ ਇਹਨਾਂ ਦੱਸਣ ਵੀ ਇਹੀ ਆਏ ਹਾਂ ਕਿ ਅਸੀਂ ਇੱਕ ਫਰੀडम ਵਾਸਤੇ ਜੋ ਲੜ ਰਹੇ, ਇੱਕ ਲੋਕਤੰਤਰਕ ਢੰਗ ਦੇ ਵਿੱਚ ਰਹਿ ਕੇ ਸਾਰੀਆਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਆਪਣੀ ਦੱਸ ਰਹੇ ਹਾਂ। ਤੇ TV 84 ਦਾ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ, ਕਿਉਂਕਿ ਹਮੇਸ਼ਾ ਹੀ ਸਾਡੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਹਨ, ਕੋਈ ਵੀ ਪ੍ਰੋਗਰਾਮ ਹੁੰਦਾ ਹੈ, ਹਮੇਸ਼ਾ ਸਾਡੀ ਆਵਾਜ਼ ਨੂੰ ਇਹ ਵਰਲਡ ਵਾਈਡ ਪਹੁੰਚਾਉਂਦੇ ਹਨ। ਸੋ ਮੈਂ ਆਪਣੇ ਵੱਲੋਂ ਇਹਨਾਂ ਦੇ ਅਦਾਰੇ ਦਾ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ DC ਦੇ ਵਿੱਚ ਵਾਈਟ ਹਾਊਸ ਦੇ ਮੂਹਰੇ ਖੜੇ ਹਾਂ। ਪ੍ਰੋਟੈਸਟ ਚੱਲ ਰਿਹਾ, ਮੋਦੀ ਆਇਆ ਹੋਇਆ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਤੇ ਕਾਰਨਾਮੇ ਜੋ ਹੈ ਪੰਥ ਦੋਖੀ ਸਾਰੇ ਸੰਸਾਰ ਤੇ ਜੱਗ ਤੇ ਜ਼ਾਹਰ ਹੋ ਚੁੱਕੇ ਨੇ। ਅਮਰੀਕਾ ਦੀ ਧਰਤੀ ਤੇ ਅੱਜ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ DC ਦੇ ਵਿੱਚ। ਅਸੀਂ ਕੌਮ ਨੂੰ ਅਕਸਰ ਹੀ ਇਹ ਸੰਦੇਸ਼ ਦਿੰਦੇ ਰਹਿੰਦੇ ਹਾਂ ਵਰਲਡ ਸਿੱਖ ਪਾਰਲੀਮੈਂਟ ਦੇ ਪਲੇਟਫਾਰਮ ਤੋਂ ਕਿ ਵੀ ਕੌਮ ਦਾ ਇੱਕ ਗੁਲਾਮੀ ਸਿਰ ਪਈ ਹੋਈ ਆ, ਉਹਨੂੰ ਗਲੋਂ ਲਾਉਣ ਲਈ ਇੱਕੋ ਇੱਕ ਹੱਲ ਹੈ, ਉਹ ਹੈ ਖਾਲਿਸਤਾਨ। ਸੋ 5 ਨਾਅਰੇ ਲਾ ਕੇ ਇਹ ਸੰਦੇਸ਼ ਫਿਰ ਦ੍ਰਿੜ ਕਰਾਂਗੇ ਜੀ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੂਟਾ ਸਿੰਘ ਖੜੌਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਮੇਰਾ ਨਾਮ ਸਰਦਾਰ ਇੰਦਰਜੀਤ ਸਿੰਘ, ਅਕਾਲੀ ਦਲ ਅੰਮ੍ਰਿਤਸਰ। ਅਸੀਂ ਅੱਜ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ। ਇਹ ਕੋਈ ਨਵਾਂ ਕੰਮ ਨਹੀਂ ਸਿੱਖਾਂ ਵਾਸਤੇ, ਪਿਛਲੇ 40 ਸਾਲ ਤੋਂ ਇਹ ਸਟਰਗਲ ਹੈ। ਇਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ। ਸਭ ਤੋਂ ਵੱਡੀ ਸੰਤੁਸ਼ਟੀ ਇਹ ਆ ਕਿ ਜਿਨ੍ਹਾਂ ਕੋਲ ਸਟੇਟ ਹੈ ਉਹ ਵੀ ਇੱਥੇ ਕਾਊਂਟਰ ਵੈਲਕਮ ਕਰ ਰਹੇ ਨੇ, ਸਾਡੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਨੇ। ਪਰ ਸਾਡੀ ਗਿਣਤੀ ਨਾਲੋਂ 4 ਗੁਣਾ ਜ਼ਿਆਦਾ ਆ ਜਿਹੜੇ ਸਟੇਟਲੈਸ ਸਿੱਖ ਨੇ। ਇਹ ਸਾਨੂੰ ਬਹੁਤ ਵੱਡੀ ਸੰਤੁਸ਼ਟੀ ਆ ਕਿ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਜਾਣਾ, ਖਾਲਿਸਤਾਨ ਦਾ ਜਾਣਾ, ਆਜ਼ਾਦੀ ਦਾ ਜਾਣਾ। ਮੋਦੀ ਨੂੰ ਇਸ ਧਰਤੀ ਤੇ ਕੋਈ ਵੈਲਕਮ ਨਹੀਂ ਹੈਗਾ। ਮੋਦੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਇਸ ਬੰਦੇ ਨੇ, ਇਹਦੀ ਜੁੰਡਲੀ ਨੇ, ਅਮਿਤ ਸ਼ਾਹ, ਅਜੀਤ ਡਾਵਲ, ਸੁਮਿਤ ਗੋਇਲ, ਇਹ ਸਾਰੀ ਜੁੰਡਲੀ ਨੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਸ਼ਹੀਦ ਕੀਤਾ।
ਜਿੱਥੇ 40 ਸਾਲ ਭਾਰਤ ਦੇਸ਼ ਨੇ ਸਿੱਖਾਂ ਨੂੰ ਬਦਨਾਮ ਕੀਤਾ ਕਿ ਇਹ ਟੈਰਰਿਸਟ ਨੇ, ਮੈਂ ਸਮਝਦਾ ਕਿ ਇਹਨਾਂ ਨੂੰ ਕੈਨੇਡਾ ਅਮਰੀਕਾ ਨੇ ਦੁਨੀਆ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਕਿ ਅਸਲ ਟੈਰਰਿਸਟ ਜਿਹੜਾ ਭਾਰਤ ਦਾ ਮੁਲਕ ਹੈ। ਸੋ ਮੈਂ ਸਮਝਦਾ ਕਿ ਜਿਹੜਾ ਖਾਲਿਸਤਾਨ ਦੇਸ਼ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਬਣਨ ਜਾ ਰਿਹਾ ਹੈ, ਜਿਹੜਾ ਕਿ ਇੱਕ ਮਾਡਲ ਦਾ ਦੇਸ਼ ਹੋਵੇਗਾ ਜਿਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇੱਥੇ ਮੈਂ ਸਮਝਦਾ ਕਿ ਭਾਰਤ ਦੇ ਹਿੰਦੂ ਜਿੱਥੇ ਇਹ ਗੱਲ ਦੀ ਵਕਾਲਤ ਕਰਦੇ ਆ ਕਿ ਹਿੰਦੂ ਬੰਗਲਾਦੇਸ਼ ਵਿੱਚ ਸੁਰੱਖਿਅਤ ਨਹੀਂ, ਜਦੋਂ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਸਟੈਬਲਿਸ਼ ਹੋ ਗਿਆ ਉਸ ਵੇਲੇ ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ, ਚਾਹੇ ਉਹ ਬੰਗਲਾਦੇਸ਼ ਦੇ ਹਿੰਦੂ ਨੇ, ਪਾਕਿਸਤਾਨ ਦੇ ਨੇ, ਇੰਡੀਆ ਦੇ ਹਿੰਦੂ ਨੇ, ਉਹ ਉਹਦੇ ਸੁਰੱਖਿਅਤ ਰਹਿਣਗੀਆਂ ਘੱਟ ਗਿਣਤੀ ਕੌਮਾਂ। ਜਦੋਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਦੇਸ਼ ਖਾਲਿਸਤਾਨ ਸਟੈਬਲਿਸ਼ ਹੋਊਗਾ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਵੀ ਜਾਇਆ ਨਹੀਂ ਜਾਊਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਈਟ ਹਾਊਸ ਦੇ ਸਾਹਮਣੇ ਖੜੇ ਆ, ਅੱਜ ਪ੍ਰੋਟੈਸਟ ਕਰ ਰਹੇ ਆ। ਫਰਵਰੀ ਮਹੀਨੇ ਦੀ 13 ਤਰੀਕ ਆ, ਥਰਸਡੇ ਵੀਰਵਾਰ ਦਾ ਦਿਨ ਆ, ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਜਿਹੜਾ ਆ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰ ਰਿਹਾ ਆ। ਕਾਰਨ ਕਈ ਸਾਰੇ ਆ। ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਕਿਲਿੰਗ ਹੋਈਆਂ ਡਾਇਸਪੋਰਾ ਦੇ ਵਿੱਚ ਸਿੱਖ ਖਾਲਿਸਤਾਨੀ ਆਗੂਆਂ ਦੀਆਂ ਪਲਾਟ ਵੀ ਰਚੇ ਗਏ ਆ। ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਬੰਦਾ ਚੈੱਕ ਰਿਪਬਲਿਕਨ ਕੰਟਰੀ ਤੋਂ ਫੜ ਕੇ ਨਿਖਿਲ ਗੁਪਤਾ ਲਿਆਂਦਾ, ਉਹਨੇ ਨਾਂ ਲਿਆ ਵਿਕਾਸ ਯਾਦਵ ਦਾ, ਜਿਹੜਾ ਰਾਓ ਦਾ ਅਧਿਕਾਰੀ ਸੀ। ਵਿਕਾਸ ਯਾਦਵ ਦੇ ਪਿੱਛੇ ਸਮੰਤ ਗੋਇਲ, ਅਜੀਤ ਡੋਵਲ, ਤੇ ਅਜੀਤ ਡੋਵਲ ਦੇ ਪਿੱਛੇ ਜਿਹੜਾ ਸੀ ਉਹ ਅਮਿਤ ਸ਼ਾਹ, ਜਿਹੜਾ ਕੈਨੇਡੀਅਨ ਏਜੰਸੀਆਂ ਨੇ ਨਾਂ ਲਿਆ ਆ। ਤੇ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ ਦੇ ਕੈਨੇਡੀਅਨ ਦੇ ਵਿੱਚ ਖੜ ਕੇ ਗੱਲ ਕਹੀ ਆ ਕਿ ਭਾਰਤੀ ਹਕੂਮਤ ਦਾ ਹੱਥ ਜਿਹੜਾ ਉਹਨਾਂ ਕਿਲਿੰਗ ਦੇ ਵਿੱਚ ਹੈਗਾ ਆ। ਸੋ ਵਾਈਟ ਹਾਊਸ ਦੇ ਵਿੱਚੋਂ ਵੀ ਪ੍ਰੈਸ ਕਾਨਫਰੰਸਾਂ ਹੋਈਆਂ। ਅੱਜ ਅਸੀਂ ਖੜੇ ਆ ਕਿ ਇਹ ਕਾਤਲ ਜਿਹੜਾ ਪ੍ਰਾਈਮ ਮਿਨਿਸਟਰ ਭਾਰਤੀ ਉਹ ਵਾਈਟ ਹਾਊਸ ਦੇ ਵਿੱਚ ਆਇਆ ਆ, ਜਿਸ ਬੰਦੇ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਸਿੱਖ ਖਾਲਿਸਤਾਨੀ ਆਗੂ ਜਿਹੜੇ ਅਮਰੀਕਨ ਸਿਟੀਜ਼ਨ ਆ, ਜਿਹੜੇ ਦੇਸ਼ ਪੰਜਾਬ ਦੀ ਲੜਾਈ ਲੜ ਰਹੇ ਆ, ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਉਣ ਦੀ, ਉਸ ਗੱਲ ਨੂੰ ਲੈ ਕੇ ਭਾਰਤ ਦੇ ਜਿੰਨੇ ਵੀ ਇੱਥੇ ਆਉਂਦੇ ਆ, ਭਾਵੇਂ ਵਿਦੇਸ਼ ਮੰਤਰੀ ਆਵੇ, ਕੋਈ ਆਵੇ, ਪ੍ਰੋਟੈਸਟ ਹੁੰਦਾ। ਅੱਜ ਭਾਰਤੀ ਪ੍ਰਾਈਮ ਮਿਨਿਸਟਰ ਆਇਆ ਤਾਂ ਅਮਰੀਕਾ ਦੀਆਂ ਜਿਹੜੀਆਂ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਸਥਾਵਾਂ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ, ਸਾਰੀਆਂ ਸੰਸਥਾਵਾਂ ਰਲ ਕੇ ਪ੍ਰੋਟੈਸਟ ਕਰ ਰਹੀਆਂ ਆ ਤਾਂ ਕਿ ਇਹ ਕੇਸ ਬਿਲਡ ਕੀਤਾ ਜਾਵੇ ਕਿ ਪੰਜਾਬ ਦੀਆਂ ਪ੍ਰੋਬਲਮਾਂ ਦਾ ਹੱਲ ਇੱਕੋ ਹੀ ਇੱਕ ਆ, ਖਾਲਿਸਤਾਨ। ਤੇ ਜੇ ਆਪਣੀਆਂ ਪੀੜ੍ਹੀਆਂ ਜਵਾਨੀ ਨੂੰ ਬਚਾਉਣਾ ਆ, ਆਉਣ ਵਾਲੀਆਂ ਜਨਰੇਸ਼ਨਾਂ ਨੂੰ ਮਹਿਫੂਜ਼ ਕਰਨਾ, ਹੋਰ ਤੁਸੀਂ ਕਿੰਨੇ ਗਮਲੇ ਸ਼ਹੀਦ ਕਰਾਉਣੇ ਆ। ਤੇ ਦਿੱਲੀ ਦੀ ਧਰਤੀ ਤੇ ਜਦੋਂ ਕਿਸਾਨੀ ਸੰਘਰਸ਼ ਚੱਲਿਆ, 700 ਤੋਂ ਵੱਧ ਕਿਸਾਨ ਜਿਨ੍ਹਾਂ ਦੀ ਡੈਥ ਹੋਈ ਆ, ਉਹ ਕਰਵਾ ਕੇ ਅਸੀਂ ਵਾਪਸ ਆਉਣੇ ਆ। ਸਾਡੀਆਂ ਸਿੱਖ ਖਾਲਿਸਤਾਨੀ ਆਗੂਆਂ ਦੀਆਂ ਸ਼ਹਾਦਤਾਂ ਹੋ ਰਹੀਆਂ। ਸ਼ਹਾਦਤਾਂ ਤੋਂ ਪੰਥ ਡਰਦਾ ਨਹੀਂ ਆ, ਪੈਨਿਕ ਵੀ ਹੋਣ ਦੀ ਲੋੜ ਨਹੀਂ। ਪਰ ਸਮੇਂ-ਸਮੇਂ ਤੇ ਜਦੋਂ ਇਹ ਕਾਤਲ ਇੱਥੇ ਆਉਂਦੇ ਆ, ਆਪਣਾ ਫਰਜ਼ ਪਛਾਣੀਏ। ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਜਥੇਬੰਦੀਆਂ ਮੋਰਚਾ ਸੰਭਾਲ ਕੇ ਬੈਠੇ ਹੋਏ ਆ, ਵਿਦੇਸ਼ਾਂ ਵਿੱਚ ਵੀ ਸੰਘਰਸ਼ ਲੜਿਆ ਜਾ ਰਿਹਾ। ਖਾਲਿਸਤਾਨ ਬਣ ਕੇ ਰਹਿਣਾ ਆ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਮੈਂ ਸਾਰੀ ਆਪਣੀ ਸੰਗਤਾਂ ਨੂੰ ਬੜੀ ਖੁਸ਼ੀ ਵਧਾਉਂਦਾ ਜੀ। ਤੁਸੀਂ ਆਏ ਆ, ਅਸਾਂ ਵਾਸ਼ਿੰਗਟਨ ਡੀਸੀ ਲੋਕ ਆਏ ਆ ਮੋਦੀ ਦੇ ਪ੍ਰੋਟੈਸਟ ਕਰਨ ਲਈ, ਜਿਹੜਾ ਹਿੰਦੂ ਟੈਰਰਿਜ਼ਮ ਚਲਾ ਰਿਹਾ ਵੇ, ਪੂਰੇ ਇੰਡੀਆ ਅੰਦਰ ਟੈਰਰਿਜ਼ਮ ਚਲਾ ਰਿਹਾ, ਜਿਹੜਾ ਪੂਰਾ ਕਿਲਰ ਹੈਗਾ। ਸਾਡਾ ਹੱਕ ਹੈਗਾ, ਅਸੀਂ ਕੋਈ ਚੀਜ਼ ਨਵੀਂ ਨਹੀਂ ਮੰਗ ਰਹੇ। ਖਾਲਿਸਤਾਨ ਸਾਡਾ ਹੈਗਾ, ਜਿਹੜਾ ਸਾਡਾ ਰਾਜ ਹੈ, ਖਾਲਸਾ ਰਾਜ ਹੈ। ਅਸੀਂ ਕੋਈ ਉਹਦੇ ਕੋਲ ਨਵੀਂ ਚੀਜ਼ ਮੰਗ ਰਹੇ ਤਾਂ ਦੱਸੋ। ਸਾਡਾ ਹੱਕ ਸਾਡੇ ਕੋਲ ਛਿਨਿਆ ਜਾ ਰਿਹਾ ਨਾ। ਸਾਨੂੰ ਇੰਡੀਆ ਅੰਦਰ ਆਪਣੀ ਜਿਹੜਾ ਅੱਜ ਭਾਰਤ ਹੈਗਾ, ਜਿਹੜਾ ਐਕਚੁਅਲ ਸਾਡੇ ਪੰਜਾਬ ਤੋਂ ਅਸੀਂ ਫਰੀडम ਚਾਹੁੰਦੇ, ਜਿਹੜਾ ਸਾਡੇ ਤੋਂ ਉਸਨੇ ਕਬਜ਼ਾ ਕੀਤਾ, ਨਾ ਸਾਨੂੰ ਆਜ਼ਾਦੀ ਹੈ ਸਾਡੀ ਗੱਲ ਰੱਖਣ ਦੀ। ਅਗਰ ਕੋਈ ਸਾਡਾ ਵੀਰ ਭੈਣ ਉੱਥੇ ਗੱਲ ਰੱਖਦਾ ਵੇ ਤਾਂ ਉਹਨੂੰ ਫੜ ਕੇ ਗ੍ਰਿਫਤਾਰ ਕਰ ਲੈਂਦੇ ਇਲੀਗਲੀ, ਜਿਹਦੇ ਵਿੱਚ ਅਸੀਂ ਵੀ ਆਪ ਭੋਗੀ ਹੈਗੇ ਹਾਂ, ਤਦ ਹੀ ਅਸੀਂ ਉੱਥੋਂ ਆਏ ਹਾਂ। ਤੇ ਇਹ ਕੰਟਰੀ ਜਿਹੜੀ ਫਰੀडम ਦੀ ਹੈ, ਸਪੀਚ ਆਫ ਫਰੀडम ਹੈ, ਅਸੀਂ ਉਸ 'ਤੇ ਗੱਲ ਰੱਖਦੇ ਹਾਂ ਜੀ। ਅਸੀਂ ਪੁਰਜ਼ੋਰ ਨਾਲ ਇਹਦਾ ਬਹਿਸ਼ਕਾਰ ਕਰਦੇ ਹਾਂ। ਤੇ ਅਸੀਂ ਸਾਰੇ ਨੌਜਵਾਨਾਂ, ਸਾਰੇ ਵੀਰਾਂ ਨੂੰ ਕਹਿੰਦੇ ਪੁਰਜ਼ੋਰ ਕੇ ਲੱਗੋ। ਹੁਣ ਉਹ ਦਿਨ ਦੂਰ ਨਹੀਂ ਜਦ ਖਾਲਿਸਤਾਨ ਸਾਡੇ ਕੋਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ TV 84 ਦੀ ਜਿੰਨੀ ਵੀ ਸੰਗਤ
ਦੇਖ ਰਹੀ ਹੈ ਸਾਨੂੰ ਸਾਰਿਆਂ ਨੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਨਿਊਯਾਰਕ ਤੋਂ ਸਾਡੀਆਂ ਸੰਗਤਾਂ ਬੱਸਾਂ ਭਰ ਕੇ ਇੱਥੇ ਪਹੁੰਚੀਆਂ ਨੇ ਮੋਦੀ ਦੇ ਲਈ ਮੁਜ਼ਾਹਰਾ ਕਰਨ ਵਾਸਤੇ। ਇਹ ਉਦੋਂ ਤੱਕ ਮੁਜ਼ਾਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਵਾਈਟ ਹਾਊਸ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਜੋ ਅਮਰੀਕਾ ਦੌਰੇ ਤੇ ਆਇਆ ਹੋਇਆ ਹੈ ਔਰ 1947 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਬਹੁਤ ਝੂਠੇ ਵਾਅਦੇ ਕੀਤੇ। ਇਹ ਰਸ਼ੀਆ ਦੇ ਨਾਲ ਵੀ ਯਾਰੀ ਦੋਸਤੀ ਰੱਖਦੇ ਰਹੇ, ਅਮਰੀਕਾ ਦੇ ਵੀ ਤਰਲੇ ਮਾਰਦੇ ਰਹੇ, ਪਰ ਇਸ ਵਾਰੀ ਹੁਣ ਜਦੋਂ ਕਿ ਟਰੰਪ ਪ੍ਰੈਜ਼ੀਡੈਂਟ ਬਣ ਗਏ ਨੇ ਇਹਨਾਂ ਟੈਰਿਫਸ ਦੀ ਗੱਲ ਕੀਤੀ ਹੈ। ਇਹਨਾਂ ਨੇ ਕਿਹਾ ਕਿ ਜਿਹੜੇ ਬ੍ਰਿਕਸ ਕਰੰਸੀ ਬਣਾ ਕੇ ਡਾਲਰ ਨੂੰ ਚੈਲੰਜ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਮੁਲਕਾਂ ਦੇ ਨਾਲ ਵੀ ਗੱਲ ਕਰਾਂਗੇ। ਤਾਂ ਉਸ ਦਬਕੇ ਤੋਂ ਬਾਅਦ ਇੱਥੇ ਆਉਣ ਤੋਂ ਪਹਿਲਾਂ ਮੋਦੀ ਹੋਣੀ ਆਪ ਹੀ 30% ਜਿਹੜੇ ਟੈਰਿਫ ਨੇ ਅਮਰੀਕਨ ਗੁੱਡਸ ਤੇ ਲੱਗਦੇ ਉਹ ਖੁਦ ਹੀ ਘਟਾ ਆਏ ਨੇ। ਅਜੇ ਤਾਂ ਗੱਲ ਹੋਈ ਵੀ ਨਹੀਂ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਅਮਰੀਕਾ ਦੇ ਨਾਲ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਅੱਜ ਤੱਕ, ਜਾਂ ਇੰਡੋ ਪੈਸੀਫਿਕ ਪਾਲਿਸੀ ਦੀ ਅਸੀਂ ਗੱਲ ਕਰੀਏ ਕਿ ਭਾਰਤ ਨੂੰ ਆਪਣੀ ਇੰਪੋਰਟੈਂਸ ਘਟਦੀ ਨਜ਼ਰ ਆ ਰਹੀ ਆ। ਭਾਰਤ ਦੀਆਂ ਸੰਧੀਆਂ ਈਰਾਨ ਦੇ ਨਾਲ, ਚਾਈਨਾ ਦੇ ਨਾਲ ਔਰ ਰਸ਼ੀਆ ਦੇ ਨਾਲ ਜੋ ਨੇ ਉਹ ਇਹਨੂੰ ਮਹਿੰਗੀਆਂ ਪੈਣਗੀਆਂ। ਔਰ ਹੋ ਸਕਦਾ ਕਿ ਜਿਵੇਂ ਇਹ ਕਹਿੰਦੇ ਨੇ ਭਾਰਤੀ ਮੀਡੀਆ ਦੇ ਅਕੋਰਡਿੰਗਲੀ ਕਹਿ ਰਹੇ ਨੇ ਕਿ ਜਿਹੜੀ ਬੰਗਲਾਦੇਸ਼ ਦੇ ਵਿੱਚ ਰਜੀਮ ਚੇਂਜ ਹੋਈ ਆ ਉਹਦੇ ਪਿੱਛੇ ਅਮਰੀਕਾ ਦਾ ਹੱਥ ਸੀ। ਔਰ ਹੋ ਸਕਦਾ ਕਿ ਫਿਰ ਭਾਰਤ ਦੇ ਟੋਟੇ ਕਰਾਉਣ ਦੇ ਵਿੱਚ ਵੀ ਅਮਰੀਕਾ ਦਾ ਹੱਥ ਹੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 13 ਫਰਵਰੀ 2025 ਨਿਊਯਾਰਕ ਦੀ ਧਰਤੀ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਮੋਦੀ ਜ਼ਾਲਮ ਆਇਆ, ਜਿਸ ਨੇ ਹਮੇਸ਼ਾ ਹੀ ਸਿੱਖ ਧਰਮ ਤੇ ਅਤੇ ਹੋਰ ਮਿਨੋਰਟੀ ਧਰਮ ਹਨ ਉਹਨਾਂ ਤੇ ਬੜਾ ਜ਼ੁਲਮ ਕੀਤਾ, ਉਸ ਦੇ ਸੰਬੰਧ ਦੇ ਵਿੱਚ ਉਸ ਦਾ ਘਿਰਾਓ ਕਰਨ ਦੇ ਲਈ ਸਾਰੀਆਂ ਹੀ ਸਟੇਟਾਂ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖਾਂ ਨੇ ਪਹੁੰਚ ਕੇ ਉਹਦਾ ਵਿਰੋਧ ਕੀਤਾ। ਔਰ ਅਸੀਂ ਦੱਸਦੇ ਹਾਂ ਕਿ ਜੋ ਕੁਝ ਕਰ ਰਹੇ ਹਾਂ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿੰਨਾ ਜ਼ੁਲਮ ਕੌਮ ਤੇ ਕਰਦੇ ਆ। ਹੁਣ ਲੰਮਿਆ ਸਮਾਂ ਨਹੀਂ ਚੱਲ ਸਕਣਗੇ, ਗੁਰੂ ਸਾਹਿਬ ਕਿਰਪਾ ਕਰਨ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ ਖਾਲਿਸਤਾਨ ਜਲਦੀ ਤੋਂ ਜਲਦੀ ਹੋਂਦ ਵਿੱਚ ਆਵੇਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਜੋ ਕਿ ਟਰੰਪ ਤੋਂ ਬਾਅਦ ਮੋਦੀ ਉਹਨੂੰ ਪਹਿਲੀ ਵਾਰੀ ਮਿਲਣ ਆ ਰਿਹਾ। ਜਿੰਨੀਆਂ ਵੀ ਸਾਡੇ ਟਰਾਈ ਸਟੇਟ ਦੀਆਂ ਵਰਜੀਨੀਆ, ਨਿਊਯਾਰਕ ਦੀ ਪੈਂਸਲਵੇਨੀਆ ਤੋਂ ਸੰਗਤਾਂ ਨੇ ਬੜੀ ਜ਼ੋਰਾਂ ਸ਼ੋਰਾਂ ਨਾਲ ਅੱਜ ਮੁਜ਼ਾਹਰਾ ਕੀਤਾ ਹੈ। ਸਾਡੇ ਆਉਣ ਦਾ ਇੱਕੋ ਇੱਕ ਮਕਸਦ ਹੈ ਕਿ ਟਰੰਪ ਨੇ ਇਹਦੇ ਨਾਲ ਡੀਲ ਕਰਨਾ ਹੈ। ਇੱਕ ਤਾਂ ਬਿਜ਼ਨਸ ਦੀ, ਦੂਜੀ ਹੈਗੀ ਆ ਇਮੀਗ੍ਰੇਸ਼ਨ ਦੀ। ਕਿਉਂਕਿ ਅਸੀਂ ਪਿਛਲੇ ਤਕਰੀਬਨ 38 ਸਾਲ ਤੋਂ ਮੁਜ਼ਾਹਰਾ ਕਰਦੇ ਆ ਰਹੇ ਹਾਂ। ਅਸੀਂ ਆਪਣੀ ਸਟਰੈਂਥ ਇਸ ਕਰਕੇ ਲੈ ਕੇ ਆਏ ਕਿ ਜੋ ਮੋਦੀ ਨੇ ਕੀਤਾ ਸਾਡੇ ਨਾਲ ਵੀ ਉਹਦੀਆਂ ਡੀਲਾਂ ਨੂੰ ਕੈਂਸਲ ਕੀਤਾ ਜਾਵੇ। ਇਹੀ ਸਾਡੇ ਆਉਣ ਦਾ ਮਕਸਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਅੱਜ ਅਸੀਂ ਇੱਥੇ ਵਾਸ਼ਿੰਗਟਨ ਡੀਸੀ ਵਿਖੇ ਆਏ ਹਾਂ। ਇੱਥੇ ਮੋਦੀ ਜੋ ਭਾਰਤ ਦਾ ਪ੍ਰਾਈਮ ਮਿਨਿਸਟਰ ਹੈ, ਜਿਸ ਦੇ ਹੱਥ ਗਰੀਬਾਂ ਦੇ ਖੂਨ ਨਾਲ, ਮੁਸਲਮਾਨਾਂ ਦੇ ਖੂਨ ਨਾਲ, ਸਿੱਖਾਂ ਦੇ ਖੂਨ ਨਾਲ ਲਿਬੜੇ ਹੋਏ ਹਨ, ਉਹ ਇੱਥੇ ਆਇਆ ਹੋਇਆ ਹੈ। ਤੇ ਸਾਡੀ ਟਰੰਪ ਸਰਕਾਰ ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ ਰਿਕੁਐਸਟ ਹੈਗੀ ਆ ਕਿ ਇਸ ਜ਼ਾਲਮ ਬੰਦੇ ਨੂੰ ਪਨਿਸ਼ਮੈਂਟ ਦਿੱਤੀ ਜਾਵੇ, ਕਿਉਂਕਿ ਇਸ ਨੇ ਹਰਦੀਪ ਸਿੰਘ ਨਿੱਜਰ ਨੂੰ ਮਰਵਾਇਆ। ਇਹਦਾ ਬਿਲਕੁਲ ਹੱਥ ਹੈ। ਉਸ ਤੋਂ ਬਾਅਦ ਡਾਕਟਰ ਸਰਦਾਰ ਗੁਰਪਾਲ ਸਿੰਘ ਪੰਨੂ
ਉਹਨਾਂ ਨੂੰ ਮਰਵਾਉਣ ਦੇ ਵਿੱਚ ਉਹਨਾਂ ਨੇ ਪਲਾਟ ਕੀਤਾ। ਇਹ ਕ੍ਰਿਮੀਨਲ ਬੰਦੇ ਹੈ, ਇਹਨਾਂ ਨਾਲ ਕੋਈ ਵੀ ਬਿਜ਼ਨਸ ਕਿਸੇ ਤਰ੍ਹਾਂ ਦੀ ਕੋਈ ਡੀਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਵਿੱਚ ਲੱਖਾਂ ਹੀ ਲੋਕ ਇਹਨਾਂ ਬੰਦਿਆਂ ਨੇ ਮਾਰੇ ਹਨ, ਇਹਨਾਂ ਦੇ ਹੱਥ ਰੰਗੇ ਹੋਏ ਹਨ। ਔਰ ਇਸ ਕਰਕੇ ਰਿਕੁਐਸਟ ਹੈਗੀ ਇੱਥੋਂ ਦੀ ਸਰਕਾਰ ਨੂੰ ਕਿ ਇਹਨਾਂ ਦੇ ਟੋਟਲੀ ਬੈਨ ਲਾਇਆ ਜਾਏ, ਇਹੋ ਜਿਹੇ ਕਰਪਟ ਬੰਦਿਆਂ ਨੂੰ ਇੱਥੇ ਨਾ ਲਿਆਂਦਾ ਜਾਵੇ। ਸਿੱਖਾਂ ਦਾ ਜੋ ਰਾਜ ਹੈ ਖਾਲਿਸਤਾਨ ਉਹ ਸਿੱਖਾਂ ਨੂੰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਵਾਈਟ ਹਾਊਸ ਦੇ ਸਾਹਮਣੇ 84 ਟੀਵੀ ਨੇ ਕਵਰ ਕੀਤਾ ਆ, ਜਿਹੜਾ ਕਿ ਅੱਗੇ ਵੀ ਸਦਾ ਕਵਰ ਕਰਦੇ ਆ। ਇੱਥੇ ਮੋਦੀ ਅੱਜ ਆਇਆ ਹੋਇਆ ਤੇ ਮੋਦੀ ਨੂੰ ਨੋ ਵੈਲਕਮ ਕਰਨ ਲਈ ਅਸੀਂ ਇੱਥੇ ਆਏ ਹੋਏ ਆ। ਸਿੱਖ ਕੌਮ ਇੱਥੇ ਆਈ ਹੋਈ ਆ। ਇਹ ਖਾਲਿਸਤਾਨ ਦੀ ਲੜਾਈ ਜਿਹੜੀ ਲੜ ਰਹੇ ਆ, ਸਿੱਖ ਲੜ ਰਹੇ ਆ ਤੇ ਮੋਦੀ ਕਾਤਲ ਨੂੰ ਗੋ ਬੈਕ ਜਾਣ ਦੀ, ਵਾਪਸ ਜਾਣ ਦੀ ਕਹਿ ਰਹੇ ਆ ਕਿ ਮੋਦੀ ਗੋ ਬੈਕ, ਯੂ ਆਰ ਨਾਟ ਵੈਲਕਮ ਇਨ ਯੂਨਾਈਟਿਡ ਸਟੇਟਸ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ 84 ਟੀਵੀ ਦਾ, ਜਿਹੜੇ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਆ ਸਿੱਖ ਕੌਮ ਦਾ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਵਰ ਕਰਦੇ ਆ। ਤੇ ਮੇਰੇ ਵੱਲੋਂ ਜਿਹੜੇ ਸੁਣਨ ਵਾਲੇ ਆ, ਵੀਰ ਭਰਾ ਭੈਣ ਬਜ਼ੁਰਗ ਬੱਚੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪਣਾ ਇਹ ਕੌਮ ਦਾ ਕੰਮ ਆ ਸਿੰਘੋ, ਖਾਲਿਸਤਾਨ ਲਈ ਲੜੋ, ਖਾਲਿਸਤਾਨ ਲਈ ਲਿਖੋ, ਖਾਲਿਸਤਾਨ ਲਈ ਤੁਰੋ, ਖਾਲਿਸਤਾਨ ਲਈ ਸਾਰੇ ਕਾਰਜ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਦਾ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਕਿ ਪੰਥਕ ਮੁੱਦਿਆਂ ਤੇ ਹਰ ਜਿਹੜਾ ਇਸ਼ੂ ਹੈ ਸਿੱਖਾਂ ਦੇ ਮੁਤਲਕ ਔਰ ਹੱਕ ਸੱਚ ਦੇ ਇਨਸਾਫ ਦੇ ਮੁਤਲਕ ਉਹਨੂੰ ਹਮੇਸ਼ਾ ਹੀ ਰਿਕਾਰਡ ਕਰਦੇ ਔਰ ਦੁਨੀਆ ਵਿੱਚ ਜਿਹੜਾ ਹੈ ਹੱਕ ਸੱਚ ਇਨਸਾਫ ਦੀ ਆਵਾਜ਼ ਉਜਾਗਰ ਕਰਦੇ ਹੋ। ਅੱਜ ਆਪ ਤੋਂ ਟੀਵੀ 84 ਜਿਹੜਾ ਹੈ ਉਹ ਮੋਦੀ ਨੂੰ ਅਵਤਾਰ ਸਿੰਘ ਖੱਡਾ ਨੂੰ ਸਲੋ ਪੁਆਇਜ਼ਨਿੰਗ ਦੁਆਰਾ ਯੂਕੇ ਵਿੱਚ ਔਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਹੈ ਉਹ ਸਰੀ ਕੈਨੇਡਾ ਵਿੱਚ ਕਤਲ ਕਰਾਇਆ ਹੈ। ਉਹਦੇ ਵਿੱਚ ਜੋ ਟਰੂਡੋ ਨੇ ਜੋ 18 ਸਤੰਬਰ ਨੂੰ ਜੋ ਆਪਣੀ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਸੀ ਔਰ ਸਾਬਤ ਕੀਤਾ ਉਸਨੇ ਕਿ ਇਹ ਜਿਹੜਾ ਕ੍ਰਾਈਮ ਹੈ ਉਹ ਹਿੰਦੁਸਤਾਨ ਦੀਆਂ ਗਵਰਨਮੈਂਟ ਇੰਟੈਲੀਜੈਂਸ ਏਜੰਸੀਆਂ ਮੋਦੀ, ਅਜੀਤ ਡਾਵਲ ਔਰ ਉਹਨਾਂ ਦੇ ਕਰਿੰਦੇ ਜਿਹੜੇ ਉਹ ਕਰ ਰਹੇ ਨੇ, ਉਹ ਸਾਬਤ ਵੀ ਹੋ ਚੁੱਕਾ ਹੈ। ਜੋ ਕਿ ਉਹਨਾਂ ਨੇ ਭਾਈ ਗੁਰਪਤਵੰਤ ਸਿੰਘ ਪੁਲਾਟ ਮੋਲਡਰ ਜੋ ਸ਼ੁਰੂ ਕੀਤਾ ਸੀ, ਉਹਦੇ ਲਈ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਨਿਕਲ ਗੁਪਤੇ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਹੋਇਆ ਹੈ। ਔਰ ਅੱਜ ਜੋ ਟਰੰਪ ਨੇ ਉਹ ਦੱਸ ਦਿੱਤਾ ਹੈ ਕਿ ਜੋ ਵੀ ਹਿੰਦੁਸਤਾਨ ਜਾਂ ਕੋਈ ਵੀ ਦੁਨੀਆ ਦਾ ਦੇਸ਼ ਇੱਥੇ ਅਮਰੀਕਾ ਦੇ ਸ਼ਹਿਰੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਵੇਗਾ, ਉਸ ਨੂੰ ਉਸ ਦੀ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇਗੀ। ਅੱਜ ਮੋਦੀ ਨੂੰ ਇੱਥੇ ਸਮੁੱਚੀਆਂ ਜਥੇਬੰਦੀਆਂ ਨੇ ਇਹ ਦੱਸ ਦਿੱਤਾ ਹੈ ਔਰ ਟਰੰਪ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਦੇ ਨਾਲ ਇਹ ਗੱਲ ਕਰੇ ਜੋ ਹਿੰਦੁਸਤਾਨ ਵਿੱਚ ਔਰ ਦੁਨੀਆ ਭਰ ਵਿੱਚੋਂ ਸਿੱਖਾਂ ਦਾ ਕਤਲ ਕਰ ਰਿਹਾ ਹੈ। ਔਰ ਸਿੱਖ ਜਿਹੜੇ ਹਨ ਉਹ 1947 ਤੋਂ ਬਾਅਦ ਆਪਣਾ ਖੁੱਸਿਆ ਰਾਜ ਖਾਲਿਸਤਾਨ ਜਿਹੜਾ ਆ ਉਹ ਲੈਣ ਲਈ ਸੰਘਰਸ਼ ਕਰ ਰਹੇ ਹਨ। ਜੋ ਇਹਨਾਂ ਨੇ 1947 ਤੋਂ ਬਾਅਦ
ਅਕਤੂਬਰ 10 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਔਰ ਜਦੋਂ ਸਿੱਖਾਂ ਨੇ ਪੰਜਾਬੀ ਬੋਲਣੀ ਆਪਣੀ ਪੰਜਾਬੀ ਭਾਸ਼ਾ ਲਾਗੂ ਕਰਾਉਣ ਵਾਸਤੇ ਪੰਜਾਬੀ ਸੂਬੇ ਦੀ ਡਿਮਾਂਡ ਕੀਤੀ ਔਰ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ, ਸੈਂਕੜੇ ਸਿੱਖ ਮਾਰ ਦਿੱਤੇ ਗਏ ਔਰ ਪੰਜਾਬ ਨੂੰ ਤੋੜ ਕੇ ਹਿਮਾਚਲ ਔਰ ਹਰਿਆਣਾ ਜਿਹੜੇ ਆ ਉਹ ਵੱਖਰੀਆਂ ਸਟੇਟਾਂ ਬਣਾ ਦਿੱਤੀਆਂ ਗਈਆਂ। 1984 'ਚ ਇਹਨਾਂ ਨੇ ਅਟੈਕ ਕਰਕੇ ਹਿੰਦੁਸਤਾਨ ਦੀਆਂ ਫੋਰਸਸ ਨੇ ਸਾਡਾ ਅਕਾਲ ਤਖਤ ਹਰਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ ਔਰ 26 ਜਨਵਰੀ 1986 ਨੂੰ ਸਿੱਖਾਂ ਨੇ ਸਰਬੱਤ ਖਾਲਸਾ ਕਰਕੇ ਜੋ ਪੰਥਕ ਕਮੇਟੀ ਬਣਾਈ ਉਸ ਨੇ ਡੈਕਲੇਰੇਸ਼ਨ ਆਫ ਖਾਲਿਸਤਾਨ 29 ਅਪ੍ਰੈਲ 1986 ਨੂੰ ਕੀਤੀ ਔਰ ਸੰਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਜਿਸ ਦਿਨ ਹਿੰਦੁਸਤਾਨ ਦੀਆਂ ਨਿਰਪੱਖ ਫੋਰਸਸ ਹਰਮੰਦਰ ਸਾਹਿਬ ਦੇ ਅੰਦਰ ਪੈਰ ਪਾਉਣਗੀਆਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਔਰ ਦੁਨੀਆ ਭਰ ਵਿੱਚ ਵੱਸਦੇ ਸਿੱਖ ਜਿਹੜੇ ਹਨ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੇ ਆਪਣੇ ਤਰੀਕੇ ਨਾਲ ਔਰ ਸਾਂਝੇ ਤੌਰ ਤੇ ਜਿਹੜਾ ਹੈ ਅੱਜ ਇਹ ਪ੍ਰੋਟੈਸਟ ਮੋਦੀ ਨੂੰ ਦੱਸਣ ਵਾਸਤੇ ਕਿ ਮੋਦੀ ਤੂੰ ਸੋਚਦਾ ਹੋਏਗਾ ਕਿ 2-4 ਸਿੱਖ ਹਨ ਦੁਨੀਆ ਵਿੱਚ ਜੋ ਰੈਫਰੈਂਡਮ ਚੱਲ ਰਿਹਾ ਹੈ ਉਹਦੇ ਦੁਨੀਆ ਭਰ ਦੇ ਮਿਲੀਅਨ ਲੋਕਾਂ ਨੇ ਜਿਹੜੀਆਂ ਨੇ ਵੋਟਾਂ ਪਾ ਕੇ ਦੱਸ ਦਿੱਤਾ ਹੈ ਔਰ ਅਸੀਂ ਟਰੰਪ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਉਹ ਇਹਨਾਂ ਤੇ ਪ੍ਰੈਸ਼ਰ ਪਾ ਕੇ UN ਤੇ ਜਿਹੜਾ ਪ੍ਰੈਸ਼ਰ ਪਾ ਕੇ ਇਸ ਦਾ ਰੈਫਰੈਂਡਮ ਜਿਹੜਾ ਹੈ ਉਹ ਪੰਜਾਬ ਵਿੱਚ ਕਰਾਇਆ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਅਸੀਂ ਮੋਦੀ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਤੂੰ ਸਾਡੇ 35 ਸਾਲ ਤੋਂ ਸਿੰਘ ਜਿਹੜੇ ਹਨ ਉਹ ਸਜ਼ਾਵਾਂ ਜਿਹੜੇ ਪੂਰੀਆਂ ਕਰ ਚੁੱਕੇ ਹਨ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਉਹਨਾਂ ਦੇ ਸਾਥੀ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਬਾਹਰੋਂ ਜਾ ਕੇ ਸਿਰਫ ਅੰਮ੍ਰਿਤ ਛਕਾਉਣ ਸਿੱਖੀ ਦੀ ਗੱਲ ਔਰ ਨਸ਼ਿਆਂ ਨੂੰ ਬੰਦ ਕਰਨ ਦੀ ਗੱਲ ਕਰਦਾ ਸੀ ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਮੋਦੀ ਯਾਦ ਰੱਖੀ ਅਸੀਂ ਜਿਹੜਾ ਆ ਉਹ ਮੁਗਲਾਂ ਨੂੰ ਤੋੜਿਆ ਬ੍ਰਿਟਿਸ਼ ਨੂੰ ਤੋੜਿਆ ਔਰ ਤੇਰੀਆਂ ਵੀ ਐਸਿਆ ਜਿਹੜਾ ਹੈ ਉਹ ਜੜ੍ਹਾਂ ਪੁੱਟ ਕੇ ਇੰਡੀਅਨ ਓਸ਼ਨ ਦੇ ਕੋਸਿਆਂ ਵਿੱਚ ਪਾਣੀਆਂ ਵਿੱਚ ਰੋੜਾਂਗੇ ਯਾਦ ਰੱਖੀ ਔਰ ਖਾਲਿਸਤਾਨ ਜਿਹੜਾ ਹੈ ਉਹ ਬਣਾ ਕੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Go back! Go back! Go back! Go